वाहिगुरू जी का खालसा वाहिगुरू जी की फतेह अस्सलाम वालेकुम आदाब वर्ज मां ਤੁਹਾਡੀ ਹੋਸਟ ਅਨਿਲ ਮੁਖੜ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सच्चो सच में बहुत शुक्रिया जी डॉक्टर साहब आज 20 सितंबर 2022 600 नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਾਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਗਲਫ ਕੈਨੇਡਾ roku ਚਾਤੂ ਬਾਕਸ ਸ਼ਾਵਾ ਫੇਸਬੁੱਕ TV 84 ਤੇ ਪ੍ਰਾਈਮ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਅਸੀਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਚਰਨਜੀਤ ਸਿੰਘ ਗਿਲਜੀਰਾ ਵੱਲੋਂ ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਬਿਲਡਿੰਗ ਕਰਨ ਲਈ ਚੰਗਾ ਉਪਰਾਲਾ ਕਰ ਰਹੇ ਹੋ ਇੱਥੋਂ ਦੀ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੋਰਨ ਲਈ ਹੋਰ ਵਧੇਰੇ ਯਤਨ ਕਰਨ ਦੀ ਲੋੜ ਹੈ ਨੌਜਵਾਨਾਂ ਨੇ ਹੀ ਅਗਾਂਹ ਜਾ ਕੇ ਸੰਘਰਸ਼ ਨੂੰ ਅੱਗੇ ਤੋਰਨਾ ਹੈ ਸੋ ਵਾਹਿਗੁਰੂ ਕਿਰਪਾ ਕਰਨ ਕੌਮ ਨੂੰ ਆਜ਼ਾਦ ਰਾਜ ਭਾਗ ਬਖਸ਼ਿਸ਼ ਕਰਨ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਚਰਨਜੀਤ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸਾਡੀ ਗੱਲਬਾਤ ਹੋਣ ਜਾ ਰਹੀ ਹੈ ਕਿ ਜਿਸ ਤਰ੍ਹਾਂ ਕਿ ਅੱਜ 20 ਸਤੰਬਰ ਦਾ ਦਿਨ ਮੌਜੂਦਾ ਸਿੱਖ ਸੰਘਰਸ਼ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਲੱਖਾਂ ਦੇ ਇਕੱਠ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾਬ ਵਿਖੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਸੀ ਇਸ ਮੌਕੇ CRPF ਵੱਲੋਂ ਚਲਾਈ ਗੋਲੀ ਨਾਲ 22 ਸਿੰਘ ਸ਼ਹੀਦ ਹੋਏ ਸਨ ਅਤੇ ਦਰਜਨਾਂ ਹੋਰ ਜ਼ਖਮੀ ਹੋਏ ਸਨ ਪ੍ਰੋਟੈਸਟ ਵਜੋਂ 29 ਸਤੰਬਰ ਨੂੰ ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਭਾਰਤੀ 에ਅਰਲਾਈਨ ਦੇ ਇੱਕ ਜਹਾਜ਼ ਨੂੰ ਅਗਵਾ ਕਰਕੇ ਪਾਕਿਸਤਾਨ ਲੈ ਗਏ ਸਨ ਸੋ 20 ਸਤੰਬਰ ਦਾ ਦਿਨ ਇੱਕ ਤਾਜ਼ਾ ਸੰਘਰਸ਼ ਵਿੱਚ ਇੱਕ ਟ੍ਰੈਂਡ ਸੈਟਿੰਗ ਜਿਹੜਾ ਡੇ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਕਮੈਂਟਸ ਵੀ ਆਏ ਜੀ ਔਰ ਖਾਲਿਸਤਾਨ ਦੀ ਚੜ੍ਹਦੀ ਕਲਾ ਦੇਖ ਕੇ ਜਿਨ੍ਹਾਂ ਨੇ ਮੁਬਾਰਕਾਂ ਦਾ ਢੇਰ ਲਾ ਦਿੱਤਾ ਟਰਾਲੀਆਂ ਭਰ ਕੇ ਵਧਾਈਆਂ ਭੇਜੀਆਂ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਜਦੋਂ ਤੁਸੀਂ ਉਤਸ਼ਾਹਤ ਕਰਦੇ ਹੋ ਲਿਖਦੇ ਹੋ ਕਾਲ ਕਰਦੇ ਹੋ ਮੈਸੇਜ ਕਰਦੇ ਹੋ ਲਾਈਕ ਕਰਦੇ ਹੋ ਤੇ ਸਾਨੂੰ ਵੀ ਇਸ ਨਾਲ ਹੌਸਲਾ ਹੁੰਦਾ ਹੈ ਕਿ ਭਾਈ ਘੱਟੋ ਘੱਟ ਸਾਡੇ ਇਸ ਕੌਜ਼ ਦੇ ਦਾਅਵੇਦਾਰ ਵੀ ਅਲੰਬਰਦਾਰ ਵੀ ਔਰ ਸਾਡੇ ਪਿਆਰੇ ਹਮਦਰਦ ਵੀ ਸਾਡੇ ਨਾਲ ਜਿਹੜੇ ਨੇ ਉਹ ਬਰਾਬਰ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਨੇ ਔਰ ਹਰ ਸਫ਼ਰ ਦੇ ਵਿੱਚ ਜਿੱਥੇ ਹਮਸਫ਼ਰ ਜ਼ਰੂਰੀ ਹੁੰਦਾ ਉੱਥੇ ਹਮਸਫ਼ਰ ਜਦੋਂ ਪੂਰੇ ਉਤਸ਼ਾਹ ਦੇ ਵਿੱਚ ਹੋਏ ਤਾਂ ਫਿਰ ਉਸ ਦੇ ਨਾਲ ਜਿਹੜਾ ਚੱਲਣ ਵਾਲਾ ਜੇ ਥਕਾਵਟ ਵੀ ਮਹਿਸੂਸ ਕਰ ਰਿਹਾ ਹੋਏ ਤੇ ਉਹ ਤਰੋ ਤਾਜ਼ਾ ਹੋ ਜਾਂਦਾ ਸੋ ਅਸੀਂ ਸਭ ਦਾ ਕਲੈਕਟਿਵਲੀ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ ਵੀਰ ਚਰਨਜੀਤ ਸਿੰਘ ਗਿੱਲ ਜਿਹੜੇ ਟੋਰਾਂਟੋ ਨਿਵਾਸੀ ਨੇ ਉਹਨਾਂ ਨੇ ਜਿੱਥੇ
ਸਪਾਂਸਰ ਕੀਤਾ ਅੱਜ ਦੇ ਪ੍ਰੋਗਰਾਮ ਨੂੰ। ਜ਼ਾਹਰ ਹੈ ਗੱਲ ਤਾਂ ਅਲਟੀਮੇਟਲੀ ਖੇਡ ਤਾਂ ਸਾਰੀ ਨੈਰੇਟਿਵ ਦੀ ਹੈ। ਬਿਲਕੁਲ ਉਹਦੇ 'ਚ ਹੁਣ ਇਹ ਲਫ਼ਜ਼ ਜਿਹੜਾ ਨੈਰੇਟਿਵ ਹੈ ਪਿਛਲੇ ਪੀਰੀਅਡ 'ਚ ਚੰਗੀ ਗੱਲ ਹੈ, ਸਿੱਖਾਂ ਦੇ ਵਿੱਚ ਕਾਫੀ ਮਕਬੂਲ ਹੋ ਰਿਹਾ। ਹਾਲਾਂਕਿ ਕੋਈ ਲਫ਼ਜ਼ ਹੁੰਦਾ ਸਾਡੇ ਹੱਥ ਆ ਜਾਂਦਾ, ਅਸੀਂ ਉਹਨੂੰ ਚੰਗਾ ਵੈਸੇ ਰਗੜਾ ਦਿੰਦੇ ਕਈ ਵਾਰ ਉਸ ਦਾ ਮਤਲਬ ਫਿਰ ਹੋਰ ਦਾ ਹੋਰ ਹੋ ਜਾਂਦਾ। ਔਰ ਮੈਨੂੰ ਯਾਦ ਹੈ ਕਿ 90s ਦੇ ਵਿੱਚ ਲਫ਼ਜ਼ ਥਿੰਕ ਟੈਂਕ ਇਹ ਚੱਲਿਆ, ਜਿੱਥੇ ਵੀ ਜਾਣਾ ਮਿਲਣਾ। ਔਰ ਮੈਨੂੰ ਇਹ ਗੱਲ ਅੱਜ ਕੱਲ੍ਹ ਚੰਗੀ ਵੀ ਲੱਗ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਦੁਬਈ ਤੋਂ ਪੰਜਾਬ ਗਏ ਨੇ, ਉਹ ਜਿੱਥੇ ਵੀ ਜਾਂਦੇ ਨੇ ਉਹ ਆਪਣੇ ਐਡਰੈਸ ਜਾਂ ਬਾਕੀਆਂ ਦੇ ਲੈਕਚਰ ਤੋਂ ਇਲਾਵਾ ਨੌਜਵਾਨਾਂ ਦੇ ਉਹ ਸਵਾਲ ਵੀ ਲੈਂਦੇ ਨੇ। ਹਾਲਾਂ ਕਈ ਵਾਰ ਉਹੀ ਸਵਾਲ ਰਿਪੀਟ ਹੋ ਰਹੇ ਹੁੰਦੇ ਨੇ ਅੱਡ ਅੱਡ ਗੈਦਰਿੰਗ 'ਚ, ਲੇਕਿਨ ਉਹਦੇ ਨਾਲ ਜਿਹੜਾ ਇਹ ਇੰਟਰੈਕਸ਼ਨ ਹੈ ਇਹ ਬੜਾ ਇੰਪੋਰਟੈਂਟ ਹੁੰਦਾ ਹੈ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੌਜਵਾਨਾਂ ਦੇ ਦਿਲੋਂ ਦਿਮਾਗਾਂ 'ਚ ਨੇ ਘੁੰਮ ਰਹੀਆਂ, ਜਾਂ ਇੱਕ ਹਕੂਮਤੀ ਨੈਰੇਟਿਵ ਨੇ ਜਿਹੜਾ ਇੱਕ ਨੈਗੇਟਿਵਿਟੀ ਕ੍ਰੀਏਟ ਕੀਤੀ ਹੈ, ਉਸ ਨੂੰ ਕਾਊਂਟਰ ਕਰਨਾ ਵੀ ਜ਼ਰੂਰੀ ਹੈ। ਔਰ ਅਦਰਵਾਈਜ਼ ਜਿਹੜੇ ਲੈਕਚਰਸ ਨੇ ਉਹ ਤਾਂ ਵਨ ਵੇ ਟ੍ਰੈਫਿਕ ਹੁੰਦਾ ਹੈ ਸਾਡੇ। ਔਰ ਇਹ ਵੀ ਸ਼ਾਇਦ ਇੱਕ ਸਾਡੇ ਦੀਵਾਨਾਂ 'ਚ ਜਦੋਂ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਵੀ ਯੰਗਸਟਰਸ ਖਾਸ ਤੌਰ ਤੇ ਟੀਨੇਜਰਸ ਤੋਂ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਤੁਹਾਨੂੰ 20s ਤੱਕ ਦੇ ਨਹੀਂ ਮਿਲਦੇ। ਔਰ ਉਹਦਾ ਇੱਕ ਕਾਰਨ ਜਦੋਂ ਅਸੀਂ ਕੈਂਪਾਂ ਦੇ ਵਿੱਚ ਵੀ ਨੌਜਵਾਨਾਂ ਦੇ ਨਾਲ ਬੱਚੇ ਬੱਚੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਕਿ ਵੀ ਜਦੋਂ ਅਸੀਂ ਦੇਖ ਰਹੇ ਹੁੰਦੇ ਆ ਜਾਂ ਸੁਣ ਰਹੇ ਹੁੰਦੇ ਆ, ਜੋ ਸਾਡੇ ਅੰਦਰ ਸਵਾਲ ਪੈਦਾ ਹੋ ਰਹੇ ਹੁੰਦੇ ਨੇ, ਕੋਈ ਉਸ ਦਾ ਜਵਾਬ ਤਾਂ ਦੇਣ ਵਾਲਾ ਹੁੰਦਾ ਨਹੀਂ। ਬਹੁਤ ਵਾਰੀ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਇੱਕ ਤਾਂ ਲੈਂਗੁਏਜ ਬੇਸ਼ੱਕ ਅਸੀਂ ਪੰਜਾਬੀ ਸਮਝ ਲੈਂਦੇ ਆ, ਪਰ ਉਸ ਨੂੰ ਅੱਗੋਂ ਜੇ ਅਸੀਂ ਜਾਣਨਾ ਚਾਹੀਏ ਉਹ ਨਹੀਂ ਹੁੰਦਾ। ਔਰ ਮੈਨੂੰ ਬਹੁਤ ਵਾਰ ਲੱਗਦਾ ਹੈ ਵੀ ਜਿਹੜਾ ਸਾਡਾ ਦੀਵਾਨਾ ਦਾ ਗੁਰੂ ਸਾਹਿਬਾਨ ਦੇ ਵੇਲੇ ਵੀ ਪੈਟਰਨ ਸੀ, ਉਸ ਦੇ ਵਿੱਚ ਡਿਸਕਸ਼ਨ ਜਿਹਦੇ ਲਈ ਲਫ਼ਜ਼ ਵਿਚਾਰ ਹੈ, ਵਿਚਾਰ ਸਿਰਫ ਲੈਕਚਰ ਤੱਕ ਮਹਿਦੂਦ ਨਹੀਂ ਹੈ। ਸਾਡੀ ਰੂਟੀਨ ਤਾਂ ਬਣ ਗਈ ਨਿਤਨੇਮ, ਕੀਰਤਨ, ਕਥਾ, ਤੇ ਜੇ ਕੋਈ ਹੋਇਆ ਤੇ ਲੈਕਚਰ, ਔਰ ਉਸ ਤੋਂ ਬਾਅਦ ਅਰਦਾਸ ਔਰ ਸਮਾਪਤੀ। ਹੁਣ ਜਿਹੜੀ ਆਡੀਅੰਸ ਹੈ, ਸੰਗਤ ਹੈ, ਉਸ ਦੀ ਪਾਰਟਿਸਿਪੇਸ਼ਨ ਤਾਂ ਹੈ ਨਹੀਂ। ਜਦੋਂ ਵਿਚਾਰ ਦੀ ਗੱਲ ਹੁੰਦੀ ਸੀ, ਵਿਚਾਰ ਦਾ ਮਤਲਬ ਹੀ, ਔਰ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਵੇਲੇ ਦਾ ਵੀ ਫਾਰਮੈਟ ਦੇਖਦੇ ਹਾਂ ਉਹਦੇ 'ਚ ਇਹੀ ਹੁੰਦਾ ਸੀ ਕਿ ਭਾਈ ਰਬਾਬੀਆਂ ਨੇ, ਰਾਗੀਆਂ ਨੇ ਕੀਰਤਨ ਕੀਤਾ, ਫਿਰ ਕੋਈ ਸਿੱਖ ਖਲੋ ਜਾਂਦਾ ਸੀ ਕਿ ਮਹਾਰਾਜ ਮੇਰੇ ਮਨ 'ਚ ਇਹ ਸ਼ੰਕਾ ਆਇਆ ਜਾਂ ਇਹ ਮੇਰਾ ਜਿਹੜਾ ਨਿਵਰਤ ਕਰੋ ਸ਼ੰਕਾ। ਫਿਰ ਗੁਰੂ ਸਾਹਿਬ ਦੀਵਾਨ 'ਚ ਪੁੱਛਦੇ ਸੀ ਕਿ ਭਾਈ ਇਸ ਸਿੱਖ ਜਾਂ ਬੀਬੀ ਇਸ ਦਾ ਸਵਾਲ ਦਾ ਕੋਈ ਹੈ ਕਿਸੇ ਕੋਲ, ਇਵੇਂ ਆਰਡਰ ਪਾਰਟਿਸਿਪੇਟ ਕਰਦੇ ਸੀ। ਫਾਈਨਲ ਵਰਡ ਗੁਰੂ ਸਾਹਿਬ ਦਾ ਹੁੰਦਾ ਸੀ ਕਿ ਭਾਈ ਇਵੇਂ। ਸੋ ਇਹ ਇੱਕ ਇੰਟਰੈਕਸ਼ਨ ਬੜਾ ਇੰਪੋਰਟੈਂਟ ਹਿੱਸਾ ਰਿਹਾ ਹੈ, ਪਰ ਹੌਲੀ ਹੌਲੀ ਇਹ ਗਾਇਬ ਹੋ ਗਿਆ। ਔਰ ਕੈਂਪ ਇਸ ਲਈ ਵੀ ਪਪੂਲਰ ਹੋਏ, ਜਾਂ ਕੈਂਪਸ ਦੇ ਵਿੱਚੋਂ ਨੌਜਵਾਨ ਇਸ ਲਈ ਵੀ ਜਿਹੜੇ ਨੇ ਮੋਰ ਪਰਪੱਕ ਹੋਏ ਕਈ ਹਾਲਤਾਂ ਦੇ ਵਿੱਚ, ਕਿਉਂਕਿ ਉੱਥੇ ਸਵਾਲ ਜਵਾਬ ਸੈਸ਼ਨ ਬਰਾਬਰ ਹੁੰਦਾ ਹੈ। ਸੋ ਮੈਂ ਜਦੋਂ ਇਹ ਪੈਟਰਨ ਦੇਖਦਾ ਕਿ ਪੰਜਾਬ ਦੇ ਵਿੱਚ, ਔਰ ਇਹੀ ਪਾਰਟ ਦੀਪ ਸਿੱਧੂ ਦੀ ਸ਼ੁਰੂਆਤ ਵੀ ਸੀ, ਉਹ ਜਦੋਂ ਇਨਫਾਰਮਲ ਗੈਦਰਿੰਗ ਦੇ ਵਿੱਚ ਬੈਠ ਕੇ ਗੱਲਾਂ ਕਰਦਾ ਸੀ, ਫਿਰ ਆਪਣਾ ਦੇਣਾ, ਔਰ ਇੱਕਦਮ ਇਹ ਅੱਜ ਕਾਫੀ ਇੱਕ ਪਪੂਲਰ ਟ੍ਰੈਂਡ ਹੈ। ਤੇ ਮੈਨੂੰ ਖਿਆਲ ਆਇਆ ਕਿ ਮੈਂ ਕਿਹਾ ਕਿ ਵੀ ਇੱਥੇ ਜਦੋਂ ਅਸੀਂ 1991 ਦੇ ਵਿੱਚ ਨਵੰਬਰ ਦੇ ਮਹੀਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਯੂਬਾ ਸਿਟੀ ਦੇ ਮੌਕੇ, ਜਿੱਥੇ ਕਿ ਹੁਣ ਆਲਮੋਸਟ 40-41 ਸਾਲ ਦਾ ਪੀਰੀਅਡ ਤਾਂ ਅਸੀਂ ਅੱਜ ਦਾ ਜਦੋਂ 20 ਸਤੰਬਰ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਅਸੀਂ ਕਰ ਰਹੇ ਹਾਂ ਪਿਛਲੀਆਂ 3 ਦਹਾਈਆਂ ਦੇ ਜੇ ਸਫ਼ਰ ਦੀ ਗੱਲ ਕਰੀਏ, ਤੇ ਫਿਰ ਉਸ ਸੇਵਾ ਤੋਂ ਬਾਅਦ ਜਿਹੜੀ ਗੱਲ ਮੈਂ ਇੱਥੇ ਉਸ ਤੋਂ ਪਹਿਲਾਂ 2-3 ਸਾਲ ਵਿਚਰਦਿਆਂ ਇਹ ਰਿਅਲਾਈਜ਼ ਕੀਤੀ ਸੀ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਜ਼ਾਹਰ ਹੈ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੱਕ ਬੜਾ ਐਮੋਸ਼ਨਲ ਉਭਾਰ ਸੀ। ਉਦੋਂ ਤਾਂ ਕੋਈ ਸਵਾਲ ਪੁੱਛਿਆ ਹੀ ਨਹੀਂ ਸੀ ਜਾਂਦਾ, ਉਦੋਂ ਤਾਂ ਹਰ ਸਿੱਖ ਇੱਕੋ ਤਰ੍ਹਾਂ ਹੀ ਸੋਚਦਾ ਸੀ, ਔਰ ਹਰ ਸਿੱਖ ਸੀ ਕਿ ਭਾਰਤੀ ਹਕੂਮਤ ਨੇ ਸਾਡੇ ਸਭ ਤੋਂ ਮੁਕੱਦਸ ਪਵਿੱਤਰ ਅਸਥਾਨ ਸਾਡੇ ਦਿਲ ਦੇ ਉੱਤੇ ਹਮਲਾ ਕੀਤਾ, ਔਰ ਇਹ ਨਾ ਕਾਬਲੇ ਮੁਆਫੀ ਹੈ, ਔਰ ਖਾਲਿਸਤਾਨ ਜ਼ਾਹਰ ਹੈ ਹਰ ਇੱਕ ਦੇ ਦਿਲੋਂ ਹੀ ਨਿਕਲਦਾ ਸੀ। ਫਿਰ ਜਿਉਂ-ਜਿਉਂ ਵਕਤ ਪੈਂਦਾ ਗਿਆ, ਪੰਜਾਬ ਦੇ ਵਿੱਚ ਵੀ ਖਾੜਕੂ ਸੰਘਰਸ਼ ਦੀ ਸ਼ੁਰੂਆਤ ਹੁੰਦੀ ਹੈ, ਸਰਕਾਰੀ ਏਜੰਟ ਵੀ ਆਪਣਾ ਕੰਮ ਸ਼ੁਰੂ ਕਰਦੇ ਨੇ, ਕੈਟਾਂ ਵੀ ਆਪਣਾ ਕੰਮ ਸ਼ੁਰੂ ਕਰਦੀਆਂ ਨੇ, ਔਰ ਫਿਰ ਜਿਹੜਾ ਉਹ ਡਿਵੀਜ਼ਨ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ। ਬਾਹਰ ਤੱਕ ਪਹੁੰਚਦਿਆਂ ਵੀ ਇਹ ਗੱਲ ਸ਼ੁਰੂ ਹੁੰਦੀ ਹੈ, ਔਰ ਫਿਰ ਜਿਹੜਾ ਆ ਵੀ ਕੋਈ ਸਿੱਖ ਜਿਹੜਾ
ਨੈਰੇਟਿਵ ਹੈ ਉਸ ਦੇ ਉੱਤੇ ਸਵਾਲ ਚੁੱਕਦਾ ਹੈ, ਉਸ ਦੇ ਉੱਤੇ ਗਦਾਰੀ ਦਾ ਵੀ ਲੇਬਲ ਲੱਗ ਜਾਂਦਾ ਸੀ, ਮਾਰ ਕੁਟਾਈ ਵੀ। ਗੁਰਦੁਆਰਾ ਮੈਨੇਜਮੈਂਟਾਂ 84 ਤੋਂ ਬਾਅਦ ਜਿਹੜੀਆਂ ਸਰਕਾਰ ਪੱਖੀ ਸੀ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਬੜੀ ਤੇਜ਼ੀ ਦੇ ਨਾਲ, ਸਖਤੀ ਨਾਲ ਸਿੱਖ ਨੌਜਵਾਨ ਕਾਰਵਾਈ ਕਰਦੇ ਸੀ। ਫਿਰ ਜਦੋਂ ਜਥੇਬੰਦੀ ਬਣ ਗਈ, ਮੁੱਖ ਵਰਲਡ ਸਿੱਖ ਆਰਗੇਨਾਈਜੇਸ਼ਨ ਪਹਿਲੀ ਜਥੇਬੰਦੀ ਹੋਣ ਚਾਹੁੰਦੀ ਹੈ ਜੁਲਾਈ 84 ਦੇ ਵਿੱਚ, ਉਹਦੇ 'ਚ ਵੀ ਨੌਜਵਾਨ ਤਬਕਾ ਬੇਕਰਾਰ ਸੀ। ਉਹਨਾਂ ਨੂੰ ਲੱਗਦਾ ਸੀ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਕੋਈ ਫੋਰਸੀਬਲੀ ਜਿਹੜਾ ਕੋਈ ਫੋਰਸਫੁਲ ਜਿਹੜਾ ਉਹ ਕਦਮ ਨਹੀਂ ਲੈ ਰਹੀ, ਐਵੇਂ ਵਿਸ਼ੀ-ਵਾਸ਼ੀ ਕਰ ਰਹੇ ਨੇ। ਉਹਦੇ 'ਚੋਂ ਵੀ ਅੱਗੋਂ ਡਿਵੀਜ਼ਨ ਨਿਕਲੀ। ਪਰ ਮੁੱਕਦੀ ਗੱਲ, ਔਰ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 88 ਦੇ ਵਿੱਚ ਖਾਸ ਤੌਰ 'ਤੇ ਜਦੋਂ ਸਰਕਾਰੀ ਏਜੰਸੀਆਂ ਨੇ ਬੜੀ ਚਲਾਕੀ ਦੇ ਨਾਲ ਜਿਸ ਨੂੰ ਉਹਨਾਂ ਨੇ ਆਪਰੇਸ਼ਨ ਬਲੈਕ ਥੰਡਰ ਕਿਹਾ, ਹੁਣ ਬੇਸ਼ੱਕ ਬਲੈਕ ਥੰਡਰ 2 ਦੇ ਨਾਂ ਨਾਲ ਉਹਨੂੰ ਉਹਨਾਂ ਨੇ ਐਡਰੈਸ ਕੀਤਾ। ਬਲੈਕ ਥੰਡਰ 1 ਤਾਂ ਸੀ ਕਿ ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਹੁੰਦੀ ਹੈ ਤੇ ਉਸ ਤੋਂ ਅਗਲੇ ਦਿਨ 30 ਅਪ੍ਰੈਲ 1986 ਨੂੰ ਸਰਕਾਰੀ ਕਮਾਂਡੋ ਜਿਹੜੇ ਰਾਜੀਵ ਗਾਂਧੀ ਉੱਥੋਂ ਦਿੱਲੀ ਤੋਂ ਭੇਜਦਾ ਹੈ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦਾਖਲ ਹੁੰਦੇ ਨੇ, ਗ੍ਰਿਫਤਾਰੀਆਂ ਹੁੰਦੀਆਂ ਨੇ, ਅਖੰਡ ਪਾਠ ਭੰਗ ਹੁੰਦੇ ਨੇ। ਪਰ ਇਹ ਜਿਹੜਾ 88 ਵਾਲਾ ਸੀ ਆਪਰੇਸ਼ਨ ਦੇ ਨਾਂ ਥੱਲੇ, ਜਿਹਨੂੰ ਅਸਲ 'ਚ ਇਹ ਏਜੰਸੀਆਂ ਦਾ ਹੀ ਕੰਮ ਸੀ, ਬਹੁਤ ਸਾਰੇ ਉਹਨਾਂ ਦੇ ਹੀ ਏਜੰਟ ਸੀ ਅੰਦਰ ਵਾੜੇ ਹੋਏ ਔਰ ਉਹਨਾਂ ਤੋਂ ਗਲਤ ਕੰਮ ਕਰਵਾਏ ਗਏ ਸੀ, ਬਦਨਾਮੀ ਪੂਰੀ ਕੀਤੀ ਗਈ। ਔਰ ਫਿਰ ਉਹਨਾਂ ਨੇ ਓਪਨ ਪਬਲਿਸ਼, ਉਦੋਂ ਤੱਕ KP ਗਿੱਲ ਨੂੰ ਲੈ ਆਏ ਸੀ ਪੰਜਾਬ ਦੇ ਵਿੱਚ, ਔਰ ਉਹਨਾਂ ਨੇ ਪੂਰਾ ਉੱਤੇ ਜਿਹੜੇ ਨੇ ਸਨਾਈਪਰ ਜਿਹੜੇ ਨੇ ਬਿਠਾਏ ਹੋਏ ਛੱਤਾਂ ਤੇ, ਇੰਟਰਨੈਸ਼ਨਲ ਮੀਡੀਆ ਵੀ ਸੱਦਿਆ ਹੋਇਆ ਔਰ ਉਹ ਸਾਰੇ ਦੇ ਥੱਲੇ ਬਾਹਾਂ ਇਕੱਠੀਆਂ ਖੜੀਆਂ ਕਰਾ ਕੇ ਸਰੈਂਡਰ ਦੇ ਨਾਂ ਥੱਲੇ ਇਹ ਉਹ ਸਾਰਾ। ਔਰ ਉਸ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ 'ਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਖਾਸ ਤੌਰ 'ਤੇ ਸੰਘਰਸ਼ ਨੂੰ, ਸਿੱਖਾਂ ਦੇ ਘਰਾਂ ਦੇ ਵਿੱਚ ਹੀ ਡੇਰੇ ਲਾ ਕੇ ਉਹਨਾਂ ਨੂੰ ਜਿਹੜਾ ਹੈ ਉਹ ਬੇਆਬਰੂ ਕੀਤਾ ਜਾਂਦਾ ਸੀ, ਲੁੱਟਿਆ ਜਾਂਦਾ ਸੀ। ਸੋ ਉਸ ਨੇ ਕਾਫੀ ਹੱਦ ਤੱਕ ਡੀਮੋਰਲਾਈਜ਼ ਕਰ ਦਿੱਤਾ ਸੀ। ਮੈਂ ਇਸ ਕੰਟੈਕਸਟ 'ਚ ਹੀ ਗੱਲ ਕਰ ਰਿਹਾ ਔਰ ਇਸ ਲਈ ਬਾਹਰ ਇੱਕ ਡੀਮੋਰਲਾਈਜੇਸ਼ਨ ਸੀ ਔਰ ਕੋਈ ਬਹੁਤਾ ਖਾਲਿਸਤਾਨ ਪ੍ਰਤੀ ਉਤਸ਼ਾਹ ਨਹੀਂ ਸੀ। ਔਰ 84 ਤੋਂ ਬਾਅਦ ਜਿਹੜਾ ਜ਼ਾਹਰ ਹੈ ਜਦੋਂ ਤੁਸੀਂ ਫਾਈਨੈਂਸਿਸ ਦੀ ਗੱਲ ਵੀ ਆਉਂਦੀ ਹੈ, ਫਿਰ ਇੱਕ ਇਲਜ਼ਾਮ ਰਾਈਟਲੀ ਔਰ ਰੋਂਗਲੀ ਸ਼ੁਰੂ ਵੀ ਹੋ ਜਾਂਦਾ ਹੈ ਕਿ ਭਾਈ ਪੈਸੇ ਆਏ ਕਿੱਥੇ ਗਏ, ਕੌਣ ਖਾ ਗਿਆ, ਸ਼ਹੀਦ ਪਰਿਵਾਰਾਂ ਦੇ ਨਾਂ ਥੱਲੇ ਕਿਹਨੂੰ ਕੀ। ਸੋ ਮੈਨੂੰ ਵੀ ਉਦੋਂ ਇਹ ਮਹਿਸੂਸ ਹੋਇਆ ਸੀ ਕਿ ਭਾਈ ਇਹ ਜਿਹੜਾ ਸਾਡਾ ਇਸ਼ੂ ਹੈ ਇਸ ਨੂੰ ਜਦੋਂ ਤੱਕ ਅਸੀਂ ਓਪਨਲੀ, ਬੇਸ਼ੱਕ ਬਿਟਰਨੈਸ ਵੀ ਪੈਦਾ ਹੋਏਗੀ, ਕੁੜਿੱਤਣ ਵੀ ਹੋਏਗੀ ਗੁਰਦੁਆਰਿਆਂ ਦੇ ਦੀਵਾਨ ਹਾਲ ਦੇ ਅੰਦਰ ਵੀ, ਲੇਕਿਨ ਸਾਨੂੰ ਵਿਚਾਰ ਚਰਚਾ ਦਾ ਜਿਹੜਾ ਹੈ ਉਹ ਜ਼ਰੂਰ ਟ੍ਰੈਂਡ ਸ਼ੁਰੂ ਕਰਨਾ ਚਾਹੀਦਾ। ਸੋ ਆਲਮੋਸਟ ਫਰਵਰੀ 92 ਤੋਂ ਲੈ ਕੇ ਫਿਰ ਅਗਲੇ ਇੱਕ ਪੂਰੇ ਸਾਲ, 1.5 ਸਾਲ ਮੈਂ ਨਾਰਥ ਅਮਰੀਕਾ ਦਾ ਹਰ ਵੱਡਾ ਛੋਟਾ ਮੁਕਾਮ ਜਿਹੜਾ ਹੈ ਉਸ ਥਾਂ ਤੱਕ ਗਿਆ। ਜ਼ਾਹਰ ਹੈ ਗੁਰਦੁਆਰਾ ਸਾਹਿਬ 'ਚ ਤਾਂ ਐਡਰੈਸ ਹੁੰਦਾ ਹੀ ਸੀ ਔਰ ਉਸ ਤੋਂ ਬਾਅਦ ਇੱਕ ਇਸ ਖੁੱਲ੍ਹਾ ਸੱਦਾ ਹੁੰਦਾ ਸੀ ਸੰਗਤ ਦੇ ਵਿੱਚ ਕਿ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਸੇ ਹਾਲ ਦੇ ਵਿੱਚ ਸਵਾਲ ਜਵਾਬ ਸੈਸ਼ਨ ਹੋਏਗਾ ਔਰ ਉਹਦੇ 'ਚ ਹਰ ਇੱਕ ਜਿਹੜਾ ਖੁੱਲ੍ਹੇ ਤੌਰ ਦੇ ਉੱਤੇ ਆਪਣੇ ਵਿਚਾਰ ਦੇ ਸਕਦਾ। ਉਹ ਘੰਟਿਆਂ ਬੱਧੀ ਚੱਲਦੇ ਸੀ, ਕਈ ਵਾਰ ਉਹਦੇ 'ਚ ਕੁੜਿੱਤਣ ਵੀ ਹੋਈ। ਲੇਕਿਨ ਮੈਨੂੰ ਹਮੇਸ਼ਾ ਇਹ ਉਦੋਂ ਵੀ ਔਰ ਅੱਜ ਵੀ ਮੈਂ ਸਮਝਦਾ ਵੀ ਸਾਡਾ ਕੇਸ, ਖਾਲਿਸਤਾਨ ਦਾ ਕੇਸ, ਇੰਨਾ ਸੱਚ ਹੱਕ ਇਨਸਾਫ 'ਤੇ ਆਧਾਰਿਤ ਹੈ ਕਿ ਦੁਨੀਆ ਦੀ ਕਿਸੇ ਵੀ ਕੋਰਟ ਦੀ ਇਹ ਸਕਰੂਟਿਨੀ ਨੂੰ ਸਹਿ ਸਕਦਾ ਹੈ ਔਰ ਬਿਨਾਂ ਆਵਾਜ਼ ਉੱਚੀ ਕੀਤਿਆਂ, ਬਿਨਾਂ ਕਿਸੇ ਨੂੰ ਕੋਈ ਐਕਿਊਜ਼ ਕੀਤਿਆਂ ਜਾਂ ਬਿਨਾਂ ਕੋਈ ਜਿਹੜਾ ਹੈ ਉਹ ਕਿਸੇ ਪ੍ਰਤੀ ਮੰਦ ਜ਼ਬਾਨ ਇਸਤੇਮਾਲ ਕੀਤਿਆਂ ਅਸੀਂ ਆਪਣੇ ਕੇਸ ਦੀ ਵਜ਼ਾਹਤ ਕਰ ਸਕਦੇ ਹਾਂ। ਔਰ ਇਹ ਆਲਮੋਸਟ ਜਿਹੜਾ ਸਾਲ, 1.5 ਸਾਲ ਦਾ ਟੂਰ ਸੀ ਅਮਰੀਕਾ ਕੈਨੇਡਾ ਦਾ, ਜਿਹਦੇ 'ਚ ਅਸੀਂ ਕੋਸਟ ਟੂ ਕੋਸਟ ਜਿਹੜਾ ਹੈ ਉਹ ਗਏ, ਉਹਨੇ ਬਹੁਤ ਵੱਡੀ ਤਬਦੀਲੀ ਲਿਆਂਦੀ। ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਕੁਛ ਵਿਰੋਧੀ ਸੀ, ਬਹੁਤ ਵਿਰੋਧ 'ਚ, ਜਿਨ੍ਹਾਂ ਦੇ ਕੁਛ ਐਸੇ ਸੀ ਜਿਨ੍ਹਾਂ ਦੇ ਟੱਬਰਾਂ ਨੇ ਪਿੱਛੇ ਸਫ਼ਰ ਕੀਤਾ ਸੀ ਜਾਲੀ ਕੈਟਾਂ ਰਾਹੀਂ ਔਰ ਉਹਨੂੰ ਸਿੰਘਾਂ ਦੇ ਖਾਤੇ 'ਚ ਪਾ ਕੇ ਦੇਖਦੇ ਸੀ, ਕੋਈ ਸਰਕਾਰ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਸੀ। ਸੋ ਵਿਰੋਧੀ ਥੋੜ੍ਹੇ ਜਿਹੇ ਉਹਨਾਂ ਦਾ ਵਿਰੋਧ ਘਟਿਆ, ਜਿਹੜੇ ਬਿਲਕੁਲ ਫੈਂਸ ਸਿਟਰ ਸੀ, ਕੋਈ ਡਿਸਾਈਡ ਨਹੀਂ ਸੀ ਕਰ ਪਾ ਰਹੇ ਕਿ ਉਹ ਹੱਕ ਦੇ ਵਿੱਚ ਨਿਤਰੇ, ਜਿਹੜੇ ਪਹਿਲਾਂ ਹੀ ਹੱਕ 'ਚ ਸੀ ਲੇਕਿਨ ਮਾਯੂਸ ਹੋਏ ਸੀ, ਉਹਨਾਂ ਦੇ ਵਿੱਚ ਨਵੀਂ ਐਨਰਜੀ ਭਰੀ ਔਰ ਅਸੀਂ 93 ਤੱਕ ਪਹੁੰਚਦੇ ਹਾਂ। ਇੱਕ ਫੁੱਲ ਸਕੇਲ ਮੂਵਮੈਂਟ ਜਿਹੜੀ ਹੈ ਉਹ ਹਰ ਪਾਸੇ ਦੇਖੀ, ਪ੍ਰੋਟੈਸਟ ਵੀ ਸ਼ੁਰੂ ਹੋਏ ਸਰਕਾਰੀ ਜ਼ਬਰ ਦੇ ਖਿਲਾਫ ਔਰ ਫਿਰ ਇਸੇ ਪੀਰੀਅਡ 'ਚ
क्योंकि 92 तो 94 ਦੇ ਵਿਚਾਲੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਸੋ ਆਲਰੇਡੀ ਉਸ ਗੱਲ ਨੇ ਵੀ ਹੈਲਪ ਕੀਤੀ ਗੱਲ ਨੂੰ ਅੱਗੇ ਤੋਰਨ 'ਚ। ਸੋ ਇਹ ਮੈਂ ਇਸ ਲਈ ਰਿਪੀਟ ਕਰ ਰਿਹਾ ਕਿ ਅੱਜ ਵੀ ਪੰਜਾਬ ਦੇ ਵਿੱਚ ਮੈਨੂੰ ਉਹ ਮਾਹੌਲ ਨਜ਼ਰ ਆ ਰਿਹਾ ਹੈ ਜਿੱਥੇ ਕਿਸਾਨ ਮੋਰਚਾ ਇੱਕ ਚਰਨਿੰਗ ਪੁਆਇੰਟ ਬਣਿਆ। ਉਹਦੇ 'ਚ ਸਿੱਖ ਕੌਮ ਨੇ ਆਪਣੀ ਤਾਕਤ ਵੀ ਦਿਖਾਈ। 35 ਮਿਲੀਅਨ ਸਿੱਖਾਂ ਦੇ ਉਸ ਡਿਟਰਮਿਨਡ ਐਫਰਟ ਨੇ ਮੋਦੀ ਨੂੰ ਗੋਡਿਆਂ ਪਰਨੇ ਲਿਆਂਦਾ, ਖੇਤੀ ਕਾਨੂੰਨ ਵਾਪਸ ਹੋਏ। ਲੇਕਿਨ ਇਸ ਦੌਰ ਦੇ ਵਿੱਚ ਜਿਹੜਾ ਇੱਕ ਪੈਰਲਲ ਸਿੱਖ ਅਵੇਅਰਨੈਸ ਦਾ ਖਾਸ ਤੌਰ ਤੇ ਦੀਪ ਸਿੱਧੂ ਔਰ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਉਸ ਦੇ ਗੀਤਾਂ ਦੇ ਰਾਹੀਂ ਔਰ ਇੱਕ ਨੌਜਵਾਨੀ ਦੇ ਵਿੱਚ ਉਭਾਰ ਔਰ ਜਿਸ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਡਾਇਸਪੋਰਾ ਦੇ ਵਿੱਚ ਰੈਫਰੈਂਡਮ 2020 ਦਾ ਮੂਵ ਜਿਹੜਾ ਉਦੋਂ ਯੂਕੇ 'ਚ ਸੀ, ਫਿਰ ਪੈਰਿਸ ਔਰ ਇਟਲੀ ਰੋਮ ਤੋਂ ਹੁੰਦਾ ਹੋਇਆ ਟੋਰਾਂਟੋ ਤੱਕ ਪਹੁੰਚਿਆ। ਇਸ ਨੇ ਉਸ ਯੂਥ ਜਨਰੇਸ਼ਨ ਨੂੰ ਵੀ ਹੁਣ ਅਸੀਂ ਜਦੋਂ ਲਗਭਗ 3 ਦਹਾਕਿਆਂ ਤੋਂ ਜ਼ਿਆਦਾ ਤੋਂ ਬਾਅਦ ਗੱਲ ਕਰ ਰਹੇ ਉਸ ਨੂੰ ਐਨਰਜਾਈਜ਼ ਕੀਤਾ। ਔਰ ਇਹ ਟ੍ਰੈਂਡ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਚੰਗਾ ਟ੍ਰੈਂਡ ਹੈ ਜਿਸ ਦੇ ਵਿੱਚ ਸਵਾਲ ਪੁੱਛੇ ਜਾਂਦੇ ਨੇ ਔਰ ਸ਼ੰਕੇ ਵੀ ਜ਼ਾਹਰ ਕੀਤੇ ਜਾਂਦੇ ਨੇ। ਸੋਸ਼ਲ ਮੀਡੀਆ ਜ਼ਾਹਰ ਹੈ ਇੱਕ ਗੇਮ ਚੇਂਜਰ ਹੈ। ਹੁਣ ਇਸ ਸਾਰੇ ਦੌਰ ਦੇ ਵਿੱਚ ਇੱਕ ਜਿਹੜਾ ਲਫ਼ਜ਼ ਜਿਵੇਂ ਨੈਰੇਟਿਵ, ਇਹ ਮੈਨੂੰ ਚੰਗਾ ਲੱਗਦਾ ਕਿ ਬਈ ਕਿਉਂਕਿ 90ਵਿਆਂ ਦੇ ਵਿੱਚ ਜਦੋਂ ਇਸ ਕਿਸਮ ਦਾ ਰੁਝਾਨ ਸੀ ਤਾਂ ਇੱਕ ਹਰ ਪਾਸੇ ਹੁੰਦਾ ਸੀ ਜੀ ਸਾਡਾ ਆਪਣਾ ਥਿੰਕ ਟੈਂਕ ਹੋਣਾ ਚਾਹੀਦਾ ਹੈ। ਔਰ ਫਿਰ ਉਦੋਂ ਇੱਕ ਸ਼ਾਇਰ ਉਹਨਾਂ ਨੇ ਥਿੰਕ ਟੈਂਕ ਦਾ ਪੰਜਾਬੀ ਅਨੁਵਾਦ ਕੀਤਾ ਸੀ ਸੋਚ ਸਮੁੰਦਰ, ਕਿ ਭਾਈ ਆਪਣੇ ਹੋਣ ਔਰ ਜਿਹੜੇ ਸਟ੍ਰੈਟਜੀ ਪਲਾਨ ਕਰਨ। ਸੋ ਫਿਰ ਅਸੀਂ ਜਦੋਂ 2014 ਦੇ ਵਿੱਚ ਮੋਦੀ ਕਿਆਂ ਦੇ ਕੋਲ ਪਾਵਰ ਆ ਜਾਂਦੀ ਹੈ, ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਤਾਂ ਉਹ ਥਿੰਕ ਟੈਂਕ ਤਾਂ ਉਹਨਾਂ ਦੇ ਆਪਣੇ RSS ਦੇ 100 ਸਾਲ ਤੋਂ ਬੈਠੇ ਹੀ ਬੈਠੇ ਸੀ। ਉਹਨਾਂ ਦਾ ਸਭ ਤੋਂ ਜ਼ਿਆਦਾ ਜ਼ੋਰ ਸੀ, ਜ਼ੋਰ ਤਾਂ 84 ਤੋਂ ਬਾਅਦ ਵੀ ਜਾਂ ਉਸ ਪੀਰੀਅਡ 'ਚ ਵੀ 80s ਦੇ ਵਿੱਚ ਵੀ ਮੀਡੀਆ ਨੇ ਹੀ ਨੈਰੇਟਿਵ ਸਿਰਜਿਆ, ਇੰਡੀਅਨ ਮੀਡੀਆ ਨੇ। ਔਰ ਸਾਡਾ ਇੱਕ ਵੱਡਾ ਤਬਕਾ ਉਸ ਦਾ ਅਸਰ ਕਬੂਲਦਾ ਸੀ, ਦੁਨੀਆ ਵੀ ਕਬੂਲਦੀ ਸੀ। ਪਰ ਜਿੰਨੀ ਫੋਰਸਫੁਲੀ ਹਿੰਦੂਤਵੀਆਂ ਨੇ ਆਪਣਾ ਹਿੰਦੂਤਵਾ ਦਾ ਨੈਰੇਟਿਵ ਔਰ ਸਿੱਖ ਮੂਵਮੈਂਟ ਔਰ ਸਾਡੇ ਆਈਕੋਨਿਕ ਫਿਗਰਸ ਨੂੰ ਜਿਹੜਾ ਉਹ ਬਿਲਕੁਲ ਹਨੇਰੇ 'ਚ ਸੁੱਟਣ ਲਈ, ਜਾਂ ਤਾਂ ਇੰਦਰਾ ਗਾਂਧੀ ਪੀਰੀਅਡ ਤਾਂ ਟੋਟਲ ਨੈਗੇਟਿਵਿਟੀ ਹੁੰਦੀ ਰਹੀ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹਨਾਂ ਨੇ ਮਿੱਥਿਆ ਕਿ ਵੀ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਵਿਰੋਧ ਕੀਤੇ ਹੁਣ ਕਿਉਂਕਿ ਬਰਾਬਰ ਦੀ ਅਵੇਅਰ ਹੈ ਉਹਨੂੰ ਇਗਨੋਰ ਹੀ ਕਰਦੇ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਭਾਈ ਇਹ ਇੰਨੀ ਵੱਡਾ ਇਕੱਠ ਜਿਹੜਾ ਟੋਰਾਂਟੋ ਦੇ ਵਿੱਚ ਰੈਫਰੈਂਡਮ ਦੇ ਹੱਕ ਦੇ ਵਿੱਚ ਹੁੰਦਾ ਹੈ ਉਸ ਨੂੰ ਬਿਲਕੁਲ ਗੋਲ ਕਰ ਦਿੱਤਾ ਗਿਆ, ਕਿਤੇ ਉਹਦੀ ਖਬਰ ਤੱਕ ਨਹੀਂ ਬਣਨ ਦਿੱਤੀ ਗਈ। ਔਰ ਮੇਨ ਸਟ੍ਰੀਮ ਕੈਨੇਡੀਅਨ ਮੀਡੀਆ ਜਾਂ ਈਵਨ ਰॉयटर, ਐਸੋਸੀਏਟਿਡ ਪ੍ਰੈਸ, ਇਹਨਾਂ 'ਚ ਵੀ ਸਾਨੂੰ ਦੇਖਣ 'ਚ ਨਹੀਂ ਆਇਆ। ਸੋ ਜ਼ਾਹਰ ਹੈ ਕਿ ਭਾਈ ਜਿੱਥੇ TV 84 ਪਿਛਲੇ 10 ਸਾਲ ਤੋਂ ਪੰਥ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ, ਕਿਉਂਕਿ ਸਾਡੀ ਆਵਾਜ਼ ਪੰਥ ਲਈ ਹੈ, ਪੰਥ ਵੱਲੋਂ ਹੈ, ਪੰਥ ਵਾਸਤੇ ਹੈ, ਕਿਉਂਕਿ ਹੋਰ ਤਾਂ ਥਰਡ ਸਾਡਾ ਕੋਈ ਮੋਟਿਵ ਨਹੀਂ ਹੈ। ਸੋ ਸਾਡੀ ਕੋਸ਼ਿਸ਼ ਹੈ ਵੀਰ ਚਰਨਜੀਤ ਸਿੰਘ ਜੀ ਕਿ ਅਸੀਂ ਇਸ ਨੈਰੇਟਿਵ ਨੂੰ ਹੋਰ ਵੀ ਮਜ਼ਬੂਤੀ ਦੇ ਨਾਲ, ਸਾਡੇ ਕੋਲ ਹੋਰ ਵੀ ਸਾਧਨ ਹੋਣ ਔਰ ਤੁਹਾਡੇ ਵਰਗੇ ਵੀਰ ਜਦੋਂ ਸਪਾਂਸਰ ਕਰਦੇ ਨੇ ਪ੍ਰੋਗਰਾਮ ਨੂੰ ਤੇ ਸਾਡੀ ਗੱਲ ਜਿਹੜੀ ਹੈ ਉਹ ਹੋਰ ਦੂਰ ਤੱਕ ਜਾਣ ਦੀ ਜਿਹੜੀ ਸਾਨੂੰ ਹਿੰਮਤ ਮਿਲਦੀ ਹੈ। ਔਰ ਤੁਹਾਡਾ ਇਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਹੁਣ ਗੱਲ ਕਿਉਂਕਿ ਸ਼ੁਰੂ ਵੀ ਨੈਰੇਟਿਵ ਤੋਂ ਔਰ ਸਟਰਗਲ ਔਰ ਬਹੁਤ ਕੁਝ ਤਾਂ ਇਸ ਪਹਿਲੇ ਹਿੱਸੇ 'ਚ ਹੀ ਆ ਗਿਆ। ਹੁਣ ਗੱਲ ਕਰੀਏ 20 ਸਤੰਬਰ 1981 ਦੀ। ਹੁਣ 20 ਸਤੰਬਰ 1981 ਆਲਮੋਸਟ 41 ਸਾਲ ਬਣ ਜਾਂਦੇ ਨੇ। ਔਰ ਕਈ ਵਾਰ ਜਦੋਂ ਤੁਸੀਂ ਕੱਲ ਮੈਂ ਕਿਸੇ ਦਾ ਪੜ੍ਹ ਰਿਹਾ ਸੀ ਕਿ ਵੀ ਜਦੋਂ ਕਿਸੇ ਇਨਸਾਨ ਦੇ ਲਾਸਟ ਸਮਾਂ ਆਉਂਦਾ ਹੈ ਜਾਂ ਉਸ ਦੇ ਅਖੀਰਲਾ ਵਕਤ ਚੱਲ ਰਿਹਾ ਹੁੰਦਾ ਹੈ ਤੇ ਉਸ ਦੇ ਅੰਦਰ ਕੀ ਚੱਲ ਰਿਹਾ ਹੁੰਦਾ, ਹਰ ਇੱਕ ਨੇ ਆਪੋ ਆਪਣੇ ਜਿਹੜੇ ਨੇ ਕੋਈ ਬਿਆਨ ਕਰ ਸਕੇ ਕਿਸੇ ਨੇ ਕੀ। ਲੇਕਿਨ ਇੱਕ ਪਾਰਟ ਜਿਹੜਾ ਉਹ ਹਰ ਇੱਕ ਨੇ ਬਿਆਨਿਆ ਕਿ ਵੀ ਉਹਨਾਂ ਨੂੰ ਫਿਰ ਉਹ ਜਿਹੜਾ ਬਚਪਨ ਤੋਂ ਲੈ ਕੇ ਜਿਹੜਾ ਸਾਰਾ ਸਫ਼ਰ ਹੈ ਉਹ ਇੱਕ ਰੀਲ ਵਾਂਗ ਤੁਹਾਡੇ ਅੰਦਰ ਸ਼ੁਰੂ ਹੋ ਜਾਂਦਾ ਹੈ ਕਿ ਤੁਸੀਂ ਕਿੱਥੇ, ਤੁਹਾਡੀ ਜਨਮ ਭੂਮੀ ਕਿੱਥੇ, ਕੀ ਕਿਹਨਾਂ ਹਾਲਾਤਾਂ 'ਚ ਪਲੇ, ਕਿੱਥੇ ਗਏ, ਕੀ ਆਏ, ਕੌਣ ਮਿਲਿਆ। ਔਰ ਉਹ ਤੁਸੀਂ ਜਾਗਤ ਹਾਲਤ ਦੇ ਵਿੱਚ ਹੁੰਦੇ ਹੋ,
ਅੱਧ ਜਾਗਤ ਦੇ ਵਿੱਚ, ਪਰ ਉਹ ਤੁਹਾਨੂੰ ਜਿਹੜਾ ਹੈ ਉਹ ਲਗਾਤਾਰਤਾ ਨਾਲ ਤੁਸੀਂ ਉਸ ਸਫ਼ਰ ਨੂੰ ਤੈਅ ਕਰ ਰਹੇ ਹੁੰਦੇ ਹੋ। ਔਰ ਉਹ ਜਿਹੜਾ ਇੰਨੇ ਵਰਿਆਂ ਦਾ ਸਫ਼ਰ ਹੈ 70-80 ਸਾਲ ਦਾ, ਜੇ ਅਸੀਂ ਭਰਪੂਰ ਉਮਰ 'ਚ ਕਹਿਣਾ ਹੋਏ, ਉਹ ਇੱਕ ਬਰੀਫ ਰੀਲ ਦੇ ਵਿੱਚ ਬੰਦ ਹੋਇਆ ਹੁੰਦਾ ਹੈ। ਔਰ ਬਹੁਤ ਵਾਰ ਮੈਨੂੰ ਲੱਗਦਾ ਕਿ ਵੀ ਇਹ ਜਿਹੜੇ ਪੁਰਾਣੇ ਕੁਛ ਸੀ ਕਿ ਜੀ ਉਹ ਬੈਠੇ ਹੁੰਦੇ ਨੇ ਦੋ ਚਿੱਤਰਗੁਪਤ, ਜਿਸ ਨੂੰ ਕਬੀਰ ਸਾਹਿਬ ਨੇ ਵੀ ਆਪਣੇ ਇੱਕ ਸ਼ਬਦ ਦੇ ਵਿੱਚ ਕਿਹਾ ਕਿ ਭਈ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ, ਕਿ ਵੀ ਇੱਕ ਦਾ ਨਾਂ ਕਾਇਤ ਹੈ, ਇੱਕ ਦਾ ਚੇਤੂ ਹੈ। ਔਰ ਇਹ ਪੁਰਾਣਾ ਲੋਕਾਂ ਦਾ ਲੋਕ ਬਿਲੀਫ ਸੀ ਕਿ ਜੀ ਅੰਦਰ ਦੋ ਦੂਤ ਬੈਠੇ, ਜੋ ਤੁਸੀਂ ਕਰ ਰਹੇ ਹੁੰਦੇ ਹੋ ਹੁੰਦਾ। ਹੁਣ ਜਦੋਂ ਤੱਕ ਤਾਂ ਇਹ ਡਿਜੀਟਲ ਸਿਸਟਮ ਨਹੀਂ ਸੀ ਆਇਆ ਔਰ ਇਹ ਕਿੰਨੇ ਗੀਗਾਬਾਈਟ ਮੈਮਰੀ ਹੈ ਤੇ ਕਿੰਨਾ ਉਦੋਂ ਲੱਗਦਾ ਸੀ ਵੀ ਸਿਆਹੀ ਡੋਬੂ ਕਿੱਥੇ ਰੱਖਦੇ ਹੋਣੇ ਨੇ, ਲਿਖ ਕੇ ਕਾਗਜ਼ ਕਿੱਥੇ ਇਕੱਠੇ ਕਰਦੇ ਹੁੰਦੇ ਨੇ। ਪਰ ਹੁਣ ਸਮਝ ਆ ਗਿਆ ਵੀ ਨਹੀਂ, ਇਹ ਜੇ ਬੰਦੇ ਦੇ ਬਣਾਏ ਦਿਮਾਗ ਚੋਂ ਅੱਗੋਂ ਇਹ ਨਿਕਲਿਆ ਤੇ ਉਹ ਤਾਂ ਉਹਨਾਂ ਨੇ ਜਿੰਨੇ ਮਰਜ਼ੀ ਗੀਗਾਬਾਈਟ ਦੀ ਮੈਮਰੀ ਜਿਹੜੀ ਆ ਉਹ ਸਟੋਰ ਕੀਤੀ ਹੁੰਦੀ ਹੈ, ਉਹ ਤਾਂ ਆਲਰੇਡੀ ਨਰਵ ਸੈਲਸ ਦੇ ਵਿੱਚ ਹੀ ਤੁਹਾਡੀ ਮੈਮਰੀ ਪਈ ਹੁੰਦੀ ਹੈ। ਉਹਦੇ ਤੇ ਕਲਿੱਕ ਵੱਜਣ ਦੀ ਲੋੜ ਹੈ ਤੇ ਉਹ ਸਾਰੀ ਰੀਲ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਸਿਆਸੀ ਘਟਨਾਵਾਂ ਜਾਂ ਈਵਨ ਸਮਾਜਿਕ ਘਟਨਾਵਾਂ ਬਾਰੇ ਤੁਹਾਡੀ ਕਰੰਟ ਮੈਮਰੀ ਤੁਹਾਨੂੰ ਕਈ ਵਾਰ ਪਿੱਛੇ ਲੈ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਡੇ ਟੂ ਡੇ 'ਚ ਉਲਝ ਜਾਂਦੇ ਹੋ ਤੇ ਤੁਹਾਨੂੰ ਹੁੰਦਾ ਨਹੀਂ। ਔਰ ਮੈਂ ਜਦੋਂ 20 ਸਤੰਬਰ ਅੱਜ ਸਵੇਰੇ ਉੱਠਦੇ ਆਇਆ ਤੇ ਮੈਨੂੰ ਆਇਆ ਖਿਆਲ, ਮੈਂ ਕਿਹਾ 20 ਸਤੰਬਰ ਦਾ ਕੋਈ ਖਾਸ ਸਬੰਧ ਹੈ। ਫਿਰ ਇੱਕਦਮ ਦੂਸਰਾ ਕਲਿੱਕ ਹੋਇਆ ਕਿ ਵੀ 20 ਸਤੰਬਰ 1981 ਦਾ ਤੇ ਉਹ ਦਿਨ ਹੈ ਜਿੱਦਣ ਅਸੀਂ ਸਕੂਟਰਾਂ ਦੇ ਉੱਤੇ ਜਲੰਧਰ ਤੋਂ ਚੌਂਕ ਮਹਿਤਾ ਪਹੁੰਚੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਔਰ ਚਾਰ ਚੁਫੇਰੇ ਗੱਡੀਆਂ ਬੰਦ ਸੀ, ਬੱਸਾਂ ਬੰਦ ਸੀ, ਔਰ ਅੱਗੇ ਜਿਹੜਾ ਲੱਖਾਂ ਦਾ ਇਕੱਠ। ਔਰ ਉਸ ਤੋਂ ਪਹਿਲਾਂ ਜਿਹੜਾ ਸਾਰਾ ਇੱਕ ਮੀਡੀਆ ਬਿਲਟ ਹੋਇਆ ਸੀ ਨੈਰੇਟਿਵ ਕਿ ਜੀ ਕਿਵੇਂ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਲਾਲਾ ਜਗਤ ਨਾਰਾਇਣ, ਕਿਉਂਕਿ ਪੰਜਾਬ ਦੇ ਵਿੱਚ ਜੇ ਅਸੀਂ ਧਾਰਮਿਕ ਔਰ ਸਿਆਸੀ ਸਟਰਗਲਸ ਦੀ ਗੱਲ ਕਰੀਏ ਤੇ ਫਿਰ ਇਹ ਦੋਨੋਂ ਪਾਸਿਓਂ ਧਾਰਮਿਕ ਤਾਂ ਜੇ ਕਹਿਣਾ ਹੋਏ ਕਿ ਕਰੰਟ ਸਟਰਗਲ ਵੱਲ ਜਿਹੜਾ ਪਹਿਲਾ ਸਟੈਪ ਜਾਂ ਪਹਿਲਾ ਟਰਨਿੰਗ ਪੁਆਇੰਟ ਉਹ ਤਾਂ ਫਿਰ 13 ਅਪ੍ਰੈਲ 1978 ਹੈ, ਜਿਸ ਦਿਨ ਵਿਸਾਖੀ ਵਾਲੇ ਦਿਨ ਪੰਜਾਬ 'ਚ ਅਕਾਲੀਆਂ ਦੀ ਹਕੂਮਤ, ਸ੍ਰੀ ਅੰਮ੍ਰਿਤਸਰ ਸ਼ਹਿਰ ਖਾਲਸਾ ਸਾਜਨਾ ਦਿਵਸ ਔਰ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਅਖੰਡ ਕੀਰਤਨੀ ਜਥੇ ਔਰ ਦਮਦਮੀ ਟਕਸਾਲ ਦੋਨਾਂ ਦੇ ਸਿੰਘ ਉਹਦੇ ਵਿੱਚ ਮੌਜੂਦ ਸਨ। ਕਿਵੇਂ ਉਹਨਾਂ ਨੂੰ ਨਰਕਧਾਰੀਆਂ ਦੇ ਵੱਲੋਂ ਸ਼ਹੀਦ ਕੀਤਾ ਗਿਆ ਔਰ ਉਹ ਨਰਕਧਾਰੀ ਜਿਨ੍ਹਾਂ ਨੂੰ ਅੰਮ੍ਰਿਤਸਰ ਸ਼ਹਿਰ 'ਚ ਇਕੱਠ ਕਰਨ ਦਾ ਜਿਹੜਾ ਉਹ ਇਜਾਜ਼ਤ ਦਿੱਤੀ ਗਈ, ਹਥਿਆਰਾਂ ਦੇ ਨਾਲ ਉਹ ਲੈਸ ਸਨ ਔਰ ਪੀਸਫੁਲ ਅੰਦਾਜ਼ ਦੇ ਵਿੱਚ ਇਹ ਸਿੰਘ ਪ੍ਰੋਟੈਸਟ ਦੇ ਲਈ ਅੱਗੇ ਗਏ ਔਰ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ। 13 ਸਿੰਘ ਸ਼ਹੀਦ ਹੋਏ ਔਰ ਦਰਜਨਾਂ ਹੋਰ ਜ਼ਖਮੀ ਹੋਏ। ਸੋ ਇਹ ਪਹਿਲਾ ਜਿਹੜੀ ਦਿੱਲੀ ਸਟੇਟ ਹੈ ਉਹਨਾਂ ਨੇ ਗੁਰੂ ਡਮ ਦੇ ਥਰੂ ਜਿਹੜੀ ਹੈ ਪ੍ਰੋਕਸੀ ਵਾਰ ਧਾਰਮਿਕ ਤੌਰ, ਕਿਉਂਕਿ ਇਸੇ ਗੁਰੂ ਡਮ ਨੂੰ 47 ਤੋਂ ਬਾਅਦ ਉਹਨਾਂ ਨੇ ਰਾਧਾ ਸੁਆਮੀ, ਨਿਰੰਕਾਰੀ, ਇਹ ਸਾਰੇ ਇਹਨਾਂ ਦੇ ਹੀ ਖੜੇ ਕੀਤੇ ਹੋਏ ਸੀ। ਇਹ ਧਾਰਮਿਕ ਪਾਰਟ ਤੋਂ ਅਸੀਂ ਇਸ ਸਟਰਗਲ ਦੀ ਸ਼ੁਰੂਆਤ ਦੇਖਦੇ ਔਰ ਇਸ ਚੋਂ ਫਿਰ ਇੱਕ ਪਾਸੇ ਬੱਬਰ ਖਾਲਸਾ ਜਥੇਬੰਦੀ ਵੀ ਨਿਕਲਦੀ ਹੈ ਉਸੇ ਦੌਰ ਦੇ ਵਿੱਚ, ਔਰ ਸੰਤ ਪਿੰਡਰਾਂ ਵਾਲੇ ਜਿਹੜੇ 1977 ਦੇ ਵਿੱਚ ਜਿਨ੍ਹਾਂ ਨੂੰ ਦਮਦਮੀ ਟਕਸਾਲ ਦੀ ਸੇਵਾ ਸੰਭਾਲ ਮਿਲੀ ਸੀ, ਔਰ ਉਸ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਨਿਰੰਕਾਰੀ ਨਕਲੀ ਨਿਰੰਕਾਰੀ ਡੇਂਜਰ ਨੂੰ ਪਛਾਣਦਿਆਂ ਇਹਨਾਂ ਨੂੰ ਕਨਫਰੰਟ ਕਰਨਾ ਸ਼ੁਰੂ ਕੀਤਾ ਸੀ। ਕਿਉਂਕਿ ਉਹਨਾਂ ਜ਼ਮਾਨਿਆਂ 'ਚ ਗੁਰਦਾਸਪੁਰ ਦੇ ਵਿੱਚ ਜਿਹੜਾ ਡਿਪਟੀ ਕਮਿਸ਼ਨਰ ਨਿਰੰਜਨ ਸਿੰਘ ਸੀ ਨਿਰੰਕਾਰੀ ਸੀ, ਔਰ ਇਹ ਜਿਹੜੀ ਜਿੱਥੋਂ ਸੰਤ ਕਰਤਾਰ ਸਿੰਘ ਹੋਰਾਂ ਨੇ ਇਹ ਸਾਰੀ ਵੰਗਾਰ ਪਾਈ ਔਰ ਇਹਨਾਂ ਦੇ ਨਿਰੰਕਾਰੀ ਭਵਨਾਂ ਦੇ ਖਿਲਾਫ ਪ੍ਰੋਟੈਸਟ ਔਰ ਇਹਨਾਂ ਦੇ ਉਸ ਫਰੇਬ ਸਮਾਗਮਾਂ ਨੂੰ ਰੋਕਣ ਦਾ ਯਤਨ ਸੀ, ਸੰਤ ਪਿੰਡਰਾਂ ਵਾਲਿਆਂ ਨੇ ਉਸ ਨੂੰ ਹੀ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਔਰ 13 ਅਪ੍ਰੈਲ 1978 ਦਾ ਜਿਹੜਾ ਦਿਨ ਸੀ ਉਹ ਖਾਸ ਤੌਰ ਤੇ ਫਿਰ ਇੱਕ ਟਰਨਿੰਗ ਪੁਆਇੰਟ ਬਣਿਆ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਸੰਤ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਦਾ ਉਭਾਰ ਵੀ ਹੋਇਆ ਔਰ ਉਸ ਪੀਰੀਅਡ ਦੇ ਵਿੱਚ ਜਿਹੜਾ ਦਿੱਲੀ 'ਚ ਮੁਰਾਰਜੀ ਦੇਸਾਈ ਦੀ ਹਕੂਮਤ ਸੀ, ਜਨਤਾ ਪਾਰਟੀ ਦੀ ਗਵਰਨਮੈਂਟ ਸੀ ਔਰ ਇਹ ਉਹ ਦੌਰ ਸ਼ੁਰੂ ਹੁੰਦਾ। ਪਰ ਜੇ ਇਸ ਮੂਵਮੈਂਟ ਦਾ ਸਿਆਸੀ ਔਰ ਖਾਸ ਤੌਰ ਤੇ ਕਿਵੇਂ ਉਸ ਤੇ, ਕਿਉਂਕਿ ਉਦੋਂ ਤੱਕ ਲੜਾਈ ਸਿੱਧੇ ਤੌਰ ਤੇ ਸਟੇਟ ਦੇ ਨਾਲ ਹੀ ਸੀ ਔਰ ਉਸ ਦਾ
ਸਟੇਟ ਵੱਲੋਂ ਜਿਹੜਾ ਉਹ ਪੂਰੀ ਪੈਟਰਨੇਜ ਦਿੱਤੀ ਗਈ ਨਿਰੰਕਾਰੀਆਂ ਨੂੰ। ਲੇਕਿਨ ਇਸ ਨਿਰੰਕਾਰੀ ਮੂਵਮੈਂਟ ਦਾ ਇੱਕ ਹਿੱਸਾ ਸੀ ਕਿ ਉਸ ਵੇਲੇ ਨਿਰੰਕਾਰੀਆਂ ਦੀ ਸਟੇਜ ਤੇ ਲਾਲਾ ਜਗਤ ਨਾਰਾਇਣ ਜਿਹੜਾ ਕਿ ਨਫ਼ਰਤ ਦਾ ਵਪਾਰੀ ਜਿਹੜਾ ਅਖਬਾਰ ਸਮੂਹ ਸੀ ਜਲੰਧਰ ਦੇ ਵਿੱਚ, ਜਿਨ੍ਹਾਂ ਦੇ ਵਿੱਚ ਹਿੰਦ ਸਮਾਚਾਰ, ਪੰਜਾਬ ਕੇਸਰੀ ਔਰ ਬਾਅਦ ਦੇ ਵਿੱਚ ਨਿਰੰਕਾਰੀਆਂ ਦੇ ਪੈਸੇ ਨਾਲ ਜਗਬਾਣੀ ਨਾਂ ਦੀ ਅਖਬਾਰ ਵੀ ਸ਼ੁਰੂ ਕੀਤੀ ਗਈ, ਉਹਨਾਂ ਨੇ ਖੁੱਲ੍ਹ ਕੇ ਔਰ ਉੱਥੇ ਸਟੇਜ ਤੇ ਵੀ ਮੌਜੂਦ ਸੀ, ਨਿਰੰਕਾਰੀਆਂ ਦੇ ਹੱਕ ਦੇ ਵਿੱਚ ਸਟੇਟਮੈਂਟ ਵੀ ਦਿੱਤੀ, ਵਿਟਨੈਸ ਸੀ ਬਣਿਆ ਜਦੋਂ ਕਰਨਾਲ ਇਹ ਕੇਸ ਟ੍ਰਾਂਸਫਰ ਕੀਤਾ ਗਿਆ। ਔਰ ਇਹ ਤਿੰਨੋਂ ਹੀ ਅਦਾਰੇ, ਜਿਹੜਾ ਜਗਬਾਣੀ ਬਾਅਦ 'ਚ ਆਇਆ, ਪਹਿਲਾਂ ਉਰਦੂ ਹਿੰਦ ਸਮਾਚਾਰ ਔਰ ਪੰਜਾਬ ਕੇਸਰੀ, ਉਹਦੇ 'ਚ ਖੁੱਲ੍ਹ ਕੇ ਸਿੱਖ ਕੌਮ ਦੇ ਖਿਲਾਫ, ਅਕਾਲ ਤਖਤ ਦੇ ਖਿਲਾਫ ਔਰ ਜਥੇਦਾਰ ਗੁਰਦਿਆਲ ਸਿੰਘ ਜਨੋਹਾ ਉਦੋਂ ਅਮਰੀਕਾ ਆਏ ਸੀ ਉਹਨਾਂ ਦਿਨਾਂ 'ਚ, ਉਹਨਾਂ ਦੇ ਖਿਲਾਫ ਬਹੁਤ ਕੁਝ ਕਿਹਾ ਗਿਆ। ਔਰ ਇਹ ਪਾਰਟ ਸੀ ਕਿ ਵੀ ਪੰਜਾਬ ਦੇ ਇਹੀ ਤਬਕਾ ਆਰੀਆ ਸਮਾਜੀ ਜਿਨ੍ਹਾਂ ਨੇ 1951 ਦੇ ਵਿੱਚ ਸਭ ਤੋਂ ਪਹਿਲਾਂ ਮੁਹਿੰਮ ਸ਼ੁਰੂ ਕੀਤੀ ਸੀ ਕਿ ਭਾਈ ਆਪਣੀ ਮਾਂ ਬੋਲੀ ਪੰਜਾਬੀ ਨਾ ਲਿਖਾਓ, ਹਿੰਦੀ ਲਿਖਾਓ। ਔਰ ਉਹਦੇ ਨਾਲ ਇਹ ਜਦੋਂ ਧਾਰਮਿਕ ਤੌਰ ਦੇ ਉੱਤੇ ਇਹਨਾਂ ਵੱਲੋਂ ਵੀ ਖੁੱਲ੍ਹ ਕੇ ਜਿਹੜਾ ਉਹ ਨਿਰੰਕਾਰੀਆਂ ਦੀ ਜ਼ੁਬਾਨ ਹੀ ਬੋਲੀ ਗਈ, ਰਾਦਰ ਮੋਰ ਲਾਇਲ ਦੈਨ ਦਾ ਕਿੰਗ ਵਾਂਗ ਹੋਏ, ਤੇ ਫਿਰ ਇਹ ਜਗਤ ਨਾਰਾਇਣ ਵੀ ਜਿਹੜਾ ਨਿਸ਼ਾਨੇ ਤੇ ਆਇਆ। ਔਰ ਇਵੈਂਚੁਅਲੀ ਦੋ ਸਿੱਖ ਨੌਜਵਾਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਸਜ਼ਾ ਯਾਫਤਾ ਕਰ ਦਿੱਤਾ। ਹੁਣ ਕਿਉਂਕਿ ਪਿੰਡਾਂ ਵਾਲਿਆਂ ਦਾ ਉਭਾਰ ਹੋ ਰਿਹਾ ਸੀ, ਆਲਰੇਡੀ ਨਿਰੰਕਾਰੀਆਂ ਨੂੰ ਸਜ਼ਾ ਦੇਣ ਦੀ, ਕਿਉਂਕਿ 13 ਸਿੰਘ ਸ਼ਹੀਦ ਹੋਏ ਸੀ, ਸੋ ਇਹ ਬਿਨਾਂ ਕਿਸੇ ਠੋਸ ਸਬੂਤ ਦੇ ਲਾਲਾ ਜਗਤ ਨਾਰਾਇਣ ਦੀ ਗ੍ਰਿਫਤਾਰੀ, ਲਾਲਾ ਜਗਤ ਨਾਰਾਇਣ ਦੇ ਕਤਲ ਦੇ ਲਈ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਆਰਡਰ ਕੱਢ ਦਿੱਤੇ ਗਏ। ਉਹਨਾਂ ਨੂੰ ਜਿਹੜਾ ਇਹਦੇ 'ਚ ਪ੍ਰਾਈਮ ਸਸਪੈਕਟ ਮਿਥਿਆ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੂੰ ਫੜਨ ਦੇ ਲਈ ਜਿਹੜਾ ਉਹ ਛਾਪਾਮਾਰੀ, ਹਾਲਾਂ ਉਹ ਤਾਂ ਓਪਨ ਦੇ ਵਿੱਚ ਪ੍ਰਚਾਰ ਕਰਦੇ ਸੀ, ਉਹ ਚੰਦੋ ਕਲਾਂ ਹਰਿਆਣੇ ਦੇ ਵਿੱਚ ਸੀ, ਔਰ ਉੱਥੇ ਉਹਨਾਂ ਨੂੰ ਫੜਨ ਦੇ ਲਈ ਜਿਹੜਾ ਉਹ ਪੁਲਿਸ ਫੋਰਸ DR ਭੱਟੀ ਔਰ ਦੂਜੇ ਤੀਜੇ ਉਹ ਉੱਥੋਂ ਨਿਕਲ ਚੁੱਕੇ ਸੀ। ਔਰ ਜਿਵੇਂ ਫਿਰ ਉੱਥੇ ਉਹਨਾਂ ਨੇ ਜਿਹੜਾ ਜਥਾ ਸੀ, ਜਿਹਦੇ ਛੋਟੇ ਛੋਟੇ ਬੱਚੇ, ਉਹਨਾਂ ਨੂੰ ਫੜ ਕੇ ਅਰੈਸਟ ਕਰਕੇ ਟੌਰਚਰ ਕੀਤਾ। ਔਰ ਸਭ ਤੋਂ ਵੱਡਾ ਗੁਨਾਹ ਸੀ ਕਿ ਦਮਦਮੀ ਟਕਸਾਲ ਦੀਆਂ 2 ਬੱਸਾਂ ਜਿਨ੍ਹਾਂ ਦੇ ਵਿੱਚ ਜਿਹੜੇ ਨੇ ਸੈਂਚੀਆਂ ਸੀ ਗੁਰੂ ਗ੍ਰੰਥ ਸਾਹਿਬ ਦੀਆਂ, ਗੁਟਕੇ ਸੀ, ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ। ਔਰ ਇਹ ਮੈਂ ਸਮਝਦਾ ਵੀ ਸ਼ੁਰੂਆਤ ਸੀ। ਔਰ ਸੰਤ ਪਿੰਡਾਂ ਵਾਲੇ ਜਿਹੜੇ ਨੇ ਉਹ ਉੱਥੋਂ ਨਿਕਲ ਚੁੱਕੇ ਸੀ ਚੰਦੋ ਕਲਾਂ ਤੋਂ, ਔਰ ਉਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਕੀਤੀ ਗਈ। ਸੰਤ ਆਪਣੇ ਹੈੱਡਕੁਆਟਰ ਪਹੁੰਚ ਗਏ ਸੀ ਗੁਰਦਰਸ਼ਨ ਪ੍ਰਕਾਸ਼, ਔਰ ਫਿਰ ਸੰਤਾਂ ਨੇ ਐਲਾਨ ਕੀਤਾ ਸੀ ਕਿ ਭਾਈ ਤੁਹਾਨੂੰ ਇਹ ਜੋ ਤੁਸੀਂ ਕੀਤਾ ਹੈ ਨਾ ਕਾਬਲੇ ਮੁਆਫੀ ਹੈ, ਪੱਟੀ ਨੂੰ ਵੀ, ਔਰ ਵੀ ਤੁਹਾਨੂੰ ਤਾਂ ਸਜ਼ਾ ਯਾਫਤਾ ਪੰਥ ਕਰੇਗਾ ਹੀ ਕਰੇਗਾ, ਪਰ ਅਸੀਂ 20 ਸਤੰਬਰ ਨੂੰ ਗ੍ਰਿਫਤਾਰੀ ਦੇਾਂਗੇ ਇਸ ਸਥਾਨ ਤੇ। ਔਰ ਹੁਣ ਜੇ ਅਸੀਂ ਉਸ ਪੀਰੀਅਡ ਨਾਲ ਰਲਾ ਕੇ ਦੇਖੀਏ, ਵਕਤ ਨਹੀਂ ਹੈ ਮੇਰੇ ਕੋਲ ਨੇ, ਅਦਰਵਾਈਜ਼ ਇੰਨੇ ਕੁ ਰੈਫਰੈਂਸਿਸ ਮੇਰੇ ਮਾਈਂਡ 'ਚ ਆ ਰਹੇ ਨੇ ਕਿ ਈਵਨ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸਿਨਹਾ ਜਿਹੜਾ ਸੀਨੀਅਰ ਸੀ ਔਰ ਬਾਅਦ 'ਚ ਉਹਨੂੰ ਜਨਰਲ ਨਹੀਂ ਬਣਾਇਆ ਗਿਆ, ਕਿਉਂਕਿ ਈਵਨ ਇਸ ਪੀਰੀਅਡ 'ਚ ਸੰਤ ਪਿੰਡਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ, ਟੈਂਕਾਂ ਦਾ ਇਸਤੇਮਾਲ ਕਰਨ ਦੇ ਲਈ ਲੈਫਟੀਨੈਂਟ ਜਨਰਲ ਸਿਨਹਾ ਨੂੰ ਉਸ ਵੇਲੇ ਦੇ ਚੀਫ ਮਿਨਿਸਟਰ ਦਰਬਾਰਾ ਸਿੰਘ ਦੇ ਚੀਫ ਸੈਕਟਰੀ ਨੇ ਕਾਲ ਕੀਤਾ, ਔਰ ਫਿਰ ਈਵਨ ਡਿਫੈਂਸ ਮਿਨਿਸਟਰ ਨੇ ਕਾਲ ਕੀਤਾ ਦਿੱਲੀ 'ਚ। ਉਹਨੇ ਕਿਹਾ ਵੀ ਨਹੀਂ, ਆਪਣੇ ਲੋਕਾਂ ਦੇ ਖਿਲਾਫ ਜਿਹੜਾ ਉਹ ਫੌਜ ਦੀ ਵਰਤੋਂ ਨਹੀਂ ਹੋ ਸਕਦੀ। ਔਰ ਇਵੈਂਚੁਅਲੀ ਸੀਨੀਅਰ ਹੋਣ ਦੇ ਬਾਵਜੂਦ ਸਿਨਹਾ ਨੂੰ ਉਹਨਾਂ ਨੇ ਜਨਰਲ ਨਹੀਂ ਬਣਾਇਆ ਔਰ ਰਿਜ਼ਾਈਨ ਕਰਕੇ ਉਹ ਚਲਾ ਗਿਆ। ਸੋ ਇਹ ਜਦੋਂ ਅਸੀਂ ਜੂਨ 84 ਦੇਖਦੇ ਹਾਂ, ਤੇ ਉਸ ਤੋਂ ਪਹਿਲਾਂ ਜਿਹੜਾ ਇਹ ਉਦੋਂ ਤੱਕ 81 ਦੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਇਹ ਵਾਕਿਆ ਵਾਲੀ, ਤੇ ਉਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆ ਚੁੱਕੀ ਸੀ ਦਿੱਲੀ 'ਚ। ਪੰਜਾਬ ਦੇ ਵਿੱਚ ਚੀਫ ਮਿਨਿਸਟਰ ਦਰਬਾਰਾ ਸਿੰਘ ਸੀ, ਔਰ ਇੰਦਰਾ ਗਾਂਧੀ ਨੇ ਆਲਰੇਡੀ, ਕਿਉਂਕਿ ਐਮਰਜੈਂਸੀ ਦੇ ਦੌਰਾਨ ਸਿੱਖਾਂ ਨੇ ਮੋਰਚਾ ਲਾ ਕੇ 45,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਸੀ ਔਰ ਉਹਨੂੰ ਚੈਲੰਜ ਕੀਤਾ ਸੀ। ਸੋ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਉਸ ਪੀਰੀਅਡ 'ਚ 80s ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਉਂਦੀ ਹੈ ਉਹਨੇ ਕਰ ਲਿਆ ਸੀ। ਔਰ ਇਹ ਜਦੋਂ ਹੁਣ ਅਸੀਂ 20 ਸਤੰਬਰ ਦੇ ਹਵਾਲੇ ਨਾਲ ਅਸੀਂ ਕਹਿੰਦੇ ਹਾਂ ਵੀ ਇੱਕ ਧਾਰਮਿਕ ਤੌਰ ਤੇ 13 ਅਪ੍ਰੈਲ 1978 ਟ੍ਰੈਂਡ ਸੈਟਰ ਹੈ, ਫਿਰ 20 ਸਤੰਬਰ 1981 ਹੈ, ਕਿਉਂਕਿ ਇਸ ਦਿਨ ਜਦੋਂ ਸੰਤਾਂ ਨੇ ਗ੍ਰਿਫਤਾਰੀ ਦਾ ਐਲਾਨ ਕੀਤਾ, ਵੱਡੀ ਗਿਣਤੀ 'ਚ ਜਿਹੜਾ CRPF ਪੁਲਿਸ ਤਾਇਨਾਤ ਕੀਤੀ ਗਈ, ਬੈਕਡ੍ਰੌਪ ਦੇ ਵਿੱਚ ਫੌਜ ਵੀ ਰੱਖੀ ਹੋਏਗੀ, ਉਹਦਾ ਸਾਨੂੰ ਇਲਮ ਨਹੀਂ ਹੈ, ਵਿਜ਼ਿਬਿਲਿਟੀ ਉਹਨਾਂ ਦੀ ਨਹੀਂ ਸੀਗੀ, ਲੇਕਿਨ ਉਸ ਦਿਨ 2 ਲੱਖ ਤੋਂ ਜ਼ਿਆਦਾ ਦਾ ਇਕੱਠ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ 4 'ਚ। ਫਿਰ ਇਹ ਤੁਸੀਂ ਜਿਉਂ ਹੀ
ਉਹ ਮੋੜ ਮੁੜਦੇ ਉਹ ਮਹਿਤੇ ਵਾਲਾ ਉੱਥੋਂ ਹੀ ਸ਼ੁਰੂ ਹੋ ਜਾਂਦਾ ਸੀ, ਨਜ਼ਰ ਆ ਰਿਹਾ ਸੀ। ਆਲੇ ਦੁਆਲੇ ਤੋਂ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸੀ। ਜਥੇਦਾਰ ਅਕਾਲ ਤਖਤ ਉਸ ਵੇਲੇ ਦੇ ਗੁਰਦਿਆਲ ਸਿੰਘ ਅਜਨੋਹਾ ਸਟੇਜ ਤੇ ਸੀ। ਦਿੱਲੀ ਕਮੇਟੀ ਦਾ ਪ੍ਰਮੁੱਖ ਅਕਾਲੀ ਆਗੂ ਜਿਹੜਾ ਇੰਦਰਾ ਗਾਂਧੀ ਦੇ ਵੀ ਨੇੜੇ ਸੀ, ਜਥੇਦਾਰ ਸੰਤੋਖ ਸਿੰਘ, ਜਥੇਦਾਰ ਟੌੜਾ ਸ਼੍ਰੋਮਣੀ ਕਮੇਟੀ ਪ੍ਰਧਾਨ, ਔਰ ਬਾਕੀ ਮੈਨੂੰ ਇਧਰ ਲੌਂਗੋਵਾਲ ਦਾ ਯਾਦ ਨਹੀਂ ਹੈ। ਲੇਕਿਨ ਬਹੁਤ ਵੱਡਾ ਇਕੱਠ, ਔਰ ਉਹਦੇ 'ਚ ਸੰਤਾਂ ਨੇ ਗ੍ਰਿਫਤਾਰੀ ਦਾ ਐਲਾਨ ਕੀਤਾ ਹੀ ਹੋਇਆ ਸੀ। ਉਹਨਾਂ ਨੇ ਐਡਰੈਸ ਵੀ ਕੀਤਾ ਔਰ ਉਹਨਾਂ ਨੂੰ ਵਿਦਾ ਵੀ ਜਥੇਦਾਰ ਅਜਨੋਹਾ ਨੇ ਉਹਨਾਂ ਦੇ ਗਲ 'ਚ ਛੋਟਾ ਜਿਹੜਾ ਇੱਕ ਗਾਰਲੈਂਡ ਹਾਰ ਪਾ ਕੇ ਕੀਤਾ। ਮੈਨੂੰ ਅਜੇ ਤੱਕ ਵੀ ਉਹ ਸਾਰਾ ਉਹਨਾਂ ਦੀ ਜਿਹੜੀ ਲੈਕਚਰ ਸਪੀਚ ਵੀ ਉਵੇਂ ਹੀ ਮੇਰੇ ਸਾਹਮਣੇ ਘੁੰਮਦੀ ਹੈ, ਜਥੇਦਾਰ ਅਜਨੋਹਾ ਦੀ ਵੀ ਔਰ ਸੰਤੋਖ ਸਿੰਘ ਦੀ ਵੀ। ਹਾਲਾਂਕਿ ਬਾਅਦ ਸੰਤੋਖ ਸਿੰਘ ਦਾ ਮਰਡਰ ਹੋਇਆ, ਇੱਕ ਡਿਫਰੈਂਟ ਰੀਜ਼ਨ ਹੈ ਕਿ ਭਾਈ ਏਜੰਸੀਆਂ ਦੋਵੇਂ ਪਾਸੇ ਵਰਤ ਰਹੀਆਂ ਹੁੰਦੀਆਂ ਨੇ, ਉਹ ਮੈਂ ਉਸ ਪਾਸੇ ਨਹੀਂ ਜਾਵਾਂਗਾ। ਲੇਕਿਨ ਸੰਤਾਂ ਨੇ ਇਹ ਐਲਾਨ ਕੀਤਾ ਕਿ ਭਾਈ ਜੇ ਕੋਈ ਵੀ ਅੰਦਰੋਂ ਸਟੇਟਮੈਂਟ ਆਇਆ ਜੀ, ਸੰਤ ਇਹ ਵੀ ਮੰਨ ਗਏ, ਬਿਲਕੁਲ ਯਕੀਨ ਨਾ ਕਰਿਓ ਜਦੋਂ ਤੱਕ ਮੈਂ ਬਾਹਰ ਆ ਕੇ ਨਾ ਕਵਾਂ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਗ੍ਰਿਫਤਾਰੀ ਉਹਨਾਂ ਦੇ ਨਾਲ 5 ਹੋਰ ਸੰਤ ਜਿਹੜੇ ਨੇ ਉਹ ਉਸ ਕਾਰ ਤੱਕ ਗਏ ਜਿੱਥੇ ਕਿ ਸ਼ਾਇਦ ਚਾਲ ਸੀ ਉਸ ਵੇਲੇ ਉਸ ਇਲਾਕੇ ਦਾ ਪੁਲਿਸ ਅਫਸਰ। ਉਹਨੇ ਜਿਹੜਾ ਉਹ ਜਦੋਂ ਆਇਆ ਤਾਂ ਉਹਨੇ ਪਹਿਲਾਂ ਸੰਤਾਂ ਦੇ ਪੈਰੀਂ ਹੱਥ ਲਾਇਆ, ਜਿਹਨੂੰ ਹਿੰਦੀ ਮੀਡੀਆ ਨੇ ਬੜਾ ਚੁੱਕਿਆ ਕਿ ਜੀ ਦੇਖੋ ਇਹ ਕਾਹਦੀ ਗ੍ਰਿਫਤਾਰੀ ਹੈ ਤੇ ਕੀ ਹੈ। ਲੇਕਿਨ ਜਦੋਂ ਅਸੀਂ ਏਜੰਸੀਆਂ ਦੀ ਖੇਡ ਦੇਖਦੇ ਹਾਂ ਸਾਰਾ ਪ੍ਰੋਸੈਸ ਪੀਸਫੁਲ ਹੁੰਦਾ ਹੈ, ਲੇਕਿਨ ਫੌਰਨ ਬਾਅਦ ਇਹ ਹੁੰਦਾ ਹੈ ਕਿ ਜੀ ਉਧਰ CRPF ਜੀ ਉਹਨਾਂ ਦੇ ਟੈਂਟਾਂ ਨੂੰ ਅੱਗ ਲਾਤੀ ਜੀ ਕਿਸੇ ਨੇ, ਇਹ ਵੋ, ਔਰ CRPF ਨੇ ਜਿਹੜੀ ਹੈ ਗੋਲੀ ਚਲਾਈ। ਔਰ ਜਿਹੜੀ ਬਾਅਦ ਦੇ ਵਿੱਚ ਇਨਕੁਆਇਰੀ 'ਚ ਵੀ ਸਾਹਮਣੇ ਆਇਆ ਕਿ 60 ਬੰਦੂਕਾਂ ਚੋਂ 800 ਤੋਂ ਜ਼ਿਆਦਾ ਰਾਉਂਡ ਜਿਹੜੇ ਨੇ ਗੋਲੀਆਂ ਦੇ ਚਲਾਏ ਗਏ। 22 ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ। ਔਰ ਮੈਂ ਤਾਂ ਉਹਨਾਂ ਖੁਦ ਜਿਹੜੇ ਜ਼ਖਮੀ ਸੀ ਜਾਂ ਜਦੋਂ ਡੈੱਡ ਬਾਡੀਜ਼ ਅੰਦਰ ਲਿਆ ਰਹੇ ਸੀ ਵੱਡੇ ਟੈਂਟ ਦੇ ਵਿੱਚ, ਮੈਂ ਤਾਂ ਉਹ ਸਾਰਾ ਪਾਰਟ ਆਪਣੀਆਂ ਅੱਖਾਂ ਨਾਲ ਦੇਖਿਆ ਹੋਇਆ। ਪਰ ਇਹ ਇੱਕ ਪਾਰਟ ਸੀ ਜਿਹਨੇ, ਕਿਉਂਕਿ ਜਗਤ ਨਾਰਾਇਣ ਦਾ ਮਾਰਿਆ ਜਾਣਾ ਧਾਰਮਿਕ ਤੋਂ ਦੂਸਰੇ ਪਾਸੇ ਵੱਲ ਲਾਈਨ ਸ਼ੁਰੂ ਹੋ ਗਈ ਸੀ। ਔਰ ਇਹ ਫਿਰ ਖੁੱਲ੍ਹੇਆਮ ਜਿਵੇਂ 20 ਸਤੰਬਰ ਨੂੰ ਇੱਕ ਪੀਸਫੁਲ ਇਸ ਗ੍ਰਿਫਤਾਰੀ ਤੋਂ ਬਾਅਦ ਵੀ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ, ਜਿਵੇਂ ਅਸੀਂ ਨਾ ਨਰਕਧਾਰੀਆਂ ਨੂੰ ਸਜ਼ਾ ਮਿਲੀ, ਨਾ ਕੋਈ CRPF ਜਾਂ ਦੂਜੇ ਜਿਨ੍ਹਾਂ ਨੇ ਕੀਤਾ, 22 ਸਿੰਘ ਸ਼ਹੀਦ ਔਰ ਦਰਜਨਾਂ ਜ਼ਖਮੀ। ਔਰ ਇਹਨੇ ਫਿਰ ਉਸ ਘਟਨਾਕ੍ਰਮ ਨੂੰ ਜਨਮ ਦਿੱਤਾ। ਪੰਜਾਬ ਭਰ ਦੇ ਵਿੱਚ ਰੋਹ ਪੈਦਾ ਹੋਇਆ। ਔਰ ਅਸੀਂ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ ਖੁੱਲ੍ਹ ਕੇ ਜਦੋਂ 29 ਸਤੰਬਰ ਆਏਗਾ, ਕਿਉਂਕਿ 29 ਸਤੰਬਰ ਦਾ ਦਿਨ ਵੀ ਇੱਕ ਇਤਿਹਾਸਕ ਦਿਨ ਹੈ, ਕਿਉਂਕਿ ਠੀਕ 9 ਦਿਨ ਬਾਅਦ ਇਸ ਘਟਨਾ ਤੋਂ ਭਾਈ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਜਥੇਬੰਦੀ ਜਿਨ੍ਹਾਂ ਨੇ ਬਣਾਈ ਹੋਈ ਸੀ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ ਆਪਣੇ 4 ਹੋਰ ਸਾਥੀਆਂ ਦੇ ਨਾਲ ਇੰਡੀਅਨ 에ਅਰਲਾਈਨ ਦਾ ਜਹਾਜ਼ ਜਿਹੜਾ ਉਹ ਅਗਵਾ ਕੀਤਾ, ਉਹਨੂੰ ਲਾਹੌਰ ਲੈ ਗਏ। ਔਰ ਉਹਨਾਂ ਦੀਆਂ ਮੰਗਾਂ ਦੇ ਵਿੱਚ ਪਹਿਲੀ ਮੁੱਖ ਮੰਗ ਇਹ ਸੀ ਕਿ ਸੰਤ ਪਿੰਡਾਂ ਵਾਲਿਆਂ ਨੂੰ ਰਿਹਾ ਕੀਤਾ ਜਾਏ। ਔਰ ਦੂਸਰਾ ਵੀ ਅਸੀਂ ਡਿਸਕਸ ਕਰਾਂਗੇ। ਔਰ ਮੈਂ ਸਮਝਦਾ ਵੀ ਇਹ ਇੱਕ ਟ੍ਰੈਂਡ ਸੈਟਿੰਗ ਡੇ ਹੈ। ਔਰ ਹੁਣ 29 ਸਤੰਬਰ 41 ਸਾਲ ਹੋ ਜਾਣੇ ਨੇ ਜਦੋਂ ਤੱਕ 29 ਸਤੰਬਰ ਆਉਂਦਾ ਹੈ। ਦਲ ਖਾਲਸਾ ਵੱਲੋਂ ਇੱਕ ਵੱਡਾ ਜਿਹੜਾ ਸਮਾਗਮ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਰੱਖਿਆ ਗਿਆ। ਔਰ ਹਰਚਰਨਜੀਤ ਸਿੰਘ ਧਾਮੀ ਹੋਰਾਂ ਦੀ ਉਸ ਦੇ ਲਈ ਉਹਨਾਂ ਨੇ ਕਿਹਾ ਵੀ ਹੈ ਕਿ ਭਾਈ ਦਲ ਖਾਲਸਾ ਦੇ ਨੌਜਵਾਨ ਵੀਰਾਂ ਨੇ 29 ਸਤੰਬਰ 1981 ਨੂੰ ਹਵਾਈ ਜਹਾਜ਼ ਅਗਵਾ ਕਰਕੇ ਸਾਰੀ ਦੁਨੀਆ ਨੂੰ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਨੂੰ ਹਾਈਲਾਈਟ ਕੀਤਾ ਸੀ। ਇਸ ਪਿੱਛੋਂ ਉਹਨਾਂ ਨੇ ਉਮਰ ਕੈਦਾਂ ਕੱਟੀਆਂ, ਤਸੀਹੇ ਝੱਲੇ। ਸਰਦਾਰ ਗਜਿੰਦਰ ਸਿੰਘ ਅੱਜ ਵੀ ਜਲਾਵਤਨੀ ਭੋਗ ਰਹੇ ਨੇ। ਔਰ ਇਸ ਵਾਰ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੈਮਾਨੇ ਤੇ ਮਨਾ ਰਹੇ। ਔਰ ਇਸ ਦੇ ਉੱਤੇ ਈਵਨ ਗਜਿੰਦਰ ਸਿੰਘ ਹੋਰਾਂ ਦੇ ਵੀ 2 ਕਮੈਂਟ ਨੇ, ਮੈਂ ਉਹਦੇ ਨਾਲ ਸ਼ੇਅਰ ਕਰਕੇ ਉਹਨਾਂ ਕਮੈਂਟਸ ਨੂੰ ਸੈਗਮੈਂਟ ਕਲੋਜ਼ ਕਰਾਂਗਾ। ਉਹਨਾਂ ਨੇ ਕਿਹਾ ਕਿ ਵੀ ਜਦੋਂ ਆਪ ਇਸ ਤਰ੍ਹਾਂ ਯਾਦ ਕਰਦੇ ਹੋ ਤਾਂ ਖੁਸ਼ੀ ਹੁੰਦੀ ਹੈ। ਆਪਣੇ ਕੌਮੀ ਘਰ ਆਪਣੇ ਹਮਵਤਨਾਂ ਤੋਂ ਵਿਛੜੇ ਇੱਕ ਉਮਰ ਬੀਤ ਗਈ ਹੈ। ਵਾਹਿਗੁਰੂ ਬਿਹਤਰ ਜਾਣਦਾ ਹੈ, ਪਰ ਉਮੀਦ ਘੱਟ ਹੀ ਹੈ ਕਿ ਇਸ ਜ਼ਿੰਦਗੀ ਵਿੱਚ ਆਪ ਨਾਲ ਸਰੀਰਕ ਤੌਰ ਤੇ ਮੁਲਾਕਾਤ ਹੋ ਸਕੇਗੀ। ਪਰ ਜਦੋਂ ਆਪ ਇਸ ਤਰ੍ਹਾਂ ਯਾਦ ਕਰਦੇ ਹੋ ਤਾਂ ਖੁਸ਼ੀ ਹੁੰਦੀ ਹੈ। ਪਰ ਇੱਕ ਜਿਹੜੀ ਉਹਨਾਂ ਨੇ ਬਰੀਫ ਨਜ਼ਮ ਆਪਣੇ ਉਸ ਜਿਹਦੇ ਨਾਲ ਉਹਨਾਂ ਨੇ
ਜਹਾਜ਼ 에ਅਰ ਇੰਡੀਆ ਦਾ ਦੇ ਨਾਲ ਉਹਨਾਂ ਦੀ ਫੋਟੋ ਹੈ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜੇ ਫੋਟੋ ਦਿਖਾ ਸਕਣ। ਜੀ ਗਜਿੰਦਰ ਤਾਂ ਹਾਲੇ ਜਹਾਜ਼ ਵਿੱਚ ਹੀ ਹੈ, ਇਹ ਉਹਨਾਂ ਦੀ ਨਜ਼ਮ ਹੈ, 1-2 ਦਿਨ ਪਹਿਲਾਂ ਹੀ ਆਈ ਹੈ। ਗਜਿੰਦਰ ਤਾਂ ਹਾਲੇ ਜਹਾਜ਼ ਵਿੱਚ ਹੀ ਹੈ, ਉਡਾਰੀ ਮੁੱਕੀ ਨਹੀਂ, ਫਲਾਈਟ ਲੈਂਡ ਨਹੀਂ ਕੀਤੀ ਕਿਉਂਕਿ ਹਾਲੇ ਮੰਜ਼ਲ ਨਹੀਂ ਆਈ। ਮੈਂ ਹਵਾ ਵਿੱਚ ਉੜਦਾ, ਧਰਤੀ ਵੱਲ ਵੇਖਦਾ, ਆਪਣਾ ਦੇਸ਼ ਲੱਭ ਰਿਹਾ ਹਾਂ। ਜਦੋਂ ਇਤਿਹਾਸ ਦੇ ਪੰਨਿਆਂ ਵਿੱਚ ਗੁਆਚਿਆ ਦੇਸ਼ ਲੱਭੇਗਾ, ਮੈਂ ਜਹਾਜ਼ 'ਚੋਂ ਉਤਰਾਂਗਾ, ਬਾਹਰ ਆ ਕੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਮਾਰਾਂਗਾ। ਫਿਰ ਗੁਰੂ ਦੇ ਚਰਨਾਂ ਵਿੱਚ ਸਿਰ ਝੁਕਾ ਲੰਮੀ ਨੀਂਦ ਸੌਂ ਜਾਵਾਂਗਾ, ਇੰਜ ਸੁਰਖਰੂ ਹੋ ਜਾਵਾਂਗਾ। ਗਜਿੰਦਰ ਤਾਂ ਹਾਲੇ ਜਹਾਜ਼ ਵਿੱਚ ਹੀ ਹੈ। ਸੋ ਜਦੋਂ ਮੈਂ ਕਿਹਾ ਕਿ ਤੁਸੀਂ ਟਾਈਮ ਦੇ ਕੈਪਸੂਲ 'ਚ ਜਾ ਕੇ 41 ਸਾਲ ਪਿੱਛੇ ਮੁੜ ਕੇ ਤੁਸੀਂ ਦੇਖੋ ਔਰ ਫਿਰ ਲੱਗਦਾ ਹੈ ਵੀ ਵਾਕਈ ਇਹ ਤਾਂ ਕੱਲ ਦੀ ਗੱਲ ਹੈ ਤੇ ਬਦਲਿਆ ਕੀ ਹੈ। ਕਿਉਂਕਿ ਇਹਨਾਂ 41 ਸਾਲਾਂ 'ਚ ਦਿੱਲੀ ਦੇ ਹਾਕਮ ਵੱਧ ਤੋਂ ਬਦਤਰ ਹੋ ਕੇ ਸਿੱਖਾਂ ਦੇ ਨਾਲ ਪੇਸ਼ ਆਏ ਨੇ। ਜ਼ੁਲਮਾਂ ਦੀ ਚੱਕੀ ਬਰਾਬਰ ਚੱਲ ਰਹੀ ਹੈ। 2 ਜਨਰੇਸ਼ਨਾਂ, 20 ਸਾਲ ਦੀ ਜਨਰੇਸ਼ਨ ਹੁੰਦੀ ਹੈ, 41 ਸਾਲਾਂ 'ਚ ਅਸੀਂ 2 ਜਨਰੇਸ਼ਨਾਂ ਜਿਹੜੀਆਂ ਉਹ ਦੇਖੀਆਂ, ਜਿਹੜੀਆਂ ਆਈਆਂ ਤੁਰ ਗਈਆਂ। ਉਹਨਾਂ 'ਚ ਇੱਕ ਜਨਰੇਸ਼ਨ ਜਿਸ ਨੂੰ ਬਿਲਕੁਲ ਹੀ ਮਾਰ ਮੁਕਾਇਆ ਗਿਆ, ਇੱਕ ਨਸ਼ਿਆਂ ਦੇ ਹਵਾਲੇ ਕੀਤੀ ਗਈ। ਅੱਜ ਅਸੀਂ ਤੀਸਰੀ ਜਨਰੇਸ਼ਨ ਦੇ ਵਿੱਚ ਉਹ ਉਭਾਰ ਦੇਖ ਰਹੇ। ਪੰਜਾਬ ਦੀ ਫਜ਼ਾ 'ਚੋਂ ਜਦੋਂ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਹੈ, ਅੱਜ ਜਦੋਂ ਉਹੀ ਉਤਸ਼ਾਹੀ ਨੌਜਵਾਨ ਗੱਲਬਾਤ ਦੇ ਲਈ ਬੈਠੇ ਇੱਕ ਦੂਸਰੇ ਦੇ ਨਾਲ ਪੰਜਾਬ ਦੇ ਹੱਕਾਂ ਦੀ ਹਿੱਤਾਂ ਦੀ ਗੱਲ ਕਰਦੇ ਲੱਗਦੇ ਨੇ। ਛੋਟੇ ਛੋਟੇ ਨੌਜਵਾਨ, ਕਿਸੇ ਦੀ ਅਲੜ ਉਮਰ ਦੇ, ਕਿਸੇ ਦੇ ਮੁੱਛ ਫੁੱਟ ਨੇ, ਕੋਈ ਨਿੱਕੀ ਨਿੱਕੀ ਦਾੜੀ ਨਿਕਲ ਰਹੀ ਹੈ ਔਰ ਉਹ ਜਿਵੇਂ ਉਤਸ਼ਾਹ ਦੇ ਨਾਲ ਪੰਥ ਦੀ, ਧਰਮ ਦੀ, ਸਿੱਖੀ ਦੀ ਗੱਲ ਕਰਦੇ ਨੇ। ਫਿਰ ਲੱਗਦਾ ਕਿ ਭਾਈ ਉਸ ਧਰਤੀ ਦੇ ਉੱਤੇ, ਉਹ ਗੁਰੂਆਂ ਦੀ ਧਰਤੀ ਹੈ, ਉੱਥੇ ਗੁਰੂਆਂ ਦਾ ਸਿੱਕੇ ਨਹੀਂ ਚੱਲਣੇ। ਉਹ ਸਿੱਕੇ ਨੂੰ ਜਿਹੜੇ ਹਾਕਮ ਆਉਂਦੇ ਨੇ ਉਹ ਮਿੱਟੀ ਪਾ ਕੇ ਦਬਾਉਣਾ ਚਾਹੁੰਦੇ ਨੇ, ਪਰ ਉਸ ਦੀ ਜੜ ਹੋਰ ਡੂੰਘੀ ਹੁੰਦੀ ਜਾਂਦੀ ਹੈ ਤੇ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਉਹੀ ਜਿਹੜੀ ਆ ਆਵਾਜ਼ ਗੂੰਜੇਗੀ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਦੇ ਅਲਫਾਜ਼ ਨੇ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਮ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਲ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚਰਚਾ ਜਲਾਲੀ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।
ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਨੇ ਗੁਰਦੁਆਰਾ ਹਰਿਆਣਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਦਿੱਤੀ ਹੈ। RSS 100 ਸਾਲ ਪੁਰਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 ਟੁਕੜੇ ਕਰਨ ਵਿੱਚ ਕਾਮਯਾਬ ਹੋ ਗਈ ਹੈ ਔਰ ਸਿੱਖ ਕੌਮ ਨੂੰ ਅੱਗੋਂ ਕਿਵੇਂ ਲੀਰੋ ਲੀਰ ਕਰਨਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ RSS ਦਾ ਵਰਕਿੰਗ ਪੈਟਰਨ ਹੈ, ਕੰਮ ਕਰਨ ਦਾ ਢੰਗ ਹੈ, ਉਹ ਗੁੱਝਾ ਵੀ ਹੈ। ਜ਼ਾਹਰਾ ਤੌਰ 'ਤੇ ਜਦੋਂ ਉਹਨਾਂ ਨੇ ਸਿੱਧੇ ਅਟੈਕ ਕਰਨੇ ਨੇ, ਉਹਨਾਂ ਦੀਆਂ ਗੁੰਡਾ ਬ੍ਰਿਗੇਡਸ ਵੀ ਨੇ ਜੀ, ਔਰ ਸਿੱਖਾਂ ਦੇ ਮਾਮਲੇ 'ਚ ਉਹਨਾਂ ਦੀ ਜਿਹੜੀ ਪਹੁੰਚ ਹੈ ਉਹ ਬੜੀ ਕੌਸ਼ੀਅਸ ਹੈ। ਡੈਥ ਕੇਸ ਦੀ ਅਸੀਂ ਗੱਲ ਕਰਦੇ ਕਿ ਉਹ ਇੱਕ ਪਾਸੇ ਸਿੱਖਾਂ ਨੂੰ ਹਿੰਦੂ ਸਮਾਜ ਦਾ ਹਿੱਸਾ ਮੰਨਦੇ ਆ, ਕਮਜ਼ੋਰ ਕਰਦੇ ਨੇ, ਬਿਲਕੁਲ ਉਹਨਾਂ ਦੇ ਨਾਲ ਹੇਜ ਜਤਾਉਂਦੇ ਨੇ। ਇਹ ਵੀ ਕਹਿੰਦੇ ਨੇ ਜੀ ਤੁਸੀਂ ਸਾਡੀ ਖੜਕਤਾਰੀ ਬਾਂਹ ਹੋ। ਔਰ ਇਹ ਇਸ ਕਲਾਸ ਦੇ ਵਿੱਚ ਜੇ ਸਤਪਾਲ ਮਲਕ ਜਾਂ ਸੁਬਰਾਮਨੀਅਮ ਸਵਾਮੀ ਉਹਨਾਂ ਦੇ ਤੁਸੀਂ ਇੰਟਰਵਿਊ ਦੇਖੋ ਤਾਂ ਫਿਰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਉਹ ਕਿਵੇਂ ਪੈਂਪਰਿੰਗ ਕਰਦੇ ਨੇ। ਲੇਕਿਨ ਜਦੋਂ ਐਂਡ 'ਚ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਜੀ ਜੇ ਇੰਨਾ ਹੀ ਕੁਛ ਹੈ ਤੇ ਫਿਰ ਤੁਸੀਂ ਸਿੱਖਾਂ ਨੂੰ ਸੰਤੁਸ਼ਟ ਕਿਉਂ ਨਹੀਂ ਕਰਦੇ, ਤੇ ਉਦੋਂ ਉਹ ਕਹਿ ਦਿੰਦੇ ਨੇ ਜੀ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ, ਉਹ ਉੱਪਰ ਵਾਲਿਆਂ ਨੇ ਦੇਖਣਾ ਕੀ ਕਰਨਾ, ਸਿੱਖ ਆਪਣੀਆਂ ਮੰਗਾਂ ਲਿਖ ਕੇ ਦੇ ਦੇਣ ਔਰ ਉਹਨਾਂ 'ਤੇ ਜ਼ਰੂਰ ਕੋਈ ਨਾ ਕੋਈ ਹੋਏਗੀ ਕਾਰਵਾਈ। ਸੋ ਇਹ ਉਹਨਾਂ ਦਾ ਇਸ ਕਿਸਮ ਦਾ ਜਿਹੜਾ ਗੁੱਡ ਕੌਪ ਬੈਡ ਕੌਪ ਐਟੀਟਿਊਡ ਹੈ। ਲੇਕਿਨ ਅੰਦਰੋਂ ਇਹਨਾਂ ਨੂੰ ਇਹ ਬਿਲਕੁਲ ਕਲੀਅਰ ਹੈ RSS ਨੂੰ ਕਿ ਜਿਹੜਾ ਕ੍ਰਿਸਟਲ ਕਲੀਅਰ ਸਿੱਖ ਥਾਟ ਹੈ, ਜਿਹੜਾ ਅਕਾਲੀ ਲਹਿਰ ਦੇ ਨਾਲ 1920 'ਚ ਪ੍ਰਵਾਨ ਚੜ੍ਹਿਆ ਔਰ ਉਸ ਦੇ ਥੱਲੇ 1925 ਦੇ ਵਿੱਚ ਗੁਰਦੁਆਰਾ ਐਕਟ ਹੋਣ ਦੇ ਵਿੱਚ ਆਇਆ। ਹਾਲਾਂਕਿ ਅਸੀਂ ਕ੍ਰਿਟਿਕ ਹੈ ਉਸ ਸਿਸਟਮ ਦੇ ਕਿ ਇਲੈਕਸ਼ਨ ਸਿਸਟਮ ਔਰ ਉਹ ਵੀ ਹਕੂਮਤ ਡਿਸਾਈਡ ਕਰੇਗੀ, ਦਿੱਲੀ ਸਰਕਾਰ ਕਿ ਕਦੋਂ ਕਰਵਾਉਣੀਆਂ ਨੇ ਚੋਣਾਂ ਔਰ ਡਿਫਾਈਨ ਵੀ ਉਹਨੂੰ ਉਹ ਕਰਦੇ ਨੇ ਕੀ ਹੈ ਜੀ। ਲੇਕਿਨ ਇਹਦੇ ਬਾਵਜੂਦ ਜੇ ਕਹਿਣਾ ਹੋਏ ਕਿ ਸਿੱਖਾਂ ਕੋਲ ਜੇ ਕੋਈ ਵੀ ਕਨਸਟੀਟਿਊਸ਼ਨਲ ਗਾਰੰਟੀ ਵਾਲੀ ਕੋਈ ਸੰਸਥਾ ਜਿਹੜੀ ਪ੍ਰੀ-47 ਪੀਰੀਅਡ ਦੀ ਬਚੀ, ਕਿਉਂਕਿ ਜਿਹੜਾ 1909 ਦਾ ਆਨੰਦ ਮੈਰਿਜ ਐਕਟ ਸੀ ਜਿਹੜਾ ਪ੍ਰਿਵੀ ਕੌਂਸਲ ਬ੍ਰਿਟਿਸ਼ ਨੇ ਪਾਸ ਕੀਤਾ, ਉਹਦਾ ਤਾਂ ਨਹਿਰੂ ਨੇ ਹੀ ਭੋਗ ਪਾ ਦਿੱਤਾ। ਜਦੋਂ 1950s ਦੇ ਵਿੱਚ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਐਡੋਪਸ਼ਨ ਐਂਡ ਮਾਈਨੋਰਿਟੀ ਐਕਟ, ਇਹ ਸਾਰੇ ਜਿਹੜੇ ਨੇ ਗਾਰਡੀਅਨਸ਼ਿਪ ਐਕਟ ਇਹ ਕੀਤੇ ਤੇ ਆਨੰਦ ਮੈਰਿਜ ਐਕਟ ਰਿਡੰਡੈਂਟ ਹੋ ਗਿਆ, ਕਨਸਟੀਟਿਊਸ਼ਨ 'ਚ ਪਿਆ ਔਰ ਸਿੱਖ ਜਿਹੜੇ ਨੇ ਉਹ ਹਿੰਦੂ ਮੈਰਿਜ ਐਕਟ ਦੇ ਦਾਇਰਾ ਕਾਰ 'ਚ ਲੈ ਆਂਦੇ। ਸੋ ਉਹ ਜਿਹੜਾ ਵੱਖਰੀ ਸਾਡੀ ਹੋਂਦ ਦਾ ਪ੍ਰਤੀਕ ਸੀ ਕਿ ਭਾਈ ਇਹ ਸਿੱਖ ਮੈਰਿਜਸ ਜਿਹੜੀਆਂ ਨੇ ਆਨੰਦ ਕਾਰਜ ਦੇ ਨਾਲ ਹੁੰਦੀਆਂ ਨੇ, ਉਸ ਦਾ ਖਾਤਮਾ ਹੋ ਗਿਆ। ਕਿਉਂਕਿ ਅੰਗਰੇਜ਼ਾਂ ਦੇ ਵੇਲੇ ਤਾਂ ਰਜਿਸਟ੍ਰੇਸ਼ਨ ਹੈ ਹੀ ਨਹੀਂ ਸੀ ਕਿ ਮੈਰਿਜ ਰਜਿਸਟਰ ਹੋਣੇ। ਸੋ ਉਹਦੇ ਥੱਲੇ ਦਾ ਆਨੰਦ ਮੈਰਿਜ ਐਕਟ ਇੱਕ ਰੈਕਗਨੀਸ਼ਨ ਸੀ ਸਾਡੀ ਜਿਹੜੀ ਇੱਕ ਵੱਖਰੀ ਗੁਰਮਤ ਦੀ ਪਰੰਪਰਾ ਹੈ ਉਸ ਦੀ। ਹੁਣ ਅਸੀਂ ਦੂਸਰੇ ਪਾਸੇ ਗੱਲ ਕਰਦੇ ਗੁਰਦੁਆਰਾ ਐਕਟ ਦੇ ਥੱਲੇ ਜਦੋਂ ਇਤਿਹਾਸਕ ਗੁਰਦੁਆਰੇ, ਬੇਸ਼ੱਕ ਉਹਨਾਂ ਦਾ ਇੱਕ ਵੱਡਾ ਹਿੱਸਾ 1947 'ਚ ਪਾਕਿਸਤਾਨ 'ਚ ਚਲਾ ਗਿਆ ਔਰ ਲਗਭਗ 174 ਦੇ ਕਰੀਬ ਇਤਿਹਾਸਕ ਗੁਰਦੁਆਰੇ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਐਕਟ ਰਾਹੀਂ ਹੋਣ ਚਾਹਣਾ ਔਰ ਉਹੀ ਗੁਰਦੁਆਰਾ ਐਕਟ ਬਾਅਦ 'ਚ ਇੰਡੀਅਨ ਕਨਸਟੀਟਿਊਸ਼ਨ ਦੇ ਫਰੇਮਵਰਕ ਦਾ ਹਿੱਸਾ ਵੀ ਬਣਿਆ। ਜਦੋਂ 1 ਨਵੰਬਰ 1956 ਨੂੰ ਪੈਪਸੂ ਪਟਿਆਲਾ ਐਂਡ ਈਸਟਰਨ ਸਟੇਟਸ ਯੂਨੀਅਨ ਦੇ ਜਿਹੜੇ ਰਿਆਸਤਾਂ ਸੀ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਕਪੂਰਥਲਾ, ਇਹ ਪੰਜਾਬ ਦਾ ਹਿੱਸਾ ਬਣੀਆਂ ਤੇ ਫਿਰ ਪੈਪਸੂ ਬੋਰਡ ਵਾਲੇ ਜਿਹੜੇ ਗੁਰਦੁਆਰੇ ਸੀ ਉਹ ਵੀ ਸ਼੍ਰੋਮਣੀ ਕਮੇਟੀ ਦੇ ਥੱਲੇ ਆਏ। ਔਰ ਇਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਇਹਨਾਂ ਚਾਰਾਂ ਦਾ
ਪ੍ਰਬੰਧ ਕਰਨ ਵਾਲੀ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਵਾਲੀ ਇੱਕ ਵੱਡੀ ਬਾਡੀ ਬਣੀ, ਜਿਸ ਦਾ ਅੱਜ ਬਜਟ ਜਿਹੜਾ ਹੈ 1200 ਕਰੋੜ ਤੋਂ ਜ਼ਿਆਦਾ ਹੈ। ਔਰ ਇਸ ਤੋਂ ਇਲਾਵਾ ਬਹੁਤ ਸਾਰੇ ਟਰਸਟ ਨੇ, ਬਹੁਤ ਸਾਰੇ ਜਿਹੜੀਆਂ ਐਜੂਕੇਸ਼ਨਲ ਅਦਾਰੇ ਜਿਨ੍ਹਾਂ 'ਚ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ ਔਰ ਹਸਪੀਟਲਸ, ਔਰ ਇਹ ਵੱਡਾ ਨੈਟਵਰਕ ਹੈ। ਔਰ ਇਹ ਜੇ ਕਹਿਣਾ ਹੋਏ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਰਿਆਸਤੀ ਨਿਜ਼ਾਮ ਹੈ ਸ਼੍ਰੋਮਣੀ ਕਮੇਟੀ ਦਾ, ਔਰ ਉਹ ਗੁਰਦੁਆਰਾ ਐਕਟ ਦੇ ਥੱਲੇ ਹਰ 4 ਸਾਲ ਬਾਅਦ ਉਸ ਦੀਆਂ ਚੋਣਾਂ ਲਾਜ਼ਮੀ ਨੇ। ਲੇਕਿਨ ਅਸੀਂ ਇੱਕ ਪਾਸੇ ਪਿਛਲੇ ਦਿਨਾਂ 'ਚ ਵੀ ਇਹ ਇੱਕ ਐਜੀਟੇਸ਼ਨ ਦੇਖੀ, ਜਮਹੂਰੀਅਤ ਬਹਾਲ ਕਰੋ ਦੇ ਨਾਂ ਥੱਲੇ, ਕਿ ਭਾਈ 11 ਸਾਲ ਹੋ ਗਏ ਨੇ ਸ਼੍ਰੋਮਣੀ ਕਮੇਟੀ ਦੀਆਂ ਤਾਂ ਚੋਣਾਂ ਹੀ ਨਹੀਂ ਕਰਵਾ ਰਹੇ, ਕਿਉਂਕਿ ਇਸ ਸਾਰੇ ਪੀੜ 47 ਤੋਂ ਬਾਅਦ ਦਿੱਲੀ ਹਕੂਮਤ ਦੀ ਇਹੀ ਕੋਸ਼ਿਸ਼ ਰਹੀ ਕਿ ਜਿਹੜੇ ਉਹਨਾਂ ਦੀ ਆਪਣੀ ਸੋਚ ਵਾਲਾ ਗਰੁੱਪ ਜਦੋਂ ਤਾਕਤ 'ਚ ਹੈ ਉਦੋਂ ਚੋਣਾਂ ਕਰਵਾਉਂਦੇ ਨੇ, ਅਦਰਵਾਈਜ਼ ਕਦੇ 17 ਸਾਲ ਬਾਅਦ ਕਰਾਈਆਂ, ਕਦੇ 11 ਸਾਲ ਹੁਣ ਹੋ ਗਏ ਨਹੀਂ ਕਰਵਾਈਆਂ। ਔਰ ਹੁਣ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਕਿ ਵੀ ਇਸ ਨੂੰ ਕਰਵਾਇਆ ਜਾਏ। ਹੁਣ ਇੱਕ ਸ਼ਰਾਰਤ ਜਿਹੜੀ ਉਹਨਾਂ ਨੂੰ 2014 ਦੇ ਵਿੱਚ, ਹਾਂ ਇੱਕ ਪਾਰਟ ਜਦੋਂ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਲਾਗੂ ਕੀਤਾ ਗਿਆ, ਉਹਦੇ 'ਚ ਕੁਝ ਚੀਜ਼ਾਂ ਜਿਨ੍ਹਾਂ ਨੂੰ ਸਾਂਝੀਆਂ ਕੜੀਆਂ ਕਿਹਾ ਗਿਆ, ਕਾਮਨ ਲਿੰਕਸ, ਉਹਨਾਂ ਹੁਣ ਅੱਜ ਵੀ ਜਿਹੜਾ ਪੰਜਾਬ ਦਾ ਗਵਰਨਰ ਹੈ ਔਰ ਹਰਿਆਣੇ ਦਾ ਗਵਰਨਰ ਹੈ ਇੱਕੋ ਹੀ ਹੈ। ਅੱਜ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਹਿੰਦੇ ਨੇ, ਪੰਜਾਬ ਇੱਕ ਸੂਬਾ ਹੋਣ ਦੇ ਬਾਵਜੂਦ ਉਹਦਾ ਆਪਣਾ ਹਾਈ ਕੋਰਟ ਨਹੀਂ ਹੈ, ਉਹਨੂੰ ਹਰਿਆਣੇ ਦੇ ਨਾਲ ਕਲੱਬ ਕੀਤਾ ਹੋਇਆ। ਚੰਡੀਗੜ੍ਹ ਜਿਹੜਾ ਪੰਜਾਬ ਲਈ ਬਣਿਆ ਸੀ, ਉਸ ਨੂੰ ਰਾਜਧਾਨੀ ਦੇ ਤੌਰ ਤੇ ਪੰਜਾਬ ਨੂੰ ਦੇਣ ਦੀ ਥਾਂ ਉਹਨੂੰ ਸੈਂਟਰਲੀ ਗਵਰਨਡ ਬਣਾ ਦਿੱਤਾ, ਯੂਨੀਅਨ ਟੈਰੀਟਰੀ ਬਣਾ ਦਿੱਤਾ। ਔਰ ਪੰਜਾਬ ਐਂਡ ਹਰਿਆਣਾ ਦੋਨਾਂ ਦੀ ਸਾਂਝੀ ਜਿਹੜੀ ਹੈ ਰਾਜਧਾਨੀ ਬਣਾ ਦਿੱਤਾ। ਹੁਣ ਇਹ ਜਿਹੜੀਆਂ ਸਾਂਝੀ, ਨਾ ਗਵਰਨਰ ਅੱਡ ਨੇ, ਨਾ ਹਾਈ ਕੋਰਟ ਅੱਡ ਹੈ, ਨਾ ਹੀ ਜਿਹੜਾ ਉਸ ਸਾਰੇ ਨੂੰ ਚੰਡੀਗੜ੍ਹ ਕੈਪੀਟਲ ਦਿੱਤੀ ਗਈ। ਔਰ ਇਸੇ ਤਹਿਤ ਅੰਡਰਸਟੈਂਡਿੰਗ ਇਹ ਸੀ ਕਿ ਭਾਈ ਇਹਦੇ ਬਾਵਜੂਦ ਕਿ ਹਰਿਆਣਾ ਦੇ ਵਿੱਚ ਆਪਣੇ ਇਤਿਹਾਸਕ ਗੁਰਦੁਆਰੇ ਨੇ, ਹਿਮਾਚਲ 'ਚ ਆਪਣੇ ਨੇ, ਪੰਜਾਬ 'ਚ ਜ਼ਾਹਰ ਹੈ ਆਪਣੇ ਨੇ, ਪਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਂਝੀ ਕੜੀ ਵਾਂਗ ਰਹੇਗੀ, ਇਹਦੇ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਲੇਕਿਨ ਉਹ ਬ੍ਰਾਹਮਣਵਾਦੀਆਂ ਦੇ ਜਾਂ ਹਿੰਦੂ ਤਵੀਆਂ ਦੇ ਉਹ ਵਾਅਦੇ ਕਿਹੜੇ ਨੇ ਜਿਹੜੇ ਕਦੇ ਵਫਾ ਹੋਏ ਹੋਣ? ਵਾਅਦੇ ਤਾਂ ਕੀਤੇ ਹੀ ਇਸ ਲਈ ਜਾਂਦੇ ਨੇ ਕਿ ਉਹਨਾਂ ਤੋਂ ਮੁੱਕਰਿਆ ਜਾਏ। 2014 ਦੇ ਵਿੱਚ ਦਿੱਲੀ ਦੇ ਵਿੱਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ, ਇਧਰ ਜਿਹੜਾ ਮਨੋਹਰ ਲਾਲ ਖੱਟੜ ਔਰ ਦੂਸਰੇ ਆ ਜਾਂਦੇ ਨੇ, ਹਰਿਆਣੇ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਅੱਜ ਵੀ ਹੈ। ਔਰ ਇਸ ਪੀਰੀਅਡ 'ਚ ਫਿਰ ਇੱਕ ਸ਼ਰਾਰਤ ਏਜੰਸੀਆਂ ਨੂੰ ਸੁਝਦੀ ਹੈ ਕਿ ਭਾਈ ਬੇਸ਼ੱਕ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਬਾਦਲਾਂ ਦਾ ਲਗਾਤਾਰਤਾ ਨਾਲ ਇਹਨਾਂ ਵਰਿਆਂ 'ਚ ਜਿਹੜੇ ਬਿਲਕੁਲ RSS ਦੇ ਪਿੱਛੇ ਲੱਗ, ਪਰ ਉਹਨਾਂ ਨੇ ਤਾਂ ਇਹ ਮਿੱਥਿਆ ਹੋਇਆ ਸੀ ਵੀ ਅਲਟੀਮੇਟਲੀ ਅਕਾਲੀ ਦਲ ਨੂੰ ਵੀ ਭਾਵੇਂ ਉਹ ਬਾਦਲਾਂ ਦੇ ਥੱਲੇ ਹੀ ਹੈ, ਇਹਦੀ ਵੀ ਅਲਖ ਮੁਕਾਣੀ ਹੈ। ਜਿਵੇਂ ਇਹਨਾਂ ਨੇ ਹੁਣ ਉਹ ਖੇਤਰੀ ਦਲਾਂ ਦੇ ਨਾਲ ਜੋ ਕਰ ਰਹੇ ਨੇ, ਔਰ ਉਹਦੇ ਲਈ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਅਕਾਲੀ ਦਲ ਦੀ ਸਟਰੈਂਥ ਨਿਕਲਦੀ ਹੈ ਸ਼੍ਰੋਮਣੀ ਕਮੇਟੀ 'ਚੋਂ। ਅਲਟੀਮੇਟਲੀ ਬਜਟ ਵੀ ਹੈ ਔਰ ਗੁਰਦੁਆਰਿਆਂ ਦੀਆਂ ਬਣੀਆਂ ਬਣਾਈਆਂ ਸਟੇਜਾਂ ਨੇ ਕਿ ਜੇ ਅਕਾਲੀ ਦਲ ਨੂੰ ਖਤਮ ਕਰਨਾ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਡਿਸਟਰੋਏ ਕਰੋ, ਜਾਂ ਘੱਟੋ ਘੱਟ ਆਪਣੇ ਜਿਹੜੇ ਨੇ ਉਹ ਕਿਸਮ ਦੇ ਬੰਦੇ ਲਿਆਓ। ਸੋ ਉਦੋਂ ਉਹਨਾਂ ਨੇ ਇਹ ਜਿਹੜਾ ਸਾਰਾ ਮਹਿਕਮਾ ਹੈ, ਬਲਜੀਤ ਸਿੰਘ ਦਾਦੂਵਾਲ ਔਰ ਫਲਾਣਾ ਸਿੰਘ ਝੀਂਡਾ, ਕਿ ਕੌਣ ਕੀ ਕਿਹੜੇ ਨਾਂ ਨੇ, ਮੈਂ ਤਾਂ ਇਹਨਾਂ ਨੂੰ ਕ੍ਰੈਡੀਬਿਲਿਟੀ ਵੀ ਨਹੀਂ ਦੇਣਾ ਚਾਹੁੰਦਾ ਇਹਨਾਂ ਦੇ ਨਾਂ ਲੈ ਕੇ, ਇਹਨਾਂ ਰਾਹੀਂ ਉਹਨਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਜਿਸ ਨੂੰ ਹਰਿਆਣਾ ਸਰਕਾਰ ਦੀ ਪੂਰੀ ਪੁਸ਼ਤ ਪਨਾਹੀ ਸੀ, ਉਹ ਖੜੀ ਕਰ ਦਿੱਤੀ। ਕੁਛ ਕੰਟਰੋਲ ਲੈ ਲਿਆ ਉਹਨਾਂ ਨੇ। ਔਰ ਹਰਿਆਣੇ ਦੇ ਵਿੱਚ ਹੁਣ ਕਿਉਂਕਿ ਬਾਦਲ ਚੀਫ ਜਿਹੜਾ ਉਸ ਵੇਲੇ ਚੀਫ ਮਿਨਿਸਟਰ ਸੀ, ਉਹ ਬੜਾ ਹਾਲਾਂਕਿ ਇਹਦੇ ਹੁੰਦਿਆਂ ਚੱਲ ਰਿਹਾ ਸੀ ਦਿੱਲੀ ਦੇ ਵਿੱਚ, ਤਾਂ ਜਿਹੜਾ ਆਪਣੀ ਸਰਕਾਰ ਸੀ ਇਹਨਾਂ ਦੀ BJP ਦੀ, ਉਹ ਅਕਾਲ ਤਖਤ ਤੇ ਆਇਆ, ਉਹਨੇ ਕਿਹਾ ਕਿ ਜੀ ਮੈਂ ਜਿਹੜਾ ਸ਼ਹੀਦ ਹੋ ਜਾਵਾਂਗਾ, ਮੈਂ ਫਲਾਣਾ ਕਰਾਂਗਾ, ਢਿਮਕਾ। ਮੁੱਕਦੀ ਗੱਲ ਇਹ ਸਾਰਾ ਕੇਸ ਮੁੜ ਘਿੜ ਕੇ ਜਿਵੇਂ ਹੁੰਦਾ ਜੀ ਅਦਾਲਤਾਂ ਫੈਸਲਾ, ਜਿਵੇਂ SYL ਕੈਨਾਲ ਦੇ ਇਸ਼ੂ ਤੇ ਕੀਤਾ, ਸੋ ਇਹ ਸੁਪਰੀਮ ਕੋਰਟ 'ਚ ਪਿਆ ਰਿਹਾ। ਹੁਣ 2014 ਤੋਂ ਹਰਿਆਣੇ ਦਾ ਇਹ ਕੇਸ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਹਾਲਾਂ ਦਾਦੂਵਾਲ ਦੂਜਿਆਂ ਤੀਜਿਆਂ ਰਾਹੀਂ ਕੁਛ ਤੱਕ ਕੰਟਰੋਲ ਉਹਨਾਂ ਕੋਲ ਸੀ,
ਲੇਕਿਨ ਇਹਦੀ ਕਨਸਟੀਟਿਊਸ਼ਨਲ ਵੈਲਿਡਿਟੀ ਕਿ ਕਾਨੂੰਨੀ ਤੌਰ ਤੇ ਹਰਿਆਣਾ ਕਮੇਟੀ ਸੈਪਰੇਟ ਬਣ ਸਕਦੀ। ਇੱਕ ਪਾਸੇ ਉਹਨਾਂ ਨੇ ਜਿਹੜਾ ਉਹ 11 ਸਾਲ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਕਰਵਾਈਆਂ, ਜੀ ਦੂਸਰੇ ਪਾਸੇ 2014 ਤੋਂ ਬਾਅਦ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਇਹਨਾਂ 7 ਸਾਲਾਂ 'ਚ 8 ਸਾਲਾਂ 'ਚ ਆਲਮੋਸਟ ਹਰਿਆਣੇ ਦਾ ਚੱਲਦਾ ਰਿਹਾ। ਹੁਣ ਸੁਪਰੀਮ ਕੋਰਟ ਨੇ ਅੱਜ ਜਿਹੜਾ ਫੈਸਲਾ ਦਿੱਤਾ ਪਿਛਲੇ ਕੱਲ, ਉੱਥੇ ਸੁਪਰੀਮ ਕੋਰਟ ਅਪਹੋਲਡਸ ਵੈਲਿਡਿਟੀ ਆਫ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ। ਉਹਨਾਂ ਨੇ ਕਿਹਾ ਜੀ ਬਿਲਕੁਲ ਠੀਕ ਹੈ, ਹਰਿਆਣੇ ਦੇ ਸਿੱਖਾਂ ਨੂੰ ਕਿਉਂ ਨਹੀਂ ਹੱਕ, ਉਹ ਆਪਣੀ ਕਮੇਟੀ ਬਣਾਉਣ। ਹੁਣ ਔਰ ਉਹਦੇ 'ਚ ਜਿਹੜੇ ਉਹ 2 ਹਿੰਦੂ ਜੱਜ ਜਸਟਿਸ ਹੇਮੰਤ ਗੁਪਤਾ ਔਰ ਜਸਟਿਸ ਵਿਕਰਮ ਨਾਥ, ਉਹਨਾਂ ਨੇ ਕਿਹਾ ਕਿ ਬਈ ਇਹ ਕਿਉਂਕਿ ਹਰਿਆਣੇ 'ਚ ਵੀ ਤਾਂ ਸਿੱਖਾਂ ਨੇ ਹੀ ਮੈਨੇਜ ਕਰਨਾ ਇਹਨੂੰ, ਔਰ ਇਹ ਤੁਸੀਂ ਜੇ ਉਹ ਮੈਨੇਜ ਕਰਦੇ ਨੇ ਵਾਈ ਨਾਟ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਗੁਰਦੁਆਰਾ ਪ੍ਰਾਪਰਟੀ ਇਹ ਆ ਫਲਾਣੀ ਧਾਰਾ ਦੇ ਥੱਲੇ ਹੈਗੀ ਹੈ ਔਰ ਐਲੀਜੀਬਲ ਵੋਟਰ ਹੋਣੇ ਚਾਹੀਦੇ ਨੇ, ਜੋ ਵੀ ਐਲੀਜੀਬਿਲਟੀ ਗੁਰਦੁਆਰਾ ਐਕਟ ਦੇ ਥੱਲੇ ਹੈ। So therefore the affairs of the religious minority in the state, that is Sikhs, are left in the hands of Sikhs alone in the same manner as under the 1925 Act। ਕਿ ਅਸੀਂ ਤਾਂ ਕੋਈ ਵਾਇਲੇਟ ਕਰ ਹੀ ਨਹੀਂ ਰਹੇ 1925 ਐਕਟ ਨੂੰ, ਜਿਨ੍ਹਾਂ ਨੇ ਵੀ ਹਰਿਆਣਾ ਇਹ ਐਕਟ ਬਣਾਇਆ ਹੈ ਇਹ ਬਿਲਕੁਲ ਵੈਲਿਡ ਹੈ। ਔਰ ਪਹਿਲਾਂ ਕਿਉਂਕਿ ਪੈਟੀਸ਼ਨ ਹੀ ਹਰਭਜਨ ਸਿੰਘ ਨਾਂ ਦੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤੀ, ਸੁਪਰੀਮ ਕੋਰਟ ਨੇ ਉਸ ਦੇ ਉੱਤੇ ਮੋਹਰ ਲਾ ਦਿੱਤੀ। ਹੁਣ ਹਰਿਆਣੇ ਦੇ ਸਿੱਖ, ਹਰਿਆਣੇ ਦੇ ਤੁਹਾਡੇ ਇਤਿਹਾਸਕ ਗੁਰਦੁਆਰੇ ਹਰਿਆਣਾ ਗਵਰਨਮੈਂਟ ਦੇ ਕੰਟਰੋਲ 'ਚ। ਮਹਾਰਾਸ਼ਟਰ ਦੇ ਵਿੱਚ ਪਹਿਲਾਂ ਹੀ ਸ਼ਿਵ ਸੈਨਾ ਦੇ ਰਾਹੀਂ ਉਹਨਾਂ ਦਾ ਪਹਿਲਾਂ ਕੰਟਰੋਲ ਸੀ। ਹੁਣ ਮਹਾਰਾਸ਼ਟਰ ਸਰਕਾਰ ਜਿਹੜਾ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਹੈ ਉਸ ਦੇ ਉੱਤੇ ਪੂਰਾ ਜੱਫਾ ਸਰਕਾਰੀ ਏਜੰਸੀਆਂ ਜਾਂ ਮਹਾਰਾਸ਼ਟਰ ਦੀ ਸਰਕਾਰ ਜਾਂ ਹਿੰਦੂਤਵ ਵੀ ਡਿਸਾਈਡ ਕਰਦੇ ਨੇ ਉੱਥੇ ਕੀ ਹੈ। ਪਟਨਾ ਸਾਹਿਬ ਕਮੇਟੀ ਉਹਦੇ 'ਚ ਵੀ ਹੁਣ ਅਸੀਂ ਪਿਛਲੇ ਪੀਰੀਅਡ 'ਚ ਦੇਖਿਆ ਵੀ ਅਵਤਾਰ ਸਿੰਘ ਹਿੱਤ ਭਾਵੇਂ ਅਕਾਲੀ ਸੀ, ਉਹਨੇ ਮਰ ਗਿਆ ਹੁਣ ਤਾਂ, ਉਹਨੇ ਕੀ ਕੀਤਾ, ਰਣਜੀਤ ਸਿੰਘ ਔਰ ਜਥੇਦਾਰ ਨੇ ਉਸ ਤੋਂ ਪਹਿਲਾਂ ਗਿਆਨੀ ਇਕਬਾਲ ਸਿੰਘ ਉਹਨੂੰ ਕਿਵੇਂ ਉੱਥੇ ਰੱਖਿਆ ਪੱਕੇ ਤੌਰ ਦੇ ਉੱਤੇ, ਇਹਦੇ ਬਾਵਜੂਦ ਕਿ ਉਹ ਬੜਾ ਘਟੀਆ ਬਦ ਇਖਲਾਕ ਜਿਹਾ ਆਦਮੀ ਸੀ। ਫਿਰ ਉਹਨੂੰ ਉੱਥੇ ਸੱਦਿਆ ਅਯੁੱਧਿਆ ਮੰਦਿਰ ਦੇ ਵੇਲੇ, ਇਕਬਾਲ ਸਿੰਘ ਮੋਦੀ ਦੇ ਨਾਲ ਬੈਠਾ ਹੋਇਆ। ਹੁਣ ਉਸ ਦੇ ਨਾਲ ਦਿੱਲੀ ਕਮੇਟੀ ਅਸੀਂ ਦੇਖੀ, ਮਨਜਿੰਦਰ ਸਿਰਸਾ ਔਰ ਉਹਦੀ ਉਹ ਸਾਰੀ ਨਸਲ ਦੇ ਜਿਹੜੇ ਲੋਕ ਨੇ। ਆ 2 ਦਿਨ ਪਹਿਲਾਂ ਵੀ ਉਸ ਕਿਸਮ ਦੇ ਜੀ ਮੋਦੀ ਜਿਹੜਾ ਹੈ ਉਹ ਉਹਦਾ 91ਵਾਂ ਜਨਮ ਦਿਨ ਪਤਾ ਨਹੀਂ 70ਵਾਂ ਕਿ ਕਿੰਨਵਾਂ ਬਾਲਾ ਸਾਹਿਬ ਭੋਗ ਪਾਇਆ ਪਾਠ ਦਾ, ਤੇ ਉਹ ਟਰੇਟਰਸ ਦਾ ਟੋਲਾ ਜਿਹੜਾ ਉਹਨੂੰ ਪੱਗ ਬੰਨਣ ਜੇ ਅਸੀਂ ਇਹ ਪਹਿਲੀ ਵਾਰ ਹੋਇਆ ਕਿ ਜੀ ਕਿਸੇ ਗੁਰਦੁਆਰੇ 'ਚ ਮੋਦੀ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਗਈ। ਦੂਜਾ ਆ 2 ਦਿਨ ਪਹਿਲਾਂ ਦੀ ਖਬਰ ਸੀ। ਸੋ ਮਤਲਬ ਤਖਤ ਹਜ਼ੂਰ ਸਾਹਿਬ ਕਮੇਟੀ ਪਹਿਲਾਂ ਹੀ RSS ਦੇ ਕੋਲ, ਪਟਨਾ ਸਾਹਿਬ ਦਾ ਅਸੀਂ ਦੇਖ ਰਹੇ ਹਾਂ। ਔਰ ਜਿਹੜੀ ਰਾਸ਼ਟਰੀ ਸਿੱਖ ਸੰਗਤ RSS ਨੇ ਸਿੱਖਾਂ ਦੇ ਵਿੱਚ ਆਪਣੀ ਘੁਸਪੈਠ ਵਾਲੀ ਜਮਾਤ ਬਣਾਈ, ਉਹ 1985 'ਚ ਪਟਨਾ ਸਾਹਿਬ 'ਚ ਹੀ ਬਣਾਈ, ਜਿਸ ਫੰਕਸ਼ਨ ਨੂੰ ਪ੍ਰੀਜ਼ਾਈਡ ਗਿਆਨੀ ਇਕਬਾਲ ਸਿੰਘ ਨੇ ਕੀਤਾ ਸੀ। ਦਿੱਲੀ ਕਮੇਟੀ ਮਨਜਿੰਦਰ ਸਰਸਾ ਔਰ ਦੂਜਾ ਜਿਹੜੇ ਬਿਲਕੁਲ ਉਹਨਾਂ ਦੇ ਜਿਹੜੇ ਨੇ ਦੁਮਛੱਲੇ। ਔਰ ਹੁਣ ਹਰਿਆਣੇ ਦੇ ਗੁਰਦੁਆਰੇ ਜਿਹੜੇ ਨੇ ਉਹਨਾਂ ਦੇ ਉੱਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਦੇ ਉੱਤੇ ਬਲਜੀਤ ਸਿੰਘ ਦਾਦੂਵਾਲ ਔਰ ਉਹਨਾਂ ਦੇ ਨਾਲ ਜਿਹੜੇ ਨੇ ਸਾਰੇ ਲੋਕ, ਉਹਨਾਂ ਦਾ ਕਿਸ ਕਿਸਮ ਦਾ ਪਾਰਟ ਹੈ ਉਸ ਬਾਰੇ ਮੈਂ ਬਹੁਤਾ ਕੁਝ ਕਹਿਣਾ ਨਹੀਂ ਚਾਹੁੰਦਾ। ਤੁਸੀਂ ਇਮੀਡੀਏਟਲੀ ਤਸਵੀਰਾਂ ਦੇਖ ਸਕਦੇ ਹੋ ਮਨੋਹਰ ਲਾਲ ਖੱਟੜ ਦੇ ਨਾਲ ਜਿਹੜਾ ਖੁਸ਼ੀਆਂ ਔਰ ਅੱਗੇ ਤੇ ਪਿੱਛੇ ਔਰ ਮੁਲਾਕਾਤਾਂ ਇੱਧਰ ਉੱਧਰ। ਸੋ ਹਰਿਆਣਾ ਵੀ ਗਿਆ। ਹੁਣ ਰਹਿੰਦ ਖੂਦ ਪੰਜਾਬ ਵਾਲੀਆਂ ਧਿਰਾਂ ਤੇ ਲੱਗੀਆਂ ਸੀ ਜੀ, ਚੋਣਾਂ ਕਰਾਓ, ਉਹਨਾਂ ਨੇ ਕਹਿਣਾ ਆ ਲਓ ਜੀ ਪੰਜਾਬ 'ਚ ਜਿੰਨੀਆਂ ਇੱਕ ਕਮੇਟੀ ਹੈ ਉਹਦੀਆਂ 10 ਧਿਰਾਂ ਇੱਕ ਦੂਜੇ ਦੇ ਛਿੱਤਰੀ ਦਾਲ ਵੰਡਣਗੀਆਂ ਔਰ ਉਹ ਸਾਰੇ ਤੋੜ ਮਰੋੜ 'ਚੋਂ ਵੀ ਜਿਸ ਤੇਜ਼ੀ ਦੇ ਨਾਲ BJP ਪੰਜਾਬ 'ਚ ਆਪਣੇ ਕਾਡਰ ਨੂੰ ਵਧਾ ਰਹੀ ਹੈ ਉਹਦੇ ਥੱਲੇ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਹੁਣ ਉਹਨਾਂ ਨੇ ਜਦੋਂ ਤੁਸੀਂ ਕਿਸੇ ਨੂੰ ਕਮਜ਼ੋਰ ਕਰਨਾ ਹੁੰਦਾ ਪਹਿਲਾਂ ਉਹਦੀਆਂ ਲੱਤਾਂ ਉਹਦੀਆਂ ਬਾਹਾਂ ਉਹਨੂੰ ਕੱਟ ਕੇ ਉਹਨੂੰ ਤੁਸੀਂ ਇੰਨੇ ਕੁ ਮਹਿਦੂਦ ਥਾਂ ਤੇ ਲੈ ਆਓ ਤੇ ਫਿਰ ਜਿਹੜਾ ਉਹਨੂੰ ਢਾਣਾ ਵੀ ਸੌਖਾ ਹੁੰਦਾ। ਔਰ ਇਹ ਹਾਲਾਤ ਜਿਹੜੇ ਨੇ ਕਿ ਲਗਭਗ 100 ਸਾਲ ਪੁਰਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਸਾਡੇ ਕੁਝ ਲੀਡਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿ ਕੇ ਬੜਾ ਖੁਸ਼ ਹੁੰਦੇ ਨੇ, ਮੇਰਾ ਤਾਂ ਹਮੇਸ਼ਾ ਹੀ ਮੇਰਾ ਇਹਦੇ 'ਤੇ ਇੱਕ ਡਿਫਰੈਂਟ ਓਪੀਨੀਅਨ ਰਿਹਾ। ਮੈਂ ਕਿਹਾ ਵੀ ਕਾਹਦੀ ਇਹ ਮਿੰਨੀ ਤੁਹਾਡੀ ਪਾਰਲੀਮੈਂਟ ਹੈ, ਵੀ ਇੱਕ ਰਾਜ ਕਰਨ ਵਾਲੀ ਕੌਮ ਜਿਹਨੇ 1.5 ਲੱਖ ਮੁਰੱਬਾ ਮੀਲ ਤੇ ਰਾਜ ਕੀਤਾ ਔਰ ਅਸੀਂ ਇਸ ਜੀ ਹੁੰਦੇ ਆ ਜੀ ਸ਼੍ਰੋਮਣੀ ਕਮੇਟੀ ਜੀ ਉਹਦੀਆਂ ਚੋਣਾਂ ਜੀ ਫਲਾਣਾ ਜੀ ਢਮਕਾ ਜੀ। ਔਰ ਉਹਨਾਂ ਨੇ ਕਿਹਾ ਲੈ ਲਓ ਆਪਣੀ ਮਿੰਨੀ ਪਾਰਲੀਮੈਂਟ। ਹਾਲਾਂ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਚੁਣ ਕੇ ਆਉਂਦੇ ਨੇ
ਉਹਨੂੰ ਪ੍ਰੀਜ਼ਾਈਡ ਪਹਿਲੀ ਮੀਟਿੰਗ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਰਦਾ। ਸੋ ਇਹ ਸਾਡੀ ਮਿੰਨੀ ਪਾਰਲੀਮੈਂਟ ਦਾ ਹਾਲ ਹੈ। ਕੋਈ ਡਿਸਕਸ਼ਨਸ, ਕੋਈ ਡਿਬੇਟ, ਪਾਰਲੀਮੈਂਟ ਸਾਲ 'ਚ 2 ਸੈਸ਼ਨ ਹੁੰਦੇ ਨੇ, ਉਹ ਪਹਿਲਾਂ ਹੀ ਇੱਕ ਬਜਟ ਲਿਖਿਆ ਹੁੰਦਾ, ਇੱਕ ਆ ਕੇ ਪੜ੍ਹ ਦਿੰਦਾ ਤੇ ਬੋਲੇ ਸੋਹਣੇ ਹਾਲ 'ਚ ਪਾਸ ਹੋ ਗਿਆ, ਤੇ ਦੂਜਾ ਪਤਾ ਨਹੀਂ ਕਾਹਦਾ ਸੈਸ਼ਨ ਹੁੰਦਾ। ਸੋ ਆ ਹੈਗਾ। ਬਾਕੀ ਜਿਹੜਾ ਇਸ ਤੋਂ ਅਸੀਂ ਇਹ ਦੇਖ ਲਈਏ ਕਿ ਅੱਜ ਗੁਲਾਮੀ ਦੇ ਸੰਗਲ ਬਿਲਕੁਲ ਕਿਸ ਹੱਦ ਤੱਕ ਸਾਨੂੰ ਨੂੜ ਚੁੱਕੇ ਨੇ ਕਿ ਈਵਨ ਸਾਡੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਅਸੀਂ ਕਿਵੇਂ ਕਰਨਾ ਇਹ ਅਸੀਂ ਡਿਸਾਈਡ ਨਹੀਂ ਕਰਦੇ। ਇਹ ਦਿੱਲੀ ਤਖਤ ਕਰਦਾ, ਜਿਹੜਾ ਉਹ ਸਿੱਧੇ ਤੌਰ ਤੇ ਪਹਿਲਾਂ ਤਾਂ ਗੁਰਦੁਆਰਾ ਐਕਟ 'ਚ ਸਿੱਧੀ ਅਮੈਂਡਮੈਂਟ ਦੇ ਨਾਂ ਥੱਲੇ ਜੋ ਮਰਜ਼ੀ ਕਰ ਦਿੰਦੇ ਸੀ। ਹੁਣ ਇੰਡੀਪੈਂਡੈਂਟ ਕਮੇਟੀ ਬਣਾ ਕੇ ਉਹਨਾਂ ਨੇ ਸੁਪਰੀਮ ਕੋਰਟ ਦੀ ਪ੍ਰਵਾਨਗੀ ਦੀ ਮੋਹਰ ਲਵਾ ਲਈ ਕਿ ਕਰ ਲਓ ਜੀ ਜੋ ਤੁਸੀਂ ਕਰਨਾ। ਸੋ ਹੁਣ ਜੇ ਇਹਨੂੰ ਕੋਈ ਆਜ਼ਾਦੀ ਸਮਝਦਾ ਹੈ ਔਰ ਉਹਨੂੰ ਸਮਝਦਾ ਕਿ ਜੀ ਉੱਥੇ ਦੇਖੋ ਅਸੀਂ ਤਾਂ ਆਪਣੀ ਧਾਰਮਿਕ ਸਾਨੂੰ ਆਜ਼ਾਦੀ ਹੈ, ਨਹੀਂ, ਉਹਨਾਂ ਨੇ ਤੁਹਾਡੇ ਕੁਛ ਬਾਹਰਲੇ ਗੁਰਦੁਆਰੇ ਇਤਿਹਾਸਕ ਵੈਸੇ ਕਬਜ਼ੇ ਕਰ ਲਏ। ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਡੋਂਗਮਾਰ ਜਿਹੜਾ ਸਿੱਕਮ ਦੇ ਵਿੱਚ, ਗੁਰਦੁਆਰਾ ਮਟਨ ਸਾਹਿਬ ਕਸ਼ਮੀਰ ਜਿੱਥੇ ਜਿਹੜਾ ਹਰੀ ਸਿੰਘ ਨਲੂਏ ਨੇ ਬਣਵਾਇਆ, 4-5 ਸਾਈਡ ਦੇ ਮੰਦਿਰ ਬਣਾਏ ਹੋਏ ਨੇ ਉਹਨਾਂ ਦਾ, ਔਰ ਇਧਰ ਉਹਨਾਂ ਨੇ ਆਪਣੇ ਟੁੱਚਿਆਂ ਦਾ ਜਿਹੜਾ ਕਬਜ਼ਾ ਕਰਵਾ ਕੇ ਫਰਦਰ ਬਿਲਕੁਲ ਜਿਹੜਾ ਉਹਨਾਂ ਨੇ ਤੁਹਾਡਾ ਸਾਹ ਚਾਰ ਚ ਫਿਰ ਘੁੱਟ ਦਿੱਤਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਅਖੌਤੀ ਜਮਹੂਰੀਅਤ ਦਾ ਮੁਜ਼ਾਹਰਾ ਕਰਨ ਆ ਰਿਹਾ ਹੈ। ਆਓ ਇਸ ਕਿਸਾਨਾਂ ਦੇ ਕਾਤਲ ਦਾ ਚਿਹਰਾ ਬੇਨਕਾਬ ਕਰੀਏ। 24 ਸਤੰਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 11:30 ਵਜੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ। ਟ੍ਰਾਈ ਸਟੇਟ ਦੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣਨ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕਰਨ ਲਈ ਵਿੱਢੀ ਗਈ ਕਲਚਰ ਜੰਗ ਹੈ, ਜਿਵੇਂ ਕਿ ਪੰਜਾਬ ਵਿੱਚ ਵੀ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਕਿਸੇ ਕੌਮ ਨੂੰ ਮੁਕੰਮਲ ਤੌਰ ਤੇ ਡਿਸਟਰੋਏ ਕਰਨਾ ਹੁੰਦਾ ਹੈ, ਉਸ ਦੇ ਖਿਲਾਫ ਜਿਹੜੀ ਕਾਬਜ਼ ਧਿਰ ਜਿਹੜਾ ਟੋਟਲ ਵਾਰ ਵਿੱਢਦੀ ਹੈ, ਤੇ ਉਹ ਸਿਰਫ ਜਿਹੜਾ ਫਿਜ਼ੀਕਲ ਜੈਨੋਸਾਈਡ ਤੱਕ ਹੀ ਮਹਿਦੂਦ ਨਹੀਂ ਹੁੰਦੀ। ਉਸ ਦੇ ਵਿੱਚ ਕਲਚਰਲ ਤਹਿਜ਼ੀਬੀ ਤੌਰ ਦੇ ਉੱਤੇ ਤੁਹਾਡੀ ਜ਼ਬਾਨ ਨੂੰ ਖਤਮ ਕਰਨਾ, ਤੁਹਾਡੇ ਫੇਥ ਨੂੰ ਖਤਮ ਕਰਨਾ, ਇਕਨੋਮਿਕਲੀ ਤੁਹਾਨੂੰ ਘਸਿਆਰੇ ਬਣਾ ਦੇਣਾ, ਡਿਪੈਂਡੈਂਟ ਬਣਾ ਦੇਣਾ। ਔਰ ਅਕਸਰ ਜਦੋਂ ਅਸੀਂ ਇਹ ਦੇਖਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜੂਨ 84 ਦੇ ਪਹਿਲੇ ਹਫ਼ਤੇ ਤੋਂ ਬਾਅਦ ਜੋ ਕੁਛ ਪਿਛਲੀਆਂ 4 ਦਹਾਈਆਂ ਦੇ ਵਿੱਚ ਦੇਖਿਆ, ਹੁਣ ਜੋ ਕੁਛ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਿਹਾ, ਖਾਸ ਤੌਰ ਤੇ ਚੱਲ ਤਾਂ ਉੱਥੇ ਪਿਛਲੇ 75 ਸਾਲ ਤੋਂ ਹੀ ਰਿਹਾ ਸੀ। ਪੋਸਟ 47 1989 ਦੇ ਵਿੱਚ ਉੱਥੇ ਆਰਮਡ ਸਟਰਗਲ ਸ਼ੁਰੂ ਹੋਈ, ਉਹਨੇ ਥੋੜ੍ਹੀ ਜਿਹੀ ਠੱਲ ਪਾਈ। ਬਹੁਤ ਸਾਰੀ ਜਿਹੜੀ ਡੀਜਨਰੇਟਿੰਗ ਇਹਨਾਂ ਦੇ ਟੈਕਟਿਕਸ ਸੀ ਉਹਨੂੰ ਉਹਨਾਂ ਨੇ ਪਿੱਛੇ ਧੱਕਿਆ। ਪਰ 9 ਨਵੰਬਰ 5 ਅਗਸਤ 2019 ਤੋਂ ਬਾਅਦ ਜਦੋਂ ਕਿ ਕਸ਼ਮੀਰ ਦਾ ਆਈਨੀ ਸਟੇਟਸ ਖ਼ਤਮ ਕੀਤਾ ਗਿਆ, ਆਈਨੀ ਗੁੰਡਾਗਰਦੀ ਦੇ ਨਾਲ 35A ਖ਼ਤਮ ਕੀਤਾ ਗਿਆ, ਹੁਣ ਪਿਛਲੇ ਲਗਭਗ 3 ਸਾਲ ਤੋਂ ਜ਼ਿਆਦਾ ਵਕਤ ਤੋਂ ਸਿੱਧੇ ਤੌਰ ਦੇ ਉੱਤੇ ਹੀ ਉਹਨਾਂ ਨੇ ਉਹਦਾ ਵਜੂਦ ਹੀ ਖ਼ਤਮ ਕਰ ਦਿੱਤਾ ਹੈ। ਸੂਬੇ ਦਾ ਡੈਮੋਗ੍ਰਾਫੀ ਬਦਲੀ। ਦੂਜੀ ਹੁਣ ਕਸ਼ਮੀਰ ਵਾਦੀ ਜਿਹੜੀ ਹੈ, ਜਿਹਦੇ 'ਚ ਆਲਮੋਸਟ 96-97% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ,
ਉਹਨੂੰ ਕਿਵੇਂ ਤਹਿਜ਼ੀਬੀ ਤੌਰ ਤੇ ਡਿਸਟਰੋਏ ਕੀਤਾ ਜਾ ਰਿਹਾ ਹੈ। ਜ਼ਮੀਨਾਂ ਤਾਂ ਖੁੱਲ੍ਹੇਆਮ ਮੰਦਰਾਂ ਨੂੰ ਦੇ ਦਿੱਤੀਆਂ, ਦੂਜੇ ਲੋਕ ਆ ਗਏ, ਉਹ ਤਾਂ ਚੱਲ ਹੀ ਰਿਹਾ। ਹੁਣ ਸਿੱਖ ਦੀ ਜਿਵੇਂ ਜ਼ਿੰਦਗੀ ਦਾ ਜਿਹੜਾ ਕੇਂਦਰ ਹੈ ਜਾਂ ਸੈਂਟਰ ਹੈ ਉਹ ਗੁਰਬਾਣੀ ਹੈ ਤੇ ਜ਼ਾਹਰ ਹੈ ਗੁਰਬਾਣੀ ਨਾਲ ਜੁੜੇ ਹੋਏ ਸਾਡੇ ਗੁਰਦੁਆਰੇ ਨੇ। ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਉਹਨਾਂ ਨੇ ਕਿਵੇਂ ਜਿਹੜਾ ਭਾਰਤ ਵਿੱਚ ਹੀ ਉਹਨਾਂ ਨੇ 5 ਸੈਂਟਰ ਐਸੇ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਖੜੇ ਕਰਤੇ, ਜਿਨ੍ਹਾਂ 'ਚੋਂ 4 ਆਲਰੇਡੀ ਸਿੱਧੇ ਤੌਰ ਦੇ ਉੱਤੇ ਸੈਂਟਰਲ ਏਜੰਸੀਆਂ ਲਈ ਕੰਮ ਕਰਨ ਵਾਲੇ ਨੇ, ਔਰ 5ਵਾਂ ਜਿਹੜਾ ਹੁਣ ਤੱਕ ਇਨਡਾਇਰੈਕਟ ਸੀ ਉਹਨੂੰ ਵੀ ਉਹ ਡਾਇਰੈਕਟ ਕਬਜ਼ਾ ਕਰਨਗੇ। ਔਰ ਉਸੇ 'ਚੋਂ ਹੀ ਹਰਿਆਣਾ ਗੁਰਦੁਆਰਾ ਕਮੇਟੀ ਦੀ ਅਪਰੂਵਲ ਸਟੈਂਪ ਸੁਪਰੀਮ ਕੋਰਟ ਵੱਲੋਂ ਲਈ ਗਈ। ਹੁਣ ਕਸ਼ਮੀਰ ਇਸੇ ਤਰ੍ਹਾਂ ਮੁਸਲਮਾਨ ਦੀ ਜ਼ਿੰਦਗੀ ਦਾ ਜਿਹੜਾ ਸੈਂਟਰਲ ਹਿੱਸਾ ਹੈ, ਜ਼ਾਹਰ ਹੈ ਜੇ 5 ਵੇਲੇ ਨਮਾਜ਼ ਹੈ ਤੇ ਨਮਾਜ਼ ਦੇ ਨਾਲ ਜਿਹੜਾ 5 ਵੇਲੇ ਦੀ ਨਮਾਜ਼ ਕੋ ਆਪੋ ਆਪਣੇ ਟਿਕਾਣੇ ਥਾਂ ਵੀ ਪੜ੍ਹ ਸਕਦਾ ਹੈ, ਪਰ ਜਿਹੜੀ ਜੁਮੇ ਦੀ ਨਮਾਜ਼ ਹੈ ਜ਼ਾਹਰ ਹੈ ਉਹ ਜਮਾਤੀ ਤੌਰ ਤੇ ਪੜ੍ਹਨ ਦਾ ਔਰ ਖੁਤਬਾ ਉਹਦੇ ਨਾਲ ਜੁੜਿਆ ਹੁੰਦਾ ਹੈ। ਉਹ ਇੱਕ ਰਿਲੀਜੀਅਸ ਜਿਹੜੀ ਹੈ ਉਹ ਪ੍ਰੈਕਟਿਸ ਹੈ। ਹੁਣ ਸ੍ਰੀਨਗਰ ਦੀ ਕੇਂਦਰੀ ਮਸਜਿਦ ਸੈਂਟਰਲ ਮਸਜਿਦ, ਜਿਸ ਦਾ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੇ ਇਮਾਮ ਦਾ ਵੀ ਇੱਕ ਆਪਣਾ ਰੁਤਬਾ ਰਿਹਾ, ਮੀਰ ਵਾਇਜ਼ ਉਮਰ ਫਾਰੂਕ ਜਿਨ੍ਹਾਂ ਦੇ ਫਾਦਰ ਉੱਥੇ ਖੁਤਬਾ ਦਿੰਦੇ ਸੀ, ਉਹਨਾਂ ਦਾ ਮਰਡਰ ਹੋਇਆ। ਹੁਣ ਉਹਨਾਂ ਨੂੰ ਤਾਂ ਵੈਸੇ ਹੀ ਨਜ਼ਰਬੰਦ ਕੀਤਾ ਹੈ, ਪਰ ਜਦੋਂ ਜਿਉਂ ਹੀ ਜੁਮਾ ਆਉਂਦਾ, ਫਰਾਈਡੇ ਆਉਂਦਾ ਹੈ ਔਰ ਉਹ ਮੇਨ ਮਸਜਿਦ ਨੂੰ ਜਿਹੜਾ ਹੈ ਉਹ ਜੰਦੇ ਲਾ ਦਿੱਤੇ ਜਾਂਦੇ ਨੇ। 30 ਸਾਲ ਪਹਿਲਾਂ ਕਸ਼ਮੀਰ ਦੇ ਵਿੱਚ ਜਦੋਂ ਕਿ ਤੇਜ਼ੀ ਨਾਲ ਇਹ ਲੱਚਰ ਕਲਚਰ ਖੜਾ ਕਰ ਰਹੇ ਸੀ, ਜਿਵੇਂ ਪੰਜਾਬ 'ਚ ਵੀ ਇਹਨਾਂ ਨੇ ਜੁਝਾਰੂਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੋਂ ਬਾਅਦ ਕੀਤਾ, ਕਸ਼ਮੀਰੀਆਂ ਨੇ ਰਜਿਸਟ ਕੀਤਾ ਸਿਨੇਮੇ ਨਵੇਂ ਖੋਲ੍ਹਣ ਦਾ ਜਾਂ ਡਰੱਗਸ ਉੱਥੇ ਲਿਆਉਣ ਦਾ ਜਾਂ ਕੰਮ ਨੂੰ ਜਿਹੜਾ ਹੈ ਉਹ ਰੋਕ ਪਈ। ਪਰ ਹੁਣ ਇਹਨਾਂ ਦੇ ਨੇ ਪਿਛਲੇ 3 ਸਾਲ ਤੋਂ ਕੀ ਸ਼ੁਰੂ ਕੀਤਾ ਹੋਇਆ, ਜਿਵੇਂ ਮੈਂ ਕਿਹਾ ਕਿ ਵੀ ਜਿਹੜੀ ਮੇਨ ਮਸਜਿਦ ਹੈ ਉਹ ਉਹਦੇ ਦਰਵਾਜ਼ੇ ਤਾਂ ਬੰਦ ਨੇ ਫਰਾਈਡੇ ਖਾਸ ਤੌਰ ਤੇ, ਲੇਕਿਨ ਧੜਾ ਧੜ ਜਿਹੜੇ ਮੁਸਲਮਾਨ ਮੈਜੋਰਟੀ ਜ਼ਿਲ੍ਹੇ ਉਹਨਾਂ ਦੇ ਹੈੱਡਕੁਆਟਰ ਉਹਨਾਂ 'ਚ ਜਿਹੜੇ ਨੇ ਉਹ ਖੋਲ੍ਹੇ ਜਾ ਰਹੇ ਨੇ, ਵੱਡੇ ਵੱਡੇ ਸਿਨੇਮਾਘਰ ਮਲਟੀਪਲੈਕਸ ਸਕਰੀਨਸ ਦੇ ਨਾਲ। ਹੁਣ ਉਹਦਾ ਮਕਸਦ ਕੀ ਹੈ ਔਰ ਉਹਦੇ 'ਚ ਸਕੂਲਾਂ ਦੇ ਵਿੱਚ ਲਗਾਤਾਰਤਾ ਨਾਲ ਸਕੂਲੀ ਬੱਚਿਆਂ ਨੂੰ ਔਰ ਟੀਚਰਸ ਨੂੰ ਇਹ ਕਿਹਾ ਜਾਂਦਾ ਹੈ ਵੀ ਸਵੇਰ ਦੀ ਪ੍ਰੇਅਰ ਦੇ ਵੇਲੇ ਇਹ ਪੜ੍ਹਨਾ ਹੈ ਰਘੁਪਤੀ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ। ਔਰ ਉਹਦੀ ਇੱਕ ਵੀਡੀਓ ਵੀ ਜਿਹੜੀ BBC ਦੀ ਹਿੰਦੀ ਸਰਵਿਸ ਨੇ ਦਿੱਤੀ ਕਿ ਜਿਹਦੇ 'ਚੋਂ ਮੁਸਲਮਾਨ ਟੀਚਰ ਔਰ ਸਟੂਡੈਂਟ ਉੱਤੇ ਉਹਨਾਂ ਦੇ ਇੰਸਪੈਕਟਰ ਬੈਠੇ ਹੋਏ ਨੇ, ਉਹ ਪੜ੍ਹ ਰਹੇ ਨੇ, ਉਸ ਨੂੰ ਕੀਤਾ ਜਾ ਰਿਹਾ। ਹੁਣ ਇਹ ਸਾਰਾ ਕੀ ਚੱਲ ਰਿਹਾ, ਇਸ ਤੋਂ ਪਹਿਲਾਂ ਕਿ ਮੈਂ ਇਸ ਦੀ ਡੀਟੇਲ ਨੂੰ ਡਿਸਕਸ ਕਰਾਂ, ਮਹਿਬੂਬਾ ਮੁਫਤੀ ਨੇ ਟਵੀਟ ਕੀਤਾ, ਉਹਨੇ ਕਿਹਾ ਜੇਲਿੰਗ ਰਿਲੀਜੀਅਸ ਸਕਾਲਰਸ, ਸ਼ਟਿੰਗ ਡਾਊਨ ਜਾਮਾ ਮਸਜਿਦ ਮੇਨ ਮਸਜਿਦ ਸ੍ਰੀਨਗਰ ਦੀ, and directing school kids here to sing Hindu hymns exposes the real Hindutva agenda of Government of India in Kashmir। ਕਿ ਜਿਹੜਾ ਹਿੰਦੂਤਵੀਆਂ ਦਾ ਏਜੰਡਾ ਸੀ ਉਹ ਰੀਅਲ ਉਹ ਸਾਹਮਣੇ ਆ ਰਿਹਾ ਕਿ ਭਾਈ ਕਿਵੇਂ ਜਿਹੜੇ ਮਜ਼ਹਬੀ ਵਿਦਵਾਨ ਨੇ, ਸਕਾਲਰ ਨੇ, ਆਲਮ ਨੇ, ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਹੋਇਆ, ਜਾਮਾ ਮਸਜਿਦ ਨੂੰ ਜੰਦੇ ਲਾਏ ਹੋਏ ਨੇ ਔਰ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਹਿੰਦੂ ਪ੍ਰੇਅਰ ਉਹ ਕਰਵਾਈ ਜਾ ਰਹੀ ਹੈ। refusing these rabid dictates invites PSA and UAPA Public Safety Act। ਜੇ ਤੁਸੀਂ ਇਸ ਦੇ ਉੱਤੇ ਇਤਰਾਜ਼ ਚੁੱਕੋ ਤੇ ਤੁਹਾਨੂੰ ਪਬਲਿਕ ਸੇਫਟੀ ਐਕਟ ਦੇ ਥੱਲੇ ਜਾਂ ਜਿਹੜਾ ਦਹਿਸ਼ਤਗਰਦੀ ਦਾ ਐਕਟ UAPA ਉਸ ਦੇ ਥੱਲੇ ਅੰਦਰ ਦੇ ਦਿੱਤਾ ਜਾਂਦਾ ਹੈ। It is the cost that we are paying for this so called ਬਦਲਤਾ ਜੰਮੂ ਐਂਡ ਕਸ਼ਮੀਰ। ਉਹਨਾਂ ਨੇ ਕਿਹਾ ਜੀ ਆ ਹੈ ਬਦਲਤਾ ਜੰਮੂ ਐਂਡ ਕਸ਼ਮੀਰ ਜਿਹਦੀ ਕੀਮਤ ਅਸੀਂ ਅਦਾ ਕਰ ਰਹੇ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉਹ ਪੂਰੀ ਨਾਲ ਵੀਡੀਓ ਲਾਈ ਹੈ ਕਿ ਵੀ ਕਿਵੇਂ ਰਘੁਪਤੀ ਰਾਘਵ ਰਾਜਾ ਰਾਮ ਗਵਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੇ ਮਜ਼ਹਬ ਦੇ ਉੱਤੇ ਸਿੱਧਾ ਹਮਲਾ ਹੈ। ਸਾਡੇ ਆਇਨ ਦੇ ਵਿੱਚ ਸਭ ਨੂੰ ਆਪਣੇ ਮਜ਼ਹਬ ਦਾ ਪਾਲਣ ਕਰਨ ਦੀ ਆਜ਼ਾਦੀ ਹੈ, ਪਰ ਅੱਜ ਸਾਡੀ ਬਦਕਿਸਮਤੀ ਹੈ ਕਿ ਸਾਡੀ ਜ਼ਮੀਨ ਔਰ ਸਾਡੀ ਪਛਾਣ ਖੋਣ ਤੋਂ ਬਾਅਦ ਹੁਣ ਇਹ ਲੋਕ ਸਾਡੇ ਮਜ਼ਹਬ ਤੇ ਵੀ ਹਮਲਾ ਕਰ ਸੀ। ਸਾਡੀ ਜ਼ਮੀਨ ਖੋਹ ਲਈ, ਸਾਡੀ ਵੱਖਰੀ ਪਛਾਣ ਖੋਹ ਲਈ, ਹੁਣ ਤੁਸੀਂ ਸਾਡੇ ਮਜ਼ਹਬ ਦੇ ਉੱਤੇ ਵੀ ਹਿੰਦੂ ਧਰਮ ਲੱਦ ਰਹੇ ਹੋ, ਉਹ ਪੜ੍ਹਾ ਕੇ ਜਿਹੜਾ ਕਿ ਤੁਹਾਡੀ ਪ੍ਰੇਅਰ ਹੈ ਔਰ
ਉਹਨਾਂ ਨੇ ਕਿਹਾ ਕਿ 2019 ਤੋਂ ਸਾਡੀ ਜਾਮਾ ਮਸਜਿਦ ਬੰਦ ਹੈ। ਹੁਣ ਸਾਡੇ ਸਕੂਲਾਂ ਦੇ ਮੁਸਲਮਾਨ ਬੱਚੇ ਉਹਨਾਂ ਨੂੰ ਭਜਨ ਗਾਣ ਤੇ ਮਜਬੂਰ ਕੀਤਾ ਜਾ ਰਿਹਾ ਹੈ, ਟੀਚਰ ਵੀ ਇਹੀ ਕਰ ਰਹੇ ਨੇ। ਤੇ ਮੈਂ ਇਹ ਸਮਝਦੀ ਹਾਂ ਕਿ ਸਾਡੇ ਮਜ਼ਹਬ ਤੇ ਸਿੱਧੇ ਤੌਰ ਤੇ ਹਮਲਾ ਹੈ। ਇਹ ਹਿੰਦੂਤਵਾ ਜਿਹੜਾ ਹੈ ਉਹ ਬੀਜੇਪੀ ਦਾ ਰੈਪਿਡ ਹਿੰਦੂਤਵਾ ਹੈ। ਕਸ਼ਮੀਰ ਇਸ ਦੀ ਇੱਕ ਲੈਬੋਰਟਰੀ ਬਣੀ ਹੋਈ ਹੈ ਔਰ ਅਸੀਂ ਇਹ ਇੱਥੇ ਇਵੇਂ ਨਹੀਂ ਚੱਲਣ ਦਿਆਂਗੇ। ਔਰ ਇਹ ਜਿਹੜਾ ਹੈ ਬੀਜੇਪੀ ਇਸ ਨੂੰ ਇੱਥੇ ਲਾਗੂ ਕਰ ਰਹੀ ਹੈ ਔਰ ਇਹ ਹੁਣ ਇਸ ਦੇ ਉੱਤੇ ਵੀ ਬੀਜੇਪੀ ਨੇ ਉਹਨਾਂ ਦਾ ਜਿਹੜਾ ਸਪੋਕਸਪਰਸਨ ਹੈ ਰਵਿੰਦਰ ਰੈਣਾ, ਉਹਨਾਂ ਨੇ ਇਹ ਕਿਹਾ ਕਿ ਰਘੂਪਤੀ ਰਾਘਵ ਰਾਜਾ ਰਾਮ ਇਹ ਤਾਂ ਭਜਨ ਹੈ। ਇਹਨੂੰ ਗਾਉਂਦਿਆਂ ਹੋਏ ਹੀ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲੜਾਈ ਜਿਹੜੀ ਸੀ ਲੜੀ ਸੀ। ਜੇ ਇਹ ਜ਼ੁਬਾਨ ਦੇ ਉੱਤੇ ਆ ਗਿਆ ਤਾਂ ਕਿਹੜਾ ਕੋਈ ਗੁਨਾਹ ਹੋ ਗਿਆ। ਇਹ ਜਿਹੜਾ ਮਹਿਬੂਬਾ ਮੁਫਤੀ ਜਿਹੜੀ ਹੈ ਇਹ ਗਦਾਰੀ ਕਰ ਰਹੀ ਹੈ ਮੁਲਕ ਦੇ ਨਾਲ, ਇਹ ਕਹਿ ਕੇ ਵੀ ਇਸ ਨੂੰ ਨਹੀਂ ਪੜ੍ਹਨਾ। ਹੁਣ ਇੱਕ ਪਾਸੇ ਤਾਂ ਇਹ ਹੈ, ਹੁਣ ਦੂਸਰੇ ਪਾਸੇ ਤੁਸੀਂ ਖਬਰ ਦੇਖੋ, ਕਸ਼ਮੀਰ ਗੈਟਸ ਇਟਸ ਫਸਟ ਮਲਟੀਪਲੈਕਸ ਸਕਰੀਨਸ। ਜੰਮੂ ਕਸ਼ਮੀਰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ during the inauguration of Kashmir's first multiplex cinema in Shivpura, Srinagar। ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹ ਮਲਟੀਪਲੈਕਸ ਸਿਨੇਮਾ ਖੋਲ੍ਹ ਰਿਹਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਸ਼ਮੀਰ ਸਾਰਾ ਉਹਨੂੰ ਅਸੀਂ ਪਹਿਲਾ ਮਲਟੀਪਲੈਕਸ ਸਿਨੇਮਾ ਕਸ਼ਮੀਰ ਦੇ ਵਿੱਚ ਖੋਲ੍ਹ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ 100 ਸੀਟਾਂ ਵਾਲਾ ਸਿਨੇਮਾ ਹਾਲ ਹੋਏਗਾ। ਇਹ ਇੱਕ ਟਾਈਮ ਸੀ ਜਦੋਂ ਲੋਕ ਮੂਵੀਜ਼ ਦੇਖਣਾ ਪਸੰਦ ਕਰਦੇ ਸੀ, ਫਿਰ ਉਹਨਾਂ ਦੇ ਉੱਤੇ ਜਿਹੜੇ ਸਿਨੇਮੇ ਬੰਦ ਹੋ ਗਏ। ਹੁਣ ਤੁਸੀਂ ਚਲਾਕੀ ਦੇਖੋ, ਇੱਕ ਪਾਸੇ ਉਹਨਾਂ ਨੇ ਬੀਜੇਪੀ ਹਿੰਦੂ ਤਵੀਆਂ ਨੇ ਭਾਰਤ ਭਰ ਦੇ ਵਿੱਚ ਲਾਲ ਸਿੰਘ ਚੱਢਾ ਫਿਲਮ ਜਿਹੜੀ ਆਮਰ ਖਾਨ ਉਹਦਾ ਵਿਰੋਧ ਬਾਈਕਾਟ ਦੀ ਕਾਲ ਦਿੱਤੀ। ਇੱਥੇ ਜਿਹੜਾ ਮਲਟੀਪਲੈਕਸ ਇਹਨਾਂ ਨੇ ਇਹ ਖੋਲ੍ਹਿਆ ਉਸ ਦੇ ਵਿੱਚ ਪਹਿਲੀ ਫਿਲਮ ਹੀ ਜਿਹੜੀ ਲਾਈ ਗਈ ਲਾਲ ਸਿੰਘ ਚੱਢਾ, ਤਾਂ ਕਿ ਸਿੱਖਾਂ ਦਾ ਮੂੰਹ ਵੀ ਬੰਦ ਹੋਏ। ਦੇਖੋ ਜੀ ਅਸੀਂ ਤਾਂ ਕਰ ਰਹੇ। ਹੁਣ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ 520 ਸੀਟਡ ਮਲਟੀਪਲੈਕਸ ਵਿਦ 3 ਆਡੀਟੋਰੀਅਮਸ ਇਸ ਲੈਵਲ ਦੀ ਇਨਵੈਸਟਮੈਂਟ ਉੱਥੇ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਅਸੀਂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਐਂਟਰਟੇਨਮੈਂਟ ਦੇ ਰਹੇ ਹਾਂ ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਹੋਰ ਵੀ ਅਸੀਂ 8 ਹੋਰ ਬਿਗ ਸਿਨੇਮੇ ਅੱਗੋਂ ਸ਼ਹਿਰਾਂ ਦੇ ਨਾਂ ਦਿੱਤੇ ਨੇ, ਇਹਨਾਂ ਦੇ ਵਿੱਚ ਖੋਲਾਂਗੇ। ਵੀ ਆਰ ਟਰਾਈਂਗ ਟੂ ਬ੍ਰਿੰਗ ਬੈਕ the lost era again. The opening of multiplex reflects the changing picture of Jammu and Kashmir. People will soon be able to watch 3D movies as well as on the screen. ਹੁਣ ਇਹ ਹੈ ਜਿਹਨੂੰ ਤੁਸੀਂ ਕਲਚਰਲ ਵਾਰ ਕਹਿੰਦੇ ਹੋ ਔਰ ਇਹ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ। ਹੁਣ ਦੂਸਰੀ ਖਬਰ ਹੈ ਕਿ ਲੈਫਟੀਨੈਂਟ ਗਵਰਨਰ ਸੇਜ਼ ਥੀਏਟਰਸ ਇਨ ਐਵਰੀ ਡਿਸਟ੍ਰਿਕਟ ਸੂਨ, ਕਿ ਕਸ਼ਮੀਰ ਦੇ ਹਰ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਇੱਕ ਜਿਹੜਾ ਸਿਨੇਮਾ ਘਰ ਖੋਲ੍ਹਿਆ ਜਾਏਗਾ। ਉਹਨੇ ਕਿਹਾ ਜੀ ਇਹ ਇੱਕ ਬੜਾ ਹਿਸਟੋਰੀਕਲ ਦਿਨ ਹੈ ਜੰਮੂ ਕਸ਼ਮੀਰ ਲਈ। ਮਲਟੀਪਰਪਜ਼ ਸਿਨੇਮਾ ਹਾਲਸ ਪੁਲਵਾਮਾ ਅਤੇ ਸ਼ੋਪੀਆਂ ਦੇ ਵਿੱਚ ਅਸੀਂ ਖੋਲ੍ਹ ਦਿੱਤੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਉਹ ਖੋਲ੍ਹਾਂਗੇ। ਔਰ ਇਸ ਤੋਂ ਤੁਸੀਂ ਇਹ ਦੇਖ ਸਕਦੇ ਹੋ ਪੰਜਾਬ 'ਚ ਜਦੋਂ ਉਹਨਾਂ ਨੇ ਇੱਕ ਜਨਰੇਸ਼ਨ ਸਿੱਖਾਂ ਦੀ 1984 ਤੋਂ 1994-95 ਤੱਕ ਮਾਰ ਦਿੱਤੀ, ਫਿਰ ਜਿਹੜੀ ਕਲਚਰਲ ਡੀਜਨਰੇਸ਼ਨ ਵਾਲਾ ਫੇਜ਼ ਉਹ ਸ਼ੁਰੂ ਕਰਵਾਇਆ। ਕਿਵੇਂ ਉਹ ਲੁਧਿਆਣੇ ਦੇ ਚਬਾਰਿਆਂ 'ਚ ਬੈਠੇ ਦੋ ਗਾਣੇ ਗਾਣ ਵਾਲੇ ਉਹਨਾਂ ਤੋਂ ਖੁੱਲ੍ਹੇ ਅਖਾੜੇ ਲਗਵਾਏ, ਲੱਚਰਪੁਣਾ ਪਰੋਸਿਆ, ਉਹਨਾਂ ਮੀਟਿੰਗਸ ਨੂੰ ਪ੍ਰੀਜ਼ਾਈਡ DIG ਦੂਜੇ ਤੀਜੇ ਲੈਵਲ ਦੇ ਲੋਕ ਕਰਦੇ ਸੀ। ਕਿਵੇਂ ਇਹਨਾਂ ਸੋ ਕਾਲਡ ਕਲਾਕਾਰਾਂ 'ਚੋਂ ਇੱਕ ਕਲਾਸ ਖਰੀਦ ਕੇ ਖੜੀ ਕੀਤੀ ਜਿਹੜੀ ਭਾਰਤ ਮਾਤਾ ਦੀ ਜੈ, ਜਿਨ੍ਹਾਂ 'ਚ ਗੁਰਦਾਸ ਮਾਨ ਵਰਗੇ ਅੱਜ ਵੀ ਜਿਹੜੇ ਨੇ ਉਹ ਅਮਿਤ ਸ਼ਾਹ ਦੀ ਲਾਈਨ ਸਪੋਰਟ ਕਰਦਾ ਹੈ ਕਿ ਜੀ ਇੱਕ ਰਾਸ਼ਟਰੀ ਜ਼ਬਾਨ ਹੋਣੀ ਚਾਹੀਦੀ ਹੈ। ਇੱਧਰੋਂ ਸਿੱਖਾਂ ਨੂੰ ਲੁੱਟਦੇ ਰਹੇ ਜੀ ਪੰਜਾਬੀ ਪੰਜਾਬੀ, ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ, ਅਸੀਂ ਫਲਾਣੀ, ਤੇ ਨਾਲ ਦੀ ਨਾਲ ਉਹੀ ਕਿ ਜੀ ਫਲਾਣਾ ਹੋਏ ਜੀ ਘਰ ਦੀ ਸ਼ਰਾਬ ਹੋਏ ਤੇ ਫਲਾਣਾ ਤੇ ਉਸ ਕਿਸਮ ਦਾ ਕਲਚਰ। ਹੁਣ ਐਗਜ਼ੈਕਟਲੀ ਉਹੀ ਲਾਈਨ ਕਸ਼ਮੀਰ ਮਸੀਤਾਂ ਬੰਦ ਕਰ ਦਿਓ, ਜਿਹੜੀ ਮੇਨ ਜਾਮਾ ਮਸਜਿਦ ਦਾ ਉਹ ਤਾਲਾ ਲੱਗਾ 2019 ਤੋਂ ਬਾਅਦ ਕਿ ਤੁਸੀਂ ਨਮਾਜ਼ ਨਹੀਂ ਪੜ੍ਹਨੀ, ਤੁਸੀਂ ਜਾ ਕੇ ਉਹ ਲੱਚਰਪੁਣਾ ਔਰ ਆਸ਼ੀ 'ਚ ਪੈਣਾ। ਔਰ ਇਹ ਵੀ ਸਾਡੇ ਕੋਲ ਖਬਰਾਂ ਨੇ ਕਿ ਬੜੇ ਸਿਸਟਮੈਟਿਕ ਢੰਗ ਦੇ ਨਾਲ ਕਸ਼ਮੀਰ ਦੇ ਵਿੱਚ ਡਰੱਗਸ ਜਿਹੜੀਆਂ ਨੇ ਉਹ ਲਿਆਂਦੀਆਂ ਜਾ ਰਹੀਆਂ ਔਰ ਇਹ ਜਿਹੜਾ ਨਿਆ ਕਸ਼ਮੀਰ ਹੈ ਜਿਹਨੂੰ ਮੋਦੀ ਨੇ ਜਦੋਂ ਇਹ ਕਿਹਾ ਸੀ ਕਿ ਜੀ ਅਸੀਂ ਹੁਣ ਦੁਨੀਆ ਨੂੰ ਦੱਸਾਂਗੇ ਕਿ ਤਰੱਕੀ ਕਿਹਨੂੰ ਕਹਿੰਦੇ ਨੇ, ਔਰ ਉਹ ਕਸ਼ਮੀਰ ਦੇ ਵਿੱਚ ਹਿੰਦੂ ਤਵੀਆਂ ਦੀ
ਤਰੱਕੀ ਦੀ ਇਹ ਡੈਫੀਨੇਸ਼ਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਵਿਊਅਰਸ, ਤਾਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਅਖੌਤੀ ਜਮਹੂਰੀਅਤ ਦਾ ਮੁਜ਼ਾਹਰਾ ਕਰਨ ਆ ਰਿਹਾ ਹੈ। ਆਓ ਇਸ ਕਿਸਾਨਾਂ ਦੇ ਕਾਤਲ ਦਾ ਚਿਹਰਾ ਬੇਨਕਾਬ ਕਰੀਏ। 24 ਸਤੰਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 11:30 ਵਜੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ। ਟ੍ਰਾਈ ਸਟੇਟ ਦੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣਨ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ BBC ਦੀ ਸਟੋਰੀ ਰਾਹੀਂ ਇਹ ਤੱਥ ਸਾਹਮਣੇ ਆਏ ਹਨ ਕਿ ਭਾਰਤੀ ਫੌਜ ਵੱਲੋਂ ਬਗਾਵਤ ਕਰਨ ਵਾਲੇ ਕੱਢੇ ਗਏ ਗੋਰਖਾ ਅਫਸਰਾਂ ਤੇ ਜਵਾਨਾਂ ਨੇ ਲਗਭਗ 16 ਸਾਲ RSS ਅਤੇ ਹੋਰ ਹਿੰਦੂਤਵੀ ਜਮਾਤਾਂ ਦੇ ਕਾਡਰ ਨੂੰ ਫੌਜੀ ਟ੍ਰੇਨਿੰਗ ਦਿੱਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਕਦੇ ਤਾਂ ਸਿੱਖ ਨੌਜਵਾਨਾਂ ਨੂੰ ਦਹਿਸ਼ਤਗਰਦ ਕਹਿ ਕੇ ਜਾਂ ਉਹਨਾਂ ਦੇ ਕੋਲੋਂ ਜੇ ਕੋਈ 4 ਧਾਰਮਿਕ ਕਿਤਾਬਾਂ ਵੀ ਨਿਕਲਦੀਆਂ ਨੇ ਤਾਂ ਉਹਨਾਂ ਦੇ ਉੱਤੇ UAPA ਔਰ ਸੈਡੀਸ਼ਨ ਲਾਅ ਦੇ ਥੱਲੇ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ ਹੈ। ਅੱਛਾ। ਕਸ਼ਮੀਰ ਦੇ ਵਿੱਚ ਉਹਨਾਂ ਦੇ ਆਲਮ, ਉਹਨਾਂ ਦੇ ਸਕਾਲਰ, ਉਹਨਾਂ ਦੇ ਹਿਊਮਨ ਰਾਈਟਸ ਐਕਟਿਵਿਸਟ ਔਰ ਈਵਨ ਉਹਨਾਂ ਦੇ ਪਰਹੇਜ਼ਗਾਰ ਨਮਾਜ਼ੀ ਨੌਜਵਾਨ ਬੱਚੇ ਬੱਚੀਆਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟੇ ਹੋਏ ਨੇ ਕਿ ਜੀ ਇਹ ਦਹਿਸ਼ਤਗਰਦੀ ਦੀ ਟ੍ਰੇਨਿੰਗ ਲੈਂਦੇ ਨੇ, ਮਜ਼ਹਬ ਇਹਨਾਂ ਨੂੰ ਦਹਿਸ਼ਤਗਰਦ ਬਣਾਉਂਦਾ। ਪਰ ਕਿਵੇਂ RSS ਨੇ ਇਸ ਸਾਰੇ ਪੀਰੀਅਡ ਦੇ ਵਿੱਚ ਦਹਿਸ਼ਤਗਰਦੀ ਨੂੰ ਨਾ ਸਿਰਫ ਹਵਾ ਦਿੱਤੀ, ਖੁਦ ਦਹਿਸ਼ਤਗਰਦੀ ਕੀਤੀ। ਔਰ ਜਦੋਂ ਕਰਨਲ ਪ੍ਰੋਤ ਜਾਂ ਸਾਧਵੀ ਪ੍ਰਗਿਆ ਦਾ ਮਾਮਲਾ ਹੇਮੰਤ ਕਾਰਕਰੇ ਨੇ ਸਾਹਮਣੇ ਲਿਆਂਦਾ, ਜਦੋਂ ਮਾਲੇਗਾਂਵ ਬੱਸ ਧਮਾਕਾ, ਮਾਲੇਗਾਂਵ ਦੇ ਵਿੱਚ ਧਮਾਕੇ ਹੋਏ ਔਰ ਬਾਅਦ ਦੇ ਵਿੱਚ ਸਮਝੌਤਾ ਐਕਸਪ੍ਰੈਸ ਧਮਾਕੇ, ਔਰ ਫਿਰ ਕਰਨਲ ਪ੍ਰੋਤ ਔਰ ਸਾਧਵੀ ਪ੍ਰਗਿਆ ਔਰ ਕਰਨਲ ਪ੍ਰੋਤ ਸਰਵਿੰਗ ਇੰਡੀਅਨ ਫੌਜ ਦਾ ਕਰਨਲ ਜਿਹਨੇ ਟ੍ਰੇਨਿੰਗ ਦਿੱਤੀ, ਔਰ ਇਹ ਜਿਹੜਾ ਅਭਿਨਵ ਭਾਰਤੀ ਨਾਂ ਦਾ ਗਰੁੱਪ ਜਿਹਨੇ ਸਮਝੌਤਾ ਐਕਸਪ੍ਰੈਸ 'ਚ ਬੰਬ ਕਰਕੇ ਉਹਨੂੰ 80 ਦੇ ਕਰੀਬ ਪਾਕਿਸਤਾਨੀ ਮਾਰ ਦਿੱਤੇ ਸੀ। ਇਹ 2 ਮੁਲਕਾਂ ਦੇ ਵਿੱਚ ਚੱਲਦੀ ਟ੍ਰੇਨ ਹੈ। ਔਰ ਇਸੇ ਤਰ੍ਹਾਂ ਇਹ ਮਾਲੇਗਾਂਵ ਔਰ ਹੈਦਰਾਬਾਦ, ਮੱਕਾ, ਅਜਮੇਰ ਬੰਬ ਧਮਾਕਿਆਂ ਦੀ ਪ੍ਰਾਗ ਵੀ ਸੱਦਿਆ। ਜਿਹੜੀ ਹੈ ਸਾਧਵੀ ਪ੍ਰਗਿਆ, ਜਿਹੜੀ ਕਿ ਹੁਣ ਮੈਂਬਰ ਪਾਰਲੀਮੈਂਟ ਹੈ ਔਰ ਨਥੂਰਾਮ ਗੋਡਸੇ ਨੂੰ ਆਪਣਾ ਹੀਰੋ ਕਹਿੰਦੀ ਹੈ, ਔਰ ਉਹ ਸਾਰਾ ਪਾਰਟ। ਤੇ ਉਦੋਂ ਇਹ ਗੱਲ ਦੀ ਮੈਨੂੰ ਥੋੜੀ ਸਮਝ ਨਹੀਂ ਸੀ ਆ ਰਹੀ ਕਿ ਵੀ ਇਹ ਫੌਜ ਦਾ ਇੱਕ ਟ੍ਰੇਨਡ ਕਰਨਲ ਔਰ ਇਹ ਸਾਰੀ ਟ੍ਰੇਨਿੰਗ ਇਹ ਕੀ ਹੈ ਜੀ, ਔਰ ਕਿਵੇਂ RSS ਔਰ BJP ਨੇ ਇਸ ਸਾਰੇ ਪੀਰੀਅਡ ਦੇ ਵਿੱਚ ਆਪਣੇ ਕਾਡਰ ਨੂੰ ਟ੍ਰੇਨਡ ਕੀਤਾ ਹੈ। ਔਰ ਇਹ ਗੱਲ ਜਦੋਂ ਈਵਨ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਤਾਂ ਕੁਝ ਐਕਸਪਰਟਸ ਦਾ ਕਹਿਣਾ ਸੀ ਕਿ ਜਿਸ ਅੰਦਾਜ਼ ਦੇ ਵਿੱਚ ਉਹਨਾਂ ਵਰਕਰਾਂ ਨੇ ਵਿਦਿਨ ਆਵਰਸ ਉਹ ਸਾਰਾ, ਇਹ ਕਾਮਨ ਬੰਦਾ ਨਹੀਂ ਕਰ ਸਕਦਾ ਜਦੋਂ ਤੱਕ ਇਹਦੀ ਟ੍ਰੇਨਿੰਗ ਨਾ ਹੋਏ। ਵੀ ਇਹਦੀ ਟ੍ਰੇਨਿੰਗ ਕਿੱਥੋਂ ਕਿਵੇਂ ਆਈ, ਕੌਣ ਇਹਨਾਂ ਨੂੰ ਜਿਹੜਾ ਇਹ ਤਾਂ ਫੌਜੀ ਟਾਈਪ ਐਕਸ਼ਨ ਸੀ ਜੋ ਉਹਨਾਂ ਨੇ ਕੀਤਾ। ਹੁਣ ਜਦੋਂ ਅਸੀਂ ਅੱਡ ਸਟੋਰੀਜ਼ ਅਨਫੋਲਡ ਹੁੰਦੀਆਂ ਦੇਖਦੇ ਹਾਂ ਕਿ ਵੀ ਇਹ ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਹੁਣ ਸ਼ੁਰੂ ਕਰ ਦਿੱਤਾ ਜਾਂ ਹਕੂਮਤ ਤਾਂ 2014 'ਚ ਬਣੀ ਹੈ BJP ਦੀ, ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੇ ਵੇਲੇ ਜਾਂ ਦੂਜੇ ਕ੍ਰਿਸ਼ਨ ਗਵਰਨਮੈਂਟਾਂ ਸੀ।
ਹੁਣ ਇੱਕ ਸਟੋਰੀ ਜਿਹੜੇ ਕਿ 16 ਸਤੰਬਰ ਦੀ ਹਿੰਦੀ ਸਰਵਿਸ ਨੇ BBC ਦੇ ਨੇ ਕੀਤੀ ਔਰ ਉਹਦਾ मैं पहला तो हेडलाइन ही पढ़ना चाहता भारतीय सेना में गोरखा विद्रोह की भुला दी गई कहानी, विश्व हिंदू परिषद और RSS से अब भी नाराज। हुण ये मेरे भी नोटिस नहीं सी कि कदे भारतीय फौज च और ये भी 1979 का जिक्र है कि आलमोस्ट जिहड़ा 45 गोरखा फौजियां ने बगावत की सी और उसकी एक वक्री कहानी है, वो साडा हुण दा डिस्कशन का मौजू नहीं है कि किवें उन्हां दे किसी अफसर ने उन्हां नाल ज़्यादती की और उन्होंने आके मैस दे विच गोरखाली आयो रे, गोरखाली आयो रे इस किस्म के नारे लाए। एक ने कदी बोतल मारती थले और फौज ने उन्होंने ये कह के कि जी ये रिबेलीयन है, रिवोल्ट है और तुसी फौज का डिसिपलिन भंग किया, उन्होंने कोर्ट मार्शल करके वो सारी दी सारी जड़ी 4/3 गोरखा रेजिमेंट के खिलाफ जवानों के उन्होंने अफसर भी शामिल सन, उन्होंने कोर्ट मार्शल करके और बिना कोई पेंशन या दूजे कईयां सज़ा कैद दी दी, कोई 15 साल कोई 10 साल, और वो सारे जड़े ने उस तो बाद घरां तोड़ दिते। अज तक भी उन्होंने कोई पुछगिछ नहीं हुई। सो है तो ये स्टोरी इस दे उत्ते बेस जिहड़े हुण बुढ़े गोरखे उस वेले कोई कैप्टन सी, मेजर सी, 80-80 साल दे हो चुके ने, 1979 की गल है। उन्हां दे नाल जिहड़ी इंटरव्यू की कहानी है, पर ये ਜਦੋਂ मैं हैडलाइन भी देखा मैं तो इस दिलचस्पी च ही देखा कि भी गोरखा रेजिमेंट ने कदों रिबेलीयन किया। जो भारतीय फौज रिबेलीयन की गल होंदी है यूजली धर्मी फौजियों तो गल शुरू होंदी है कि बई सिख फौजियों ने किया रिबेलीयन जदों दरबार साहब ते हमला होया। पर यह कहानी हालांकि लंबी कहानी है, पर मैं उस पार्ट नूं कि किवें RSS और विश्व हिंदू परिषद एक पासे ये किस किस्म का झूठा देश भगती का नारा ला के दूसरिਆਂ ਨੂੰ ट्रेटर ਐਲਾਨਦੇ ਨੇ। ਹੁਣ जे ये गोरखे जिन्हां ने जज्बाती हो के कोई गल कीती भी पर देश के कानून ने तो उन्होंने देश द्रोही बनाया, इसलिए कोर्ट मार्शल किया, नौकरियों कढ़िया। हुण इन्हां नूं जिहड़े कढ़े होए एक अफसर सी जिहदा नां जिहड़ा है वो मिस्टर गुरुंग करके उन्होंने दिता है, इंदर बहादुर गुरुंग, उसने किवें इन्हां नूं ट्रेंड किया और होर भी गोरखा जवानों ने किया, वो मैं चैप्टर जरूर जिहड़ा वो शेयर करना चाहुंदा कि उहदे च हुण इंदर बहादुर गुरुंग कहंदे ने भी जदों मैनूं नौकरी तो बर्खास्त करता है तो मैं नौकरी की तलाश दे विच सी, मैनूं 1985 च पुणे ये महाराष्ट्र च है उत्थे नौकरी मिल गई। उन्होंने कहा भी 1 साल मैं नौकरी की, ये हुण मैं BBC की स्टोरी पंजाबी च पढ़ रहा है, ज़ाहिर है हिंदी च लिखी हुई है देवनागरी। उन्होंने कहा भी 1 साल मैं नौकरी की, इस दौरान मैं विश्व हिंदू परिषद के संपर्क च आया। गुरंग कहते ने कि 1986 तो 2002 तक, हुण ये 16 साल बनते ने, 2002 तक विश्व हिंदू परिषद, बजरंग दल, RSS और दुर्गा वाहिनी, ये उन्होंने दियां RSS दियां हिंदुत्वी जनानियां दा विंग है, उहदा नाम उन्होंने दुर्गा वाहिनी रखा है। उन्होंने मैं हथियार चलाने की ट्रेनिंग दी है। हुण सारियां ही जथेबंदियां विश्व हिंदू परिषद, बजरंग दल, RSS, दुर्गा वाहिनी 16 साल ये जिहड़ा इंदर बहादुर गुरंग है वो उन्होंने हथियार चलाने की ट्रेनिंग दिंदा रहा। उन्होंने कहा जी मैनू भी विश्व हिंदू परिषद वालियां ने कहा सी कि भी तुहानू असीं जिहड़ी है पेंशन भी दवावांगे और इसलिए मैं 16 साल तक इन्हां दे नाल जुड़िया रहा। हुण वो कहंदे ने कि इन्ने सालों तक RSS ते विश्व हिंदू परिषद काम करता रहा, उम्मीद सी पेंशन मिल जाएगी। 1999 BJP की सरकार भी बन गई लेकिन किसी ने मेरी नहीं सुनी, सब ने मैनू इस्तेमाल किया। 1986 जदों मैं आया तो गुजरात विश्व हिंदू परिषद का नेता डॉक्टर विश्वनाथ वनिकर ने पूछा सी कि मैनू कि साडे हिंदू लड़के मुसलमानों तो क्यों डर जाते हैं। ये हुण अपनी कन्वरसेशन दस रहा है कि जी मैनू जो 16 साल मैं ट्रेंड किया उस तो पहला ये की सी, मैं उन्होंने कहा कि भी सब तो जरूरी है आत्म बल की ट्रेनिंग देना, सैल्फ कॉन्फिडेंस,
ਔਰ ਉਸ ਤੋਂ ਬਾਅਦ ਮੈਂ ਇਹਨਾਂ ਦੇ ਜਿਹੜੇ ਵਰਕਰ ਸੀ ਇਹਨਾਂ ਹਿੰਦੂਤਵੀ ਜਮਾਤਾਂ ਦੇ, ਉਹਨਾਂ ਦੇ ਨੌਜਵਾਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇਣ ਦਾ ਕੰਮ ਸ਼ੁਰੂ ਕੀਤਾ। ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਇਹ ਟ੍ਰੇਨਿੰਗ 1992 'ਚ ਬਾਬਰੀ ਮਸਜਿਦ ਤੋੜਨ ਵਾਲੇ ਗਰੁੱਪ ਦਾ ਹਿੱਸਾ ਵੀ ਸਨ ਉਹ ਲੋਕ ਜਿਨ੍ਹਾਂ ਨੂੰ ਮੈਂ ਟ੍ਰੇਨਡ ਕੀਤਾ। ਔਰ ਬਾਬਰੀ ਮਸਜਿਦ ਢਾਉਣ ਦੇ ਦੌਰਾਨ ਮੇਰਾ ਇੱਕ ਸਟੂਡੈਂਟ ਵੀ ਮਾਰਿਆ ਗਿਆ ਸੀ। ਹੁਣ ਮੈਨੂੰ ਇੱਕ ਗੱਲ ਸਮਝ ਆਈ ਕਿ ਉਦੋਂ 1992 'ਚ ਜਿਹੜੇ ਐਕਸਪਰਟ ਕਹਿੰਦੇ ਸੀ ਕਿ ਜੀ ਜਿਸ ਅੰਦਾਜ਼ ਦੇ ਵਿੱਚ ਇਹ ਢਾਈ ਗਈ ਇਹ ਆਮ ਨਹੀਂ ਕਰ ਸਕਦਾ ਟ੍ਰੇਨ। ਹੁਣ ਇਹ ਜਿਹੜਾ ਜਿਹਨੇ ਖੁਦ ਟ੍ਰੇਨਡ ਕੀਤਾ ਇਹਨਾਂ ਨੂੰ ਪੂਰੇ 16 ਸਾਲ, ਉਹ ਕਹਿ ਰਿਹਾ ਜੀ ਮੇਰਾ ਇੱਕ ਸਟੂਡੈਂਟ ਵੀ ਮਾਰਿਆ ਗਿਆ ਸੀ। 16 ਸਾਲ ਮੈਂ ਇਹ 4 ਗਰੁੱਪ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, RSS, ਦੁਰਗਾ ਵਾਹਿਨੀ, ਇਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ। ਹੁਣ ਉਹ ਨਾਲ ਗੁਰੂ ਫਿਰ ਰੋਣ ਲੱਗ ਜਾਂਦਾ, ਰੋਂਦਿਆਂ ਕਹਿੰਦਾ ਪੈਨਸ਼ਨ ਤਾਂ ਮਿਲਣ ਤੋਂ ਰਹੀ, ਲੇਕਿਨ ਮੈਂ ਇਸ ਪੈਨਸ਼ਨ ਦੇ ਲਈ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਿਹੜੇ ਮੁਸਲਮਾਨਾਂ ਤੋਂ ਨਫ਼ਰਤ ਕਰਦੇ ਨੇ। ਪੈਨਸ਼ਨ ਨਾ ਮਿਲਣ ਦਾ ਦਰਦ ਤਾਂ ਹੋ ਸਕਦਾ ਮਿਟ ਜਾਏ, ਪਰ ਜਿਨ੍ਹਾਂ ਲੋਕਾਂ ਨੂੰ ਮੈਂ 16 ਸਾਲ ਤੱਕ ਟ੍ਰੇਨਡ ਕੀਤਾ ਉਹ ਅੱਜ ਕੀ ਕਰ ਰਹੇ ਨੇ, ਉਹ ਮੈਨੂੰ ਹੋਰ ਵੀ ਦੁੱਖ ਦਿੰਦਾ ਕਿ ਭਾਈ ਮੈਂ ਜਿਹੜਾ ਉਹ ਕਿਹਨਾਂ ਲੋਕਾਂ ਨੂੰ ਟ੍ਰੇਨਡ ਕੀਤਾ ਜਿਨ੍ਹਾਂ ਨੇ ਆਪਣੇ ਲੋਕਾਂ ਦੇ ਖਿਲਾਫ ਨਫ਼ਰਤ ਅਪਣਾਈ ਹੈ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਉਹ ਇਹ ਕਹਿੰਦਾ ਕਿ ਵੀ ਮੈਂ ਇਹ ਫੈਸਲਾ ਕੀਤਾ ਜ਼ਿੰਦਗੀ 'ਚ ਮੇਰੀ ਕੋਈ ਬੇਟਾ ਬੇਟੀ ਫੌਜ 'ਚ ਨਹੀਂ, ਕਿ ਭਾਈ ਮੈਂ ਇਹ ਬਿਲਕੁਲ ਇਹ ਕਰਦੇ ਨੇ। ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣੇ ਬੱਚਿਆਂ ਨੂੰ ਇਹੀ ਕਿਹਾ ਵੀ ਕਦੇ ਵੀ ਫੌਜ 'ਚ ਨਹੀਂ ਜਾਣਾ, ਇਸ 'ਚੋਂ ਬਾਹਰ ਨਿਕਲੋ। ਦੇਸ਼ ਭਗਤੀ, ਰਾਸ਼ਟਰਵਾਦ ਇਹ ਆਮ ਆਦਮੀ ਤੇ ਇਨਸਾਨੀਅਤ ਦੇ ਉੱਤੇ ਵਾਰ ਹੈ। ਔਰ ਮੈਂ ਜਦੋਂ ਹੁਣ ਮੈਨੂੰ ਉਸ ਤੋਂ ਪਹਿਲਾਂ ਫੌਜ 'ਚ ਉਹਨੇ ਬਹਾਦਰੀ ਦੇ ਮੈਡਲ ਜਿੱਤੇ ਹੋਏ ਸੀ, ਉਹਨੇ ਕਿਹਾ ਵੀ ਮੈਨੂੰ ਇਹ ਤਕਲੀਫ ਹੁੰਦੀ ਹੈ ਇਹਨਾਂ ਵੱਲ ਦੇਖ ਕੇ ਕਿ ਵੀ ਮੈਂ ਕਿਵੇਂ ਵਰਤਿਆ ਗਿਆ ਸਾਰੇ ਪਾਸਿਓਂ। ਸੋ ਹੁਣ ਇਸ ਗੱਲ ਦਾ ਜਿਹੜਾ ਮੇਰੇ ਮਨ 'ਚ ਵੀ ਇੱਕ ਖਲਾਸ ਸੀ ਕਿ ਕਰਨਲ ਪ੍ਰੋਤ ਕਿਵੇਂ ਵਿੱਚ ਆ ਵੜਿਆ, 92 ਵਾਲਾ ਕਿਵੇਂ ਟ੍ਰੇਨਡ ਪਾਰਟ ਆ, ਔਰ ਇਹ ਜਿਹੜੇ ਬਿਲਕੁਲ ਟ੍ਰੇਨਡ ਤਰੀਕੇ ਦੇ ਨਾਲ ਕਰਦੇ ਨੇ। ਹੁਣ ਇਹ ਗੱਲ 1979 ਤੋਂ ਸ਼ੁਰੂ ਹੋ ਜਾਂਦੀ ਹੈ ਕਿ ਕਿਵੇਂ ਇਹਨਾਂ ਨੇ ਦਹਿਸ਼ਤਗਰਦ ਜਿਹੜੇ ਨੇ ਉਹ ਤਿਆਰ ਕੀਤੇ ਹੋਏ ਨੇ ਇੰਡੀਅਨ ਆਰਮੀ ਦੀ ट्रेनिंग ਦੇ ਨਾਲ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਹੈ ਬ੍ਰੇਕ ਫਿਓਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਅਖੌਤੀ ਜਮਹੂਰੀਅਤ ਦਾ ਮੁਜ਼ਾਹਰਾ ਕਰਨ ਆ ਰਿਹਾ ਹੈ। ਆਓ ਇਸ ਕਿਸਾਨਾਂ ਦੇ ਕਾਤਲ ਦਾ ਚਿਹਰਾ ਬੇਨਕਾਬ ਕਰੀਏ। 24 ਸਤੰਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 11:30 ਵਜੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ। ਟ੍ਰਾਈ ਸਟੇਟ ਦੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣਨ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਾਂਗੇ ਕਿ ਟੋਰਾਂਟੋ ਰੈਫਰੈਂਡਮ ਨੇ ਖਾਲਿਸਤਾਨ ਦੇ ਝੰਡੇ ਨੂੰ ਡਾਇਸਪੋਰਾ ਸਿੱਖਾਂ ਨੂੰ ਹੋਰ ਵੀ ਬੁਲੰਦ ਜੜਾ ਕਰ ਦਿੱਤਾ ਹੈ। ਚਾਰਚ ਬੇਰੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਹਾਲਾਂਕਿ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਟੋਰਾਂਟੋ ਰੈਫਰੈਂਡਮ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ, ਉਸ ਨੇ ਨਾ ਸਿਰਫ ਡਾਇਸਪੋਰਾ ਸਿੱਖਾਂ ਨੂੰ ਹੀ ਹੋਰ ਉਤਸ਼ਾਹਿਤ ਕੀਤਾ ਹੈ, ਈਵਨ ਪੰਜਾਬ ਦੇ ਹਵਾਲੇ ਨਾਲ ਵੀ, ਕਿਉਂਕਿ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਹੋਈ। ਮੇਨ ਧਾਰਾ, ਮੁੱਖ ਧਾਰਾ ਕੈਨੇਡੀਅਨ ਮੀਡੀਆ ਨੇ ਵੀ ਉਹਨੂੰ ਗਾਇਬ ਕੀਤਾ, ਇੰਡੀਅਨ ਮੀਡੀਆ ਨੇ ਤਾਂ ਕੀਤਾ ਹੀ ਕੀਤਾ। ਔਰ ਸਾਡੇ ਪਿਆਰੇ ਦੋਸਤ, ਐਡਮਾਇਰਰ ਔਰ ਸਾਡੇ ਸਹਿਯੋਗੀ ਜਵਾਰ ਸ਼ਾਹ ਜੀ ਨੇ ਸਾਨੂੰ ਪਾਕਿਸਤਾਨ ਦੇ 3-4 TV ਲਿੰਕਸ ਦਾ
ਜਿਹੜਾ ਉਹ ਲਿੰਕ ਭੇਜੇ ਨੇ ਜਿਨ੍ਹਾਂ ਦੇ ਵਿੱਚ ਡਿਸਕਸ ਹੋਇਆ ਕਿ ਸਿੱਖ ਰੈਫਰੈਂਡਮ ਕਿਵੇਂ ਹੋਇਆ ਟੋਰਾਂਟੋ 'ਚ ਔਰ ਕਿੰਨੀ ਵੱਡੀ ਪਾਰਟਿਸਿਪੇਸ਼ਨ ਹੈ। ਲੇਕਿਨ ਇਸ ਸਾਰੇ ਨੇ ਚਾਰ ਚਫੇਰੇ ਜਿਹੜਾ ਇੱਕ ਵੱਡਾ ਉਤਸ਼ਾਹ ਭਰਿਆ ਔਰ ਮੈਂ ਸਮਝਦਾ ਹਾਂ ਵੀ ਝੰਡਾ ਤਾਂ ਵੈਸੇ ਹੀ ਖਾਲਿਸਤਾਨ ਦਾ ਹਰ ਜਦੋਂ ਅਸੀਂ ਸਿੱਖ ਫਲੈਗ ਦੀ ਗੱਲ ਕਰਦੇ ਹਾਂ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਸੂਰਜ ਡੁੱਬਦਾ ਹੈ ਇਸ ਪਲੈਨਟ ਤੇ ਹਰ ਥਾਂ ਗੁਰਦੁਆਰੇ ਨੇ ਔਰ ਗੁਰਦੁਆਰਾ ਸਾਹਿਬ ਦੇ ਬਾਹਰ ਉੱਚੇ ਪੋਲ ਦੇ ਉੱਤੇ ਨਿਸ਼ਾਨ ਸਾਹਿਬ ਸਾਡੀ ਸੋਵਰਨਟੀ ਦਾ ਪ੍ਰਤੀਕ ਹੈ, ਸਾਡੀ ਬਾਦਸ਼ਾਹਤ ਦਾ ਪ੍ਰਤੀਕ ਹੈ। ਪਰ ਉਸ ਬਾਦਸ਼ਾਹਤ ਨੂੰ ਇੱਕ ਜਿਓਗ੍ਰਾਫੀਕਲ ਏਰੀਆ ਦੇ ਵਿੱਚ ਇਸਟੈਬਲਿਸ਼ ਕਰਨ ਦੇ ਲਈ ਦਰਿਆਏ ਜਮਨਾ ਤੋਂ ਵਾਘਾ ਜਿਸ ਦਾ ਬਾਰਡਰ ਮੈਂ ਬਿਆਨਦਾ ਜਿਹੜੀ ਸਟਰਗਲ ਖਾਸ ਤੌਰ ਤੇ ਜੂਨ 84 ਦੇ ਪਹਿਲੇ ਹਫਤੇ ਜਦੋਂ ਕਿ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ ਸੀ ਔਰ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜ਼ਾਹਰ ਹੈ ਉਸ ਦੇ ਨਾਲ ਨੀਂਹ ਰੱਖੀ ਗਈ ਔਰ ਜਦੋਂ ਫਿਰ ਮਹਿਲ ਬਣਦਾ ਹੈ ਕੌਮ ਦਾ ਉਸ ਦੇ ਵਿੱਚ ਜਿਹੜਾ ਗਾਰਾ ਪੈਂਦਾ ਹੈ ਇੱਟਾਂ ਹੁੰਦੀਆਂ ਨੇ ਰੋੜੀ ਪੈਂਦੀ ਹੈ ਉਹ ਹੱਡਾਂ ਦੀ ਰੋੜੀ ਹੁੰਦੀ ਹੈ ਉਸ ਗਾਰੇ 'ਚ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਜਿਹੜਾ ਉਸ ਦੀਆਂ ਨੀਹਾਂ ਨੂੰ ਮਜ਼ਬੂਤ ਕਰਦਾ ਹੈ ਔਰ ਫਿਰ ਉਹ ਮਹਿਲ ਉਸਰਦਾ ਹੈ। ਇਸੇ ਤੋਂ ਹੀ ਕਿਸੇ ਨੇ ਇਹ ਲਾਈਨ ਕਹੀ ਸੀ ਕਿ ਆਜ਼ਾਦੀ ਮੁਫਤ ਨਹੀਂ ਮਿਲਦੀ ਇਹਦਾ ਮੁੱਲ ਤਾਰਨਾ ਪੈਂਦਾ। ਕੌਮ 4 ਦਹਾਈਆਂ ਤੋਂ ਇਸ ਦਾ ਮੁੱਲ ਬਰਾਬਰ ਤਾਰ ਰਹੀ ਹੈ। 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ ਇਸ ਕੌਮੀ ਘਰ ਨੂੰ ਹਾਸਲ ਕਰਨ ਦੇ ਲਈ। ਪਰ ਇਸ ਵੇਲੇ ਜਿਹੜਾ ਮਾਹੌਲ ਇੰਟਰਨੈਸ਼ਨਲੀ ਬਣਦਾ ਚਲਾ ਜਾ ਰਿਹਾ ਹੈ ਔਰ ਇਹ ਗੱਲ ਈਵਨ ਅੱਡ ਇੰਟਰਵਿਊਰ ਜਿਹੜੇ ਉੱਥੇ ਪੰਜਾਬ 'ਚ ਬੈਠੇ ਸਟੇਟ ਦੇ ਨਾਲ ਹੀ ਲਾਇਲਟੀ ਰੱਖਣ ਵਾਲੇ ਨੇ ਉਹ ਘੱਟੋ ਘੱਟ ਇਹ ਸਵਾਲ ਜ਼ਰੂਰ ਪੁੱਛਣ ਲੱਗ ਗਏ। ਜਿਵੇਂ ਮੈਂ ਇੱਕ ਇਸ ਕਿਸਮ ਦਾ ਜਿਹੜਾ ਛਲੈਡਾ ਜਿਹਾ ਕਿਸਮ ਦਾ ਇੰਟਰਵਿਊਰ ਹੈ ਉਹ ਸਤੀਸ਼ ਜੈਕਬ ਨੂੰ ਪੁੱਛ ਰਿਹਾ ਹੈ ਜਿਹੜਾ BBC ਦੇ ਮਾਰਕ ਟਲੀ ਦੇ ਨਾਲ ਜਿਹਨੇ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਲਿਖੀ ਕਿ ਜੀ ਜੇ ਹਿੰਦੂ ਰਾਸ਼ਟਰ ਮੰਗਦੇ ਨੇ ਔਰ ਉਹਨੂੰ ਕਹਿਣਾ ਜਿਹੜਾ ਉਹਨਾਂ ਲਈ ਜਾਇਜ਼ ਹੈ ਤਾਂ ਫਿਰ ਸਿੱਖ ਕਿਉਂ ਨਾ ਸਿੱਖ ਰਾਸ਼ਟਰ ਜਾਂ ਖਾਲਿਸਤਾਨ ਕਹਿਣ ਉਹਨਾਂ ਦੇ ਲਈ ਇਹ ਕਿਉਂ ਜਿਹੜਾ ਇਹ ਦੇਸ਼ ਧਰੋਹ ਹੈ। ਸੋ ਮਤਲਬ ਇਹ ਹੈ ਵੀ ਉਹਨਾਂ ਨੂੰ ਤਾਂ ਚਲੋ ਇਸ 'ਚੋਂ ਇੱਕ ਸਵਾਲ ਮਿਲਦਾ ਹੈ ਪਰ ਇਹ ਗੱਲ ਜਿਉਂ-ਜਿਉਂ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ ਨਫ਼ਰਤ ਦਾ ਸਹਾਰਾ ਲੈ ਕੇ ਸੁਸਾਇਟੀ ਨੂੰ ਪੋਲਰਾਈਜ਼ ਕਰ ਰਹੇ ਨੇ ਇਹ ਗੱਲ ਉਹਨਾਂ ਸਿੱਖਾਂ ਨੂੰ ਵੀ ਸਮਝ ਆ ਰਹੀ ਹੈ ਜਿਹੜੇ ਹੁਣ ਤੱਕ ਸਮਝਣ ਤੋਂ ਕਾਸਰ ਸਨ ਕਿ ਇਹ ਸਾਨੂੰ ਕਿਉਂ ਮੁਲਕ ਚਾਹੀਦਾ। ਦੂਸਰੇ ਪਾਸੇ ਇੰਟਰਨੈਸ਼ਨਲੀ ਜਿਹੜਾ ਸਿੱਖਾਂ ਨੇ ਆਪਣਾ ਸਿੱਕਾ ਜਮਾਇਆ ਸਿਆਸੀ ਧਿਰ ਦੇ ਤੌਰ ਤੇ ਵੀ ਕੈਨੇਡਾ ਹੋਏ ਅਮਰੀਕਾ ਹੋਏ UK ਹੋਏ 13 ਮਹੀਨੇ ਦੇ ਕਿਸਾਨ ਮੋਰਚੇ ਨੇ ਸਿੱਖਾਂ ਨੂੰ ਇਹ ਯਕੀਨ ਕਰਵਾਇਆ ਕਿ ਭਾਵੇਂ ਸਾਨੂੰ ਇਹ 2% ਵਾਲੇ ਕਹਿੰਦੇ ਸੀ ਕਿ ਜੀ ਇਹ 2% ਵਾਲੇ ਕੀ ਕਰਨਗੇ ਪਰ 2% ਵਾਲਿਆਂ ਨੇ ਆਪਣੇ ਆਪ ਨੂੰ 98% ਦੱਸਣ ਵਾਲਿਆਂ ਦੇ ਗੋਡੇ ਲਵਾਏ ਨੇ। ਔਰ ਪੰਜਾਬ ਦੇ ਵਿੱਚ ਜਦੋਂ ਪਿਛਲੀਆਂ ਪਾਰਲੀਮੈਂਟ ਦੀਆਂ ਸੰਗਰੂਰ ਹਲਕੇ ਦੀ ਚੋਣ ਜਿਹੜੀ ਹੈ ਬਾਈ ਇਲੈਕਸ਼ਨ 'ਚ ਜਿਵੇਂ ਖਾਲਿਸਤਾਨ ਦਾ ਨੈਰੇਟਿਵ ਸਾਹਮਣੇ ਆਇਆ ਔਰ ਜਿਵੇਂ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਤੋਂ ਬਾਅਦ ਪੰਜਾਬ ਦੀ ਨੌਜਵਾਨੀ ਦਾ ਉਭਾਰ ਔਰ ਇਸ ਸਾਰੇ ਦੇ ਵਿੱਚ ਰੈਫਰੈਂਡਮ 2020 ਦਾ ਜਦੋਂ ਅਸੀਂ ਲੰਡਨ ਤੋਂ ਪੈਰਿਸ ਔਰ ਇਟਲੀ ਰੋਮ ਔਰ ਹੁਣ ਟੋਰਾਂਟੋ ਤੱਕ ਜਿਹੜੀ ਉਸ ਦੀ ਧੱਕ ਪੈਂਦੀ ਦੇਖੀ ਦੁਨੀਆ ਨੇ ਉਸ 'ਚੋਂ ਇਹ ਜਿਹੜਾ ਹੋਰ ਵੀ ਫਿਜ਼ਾ ਦੇ ਵਿੱਚ ਗੂੰਜਿਆ। ਹਾਲਾਂਕਿ ਸਟੋਰੀ ਪੁਰਾਣੀ ਹੈ 2019 ਦੀ ਪਰ ਸਾਡੇ ਤੱਕ ਪਹੁੰਚੀ ਕਿ ਵੀ ਈਵਨ ਜਦੋਂ ਲੰਡਨ ਦੇ ਵਿੱਚ ਰੈਫਰੈਂਡਮ ਹੋ ਰਿਹਾ ਸੀ ਉਸ ਤੋਂ ਇੱਕਦਮ ਬਾਅਦ ਉਹਨਾਂ ਦੇ ਇੱਕ ਇੰਡੀਅਨ ਜਰਨਲਿਸਟ ਨੇ US ਸਟੇਟ ਡਿਪਾਰਟਮੈਂਟ ਦਾ ਡਿਪਟੀ ਸਪੋਕਸਪਰਸਨ ਜਦੋਂ ਪ੍ਰੈਸ ਬਰੀਫਿੰਗ ਕਰ ਰਿਹਾ ਸੀ ਮਿਸਟਰ ਰੋਬਰਟ ਪੈਲਾਡੀਨੋ ਤੇ ਉਹਨੂੰ ਪੁੱਛਿਆ ਸੀ ਕਿ ਜੀ ਇਹ ਜਿਹੜਾ ਜੇ ਅਮਰੀਕਾ ਦੇ ਵਿੱਚ ਰੈਫਰੈਂਡਮ ਹੁੰਦਾ ਤੇ ਉਹਦੇ ਤੇ ਤੁਹਾਡੀ ਕੀ ਪਹੁੰਚ ਹੋਏਗੀ। ਸੋ ਅਜੇ ਹੁਣ ਕਿਉਂਕਿ ਅਮਰੀਕਾ ਆਉਣਾ ਸੋ ਮੈਨੂੰ ਇਹ ਲੱਗਿਆ ਵੀ ਇਹ ਰੈਲੇਵੈਂਟ ਹੈ ਇਸ ਦੀ ਗੱਲ ਕਰਨਾ ਔਰ ਉਹਦੇ 'ਚ ਇਸ ਡਿਪਟੀ ਸਪੋਕਸਪਰਸਨ ਰੋਬਰਟ ਪੈਲਾਡੀਨੋ ਨੇ ਕਿਹਾ ਸੀ ਉਸਦੇ ਐਗਜ਼ੈਕਟ ਲਫ਼ਜ਼ ਨੇ ਕਿ ਆਈ ਐਮ ਨਾਟ ਅਵੇਅਰ ਆਫ ਇਟ
That's, I mean, I'm just not aware of it today. I haven't seen these reports. We have freedom of speech in the United States. We have freedom of association. And these are bedrock principles of American society. ਹੁਣ ਇਹ ਉਹਨੇ ਜਵਾਬ ਵੀ ਦੇ ਦਿੱਤਾ ਔਰ ਦੱਸ ਵੀ ਦਿੱਤਾ ਉਹਨਾਂ ਨੇ ਕਿਹਾ ਜੀ ਭਾਈ ਮੈਂ ਇਹ ਦੇਖਿਆ ਨਹੀਂ ਹੈ ਕਿ ਵੀ ਅਮਰੀਕਾ 'ਚ ਕਦੋਂ ਰੈਫਰੈਂਡਮ ਜਾਂ ਉਹਦੇ ਨਾਲ ਕੀ ਹੈ, ਪਰ ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ ਹੈ, ਇਕੱਠੇ ਵੀ ਹੋਇਆ ਜਾ ਸਕਦਾ। ਹੁਣ ਰੈਫਰੈਂਡਮ ਤਾਂ ਇਕੱਠਾ ਹੀ ਹੋਣਾ ਹੁੰਦਾ ਨਾ, ਜਿੱਥੇ ਤੁਸੀਂ ਇਕੱਠੇ ਹੋ ਕੇ ਆਪਣੀ ਪਬਲਿਕ ਵਿਲ ਦਿੰਦੇ ਹੋ। ਔਰ ਉਹਨਾਂ ਨੇ ਕਿਹਾ ਵੀ ਇਹ ਸਾਡੀ ਸੁਸਾਇਟੀ ਦੇ ਜਿਹੜੇ ਨੇ ਉਹ ਬੇਸਿਕ ਪ੍ਰਿੰਸੀਪਲ ਹੈ ਜਿਨ੍ਹਾਂ ਦੇ ਉੱਤੇ ਸਾਡਾ ਕਨਸਟੀਟਿਊਸ਼ਨ ਖੜਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਫਿਰ ਅੱਗੇ ਜਾ ਕੇ ਉਹਨਾਂ ਨੇ ਕਿਹਾ ਕਿ we have freedom of speech in this country that is protected by our First Amendment and that is a bedrock of American society and the American Constitution, and I unfortunately don't have anything on this specific case. ਸਾਰੀ ਗੱਲ ਵੀ ਕਹਿ ਦਿੱਤੀ ਉਹਨੇ ਕਿਹਾ ਜੀ freedom of speech ਉਹਨੂੰ First Amendment ਜਿਹੜੀ ਹੈ ਉਹ ਪ੍ਰੋਟੈਕਟ ਕਰਦੀ ਹੈ ਔਰ ਇਹ ਅਮਰੀਕਨ ਸੁਸਾਇਟੀ ਦਾ ਤਕਰੀਡਲ ਹੈ, ਇਸ ਦੇ ਉੱਤੇ ਸਾਡੀ ਕਨਸਟੀਟਿਊਸ਼ਨਲ ਫਾਊਂਡੇਸ਼ਨ ਖੜੀ ਹੈ ਔਰ ਇਸ ਤੋਂ ਬਿਨਾਂ ਮੇਰੇ ਕੋਲ ਕੁਝ ਕਹਿਣ ਨੂੰ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਇੱਕ ਆਉਣ ਵਾਲੇ ਪੀਰੀਅਡ 'ਚ ਜਿਵੇਂ ਪੰਜਾਬ 'ਚ ਵੀ ਕਿਸੇ ਹਵਾਲੇ ਨਾਲ ਅੱਜ ਕੋਈ ਇੰਟਰਵਿਊ ਦੇਖ ਰਿਹਾ ਸੀ, ਉਹਦੇ 'ਚ ਉਹ ਕਹਿ ਰਿਹਾ ਔਰ ਬੜਾ ਪ੍ਰੋਮੀਨੈਂਟ ਪੱਤਰਕਾਰ ਹੈ, ਹਾਲਾਂਕਿ ਉੱਥੇ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕਿ ਵੀ ਉਹ ਕਹਿੰਦਾ ਜੀ ਇੱਥੇ ਤਾਂ ਕੋਈ ਵੈਸੇ ਖਾਲਿਸਤਾਨ ਇਸ਼ੂ ਨਹੀਂ ਹੈ ਪਰ ਬਾਹਰ ਹੋ ਰਿਹਾ ਹੈ ਔਰ ਬਾਹਰਲੇ ਮੁਲਕਾਂ 'ਚ ਇਸ ਦੀ ਆਵਾਜ਼ ਹੈਗੀ ਹੈ ਪਰ ਇੱਥੇ ਕੋਈ ਹੈ ਨਹੀਂ ਹੋਇਆ। ਹੁਣ ਆਲਾ ਮੁੱਕਰ ਰਹੇ ਨੇ ਕਿ ਬਈ ਖਾਲਿਸਤਾਨ ਤਾਂ ਇਸ਼ੂ ਕਦੇ ਵੀ ਨਹੀਂ ਗਿਆ। ਫਿਰ ਉਹ ਅਗਲੇ ਸਾਲ 'ਚ ਕਹਿੰਦਾ ਵੈਸੇ ਖਾਲਿਸਤਾਨ ਤਾਂ 47 ਪੀਰੀਅਡ 'ਚ ਵੀ ਡਿਸਕਸ ਹੁੰਦਾ ਸੀ, ਕੋਈ ਜੂਨ 84 ਨਾਲ ਨਹੀਂ ਆਇਆ। ਜਗਜੀਤ ਸਿੰਘ ਚੌਹਾਨ ਵੀ ਗੱਲ ਕਰਦੇ ਸੀ, ਉਸ ਤੋਂ ਪਹਿਲਾਂ ਵੀ 6 ਸਟੇਟ ਦਾ। ਹੁਣ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਕਿਉਂ ਖਬਰ ਤਾਂ ਤੁਸੀਂ ਗਾਇਬ ਕਰ ਸਕਦੇ ਹੋ ਜਿਵੇਂ ਉਹਨਾਂ ਨੇ ਕੀਤੀ ਇਸ ਇੰਨੀ ਵੱਡੀ ਖਬਰ, ਲੇਕਿਨ ਇਵੈਂਚੁਅਲੀ ਉਹਨਾਂ ਨੂੰ ਇਹ ਕੋਈ ਡਿਫੈਂਸ ਲੱਭ ਨਹੀਂ ਰਿਹਾ। ਔਰ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਜਿਹੜੀ ਕਾਫੀ ਜਾਗਰੂਕ ਹੋ ਰਹੀ ਹੈ, ਸੋਸ਼ਲ ਮੀਡੀਆ ਨੇ ਉਹਨਾਂ ਨੂੰ ਤਿੱਖਿਆਂ ਵੀ ਕੀਤਾ ਔਰ ਜ਼ਾਹਰ ਹੈ ਕਿ ਜਿਹੜਾ ਮਹਿਲ ਬਣ ਰਿਹਾ ਹੈ ਸ਼ਹੀਦਾਂ ਦਾ ਡੁੱਲਿਆ ਖੂਨ ਔਰ ਉਸ ਖੂਨ ਦੀ ਉਸ ਧਰਤੀ ਦੇ ਉੱਤੇ ਆਵਾਜ਼ ਔਰ ਉਸ ਫਜ਼ਾ 'ਚ ਫਿਰ ਸੰਤ ਪਿੰਡਰਾਂ ਵਾਲਿਆਂ ਦਾ ਇੱਕ ਨਾਇਕ ਵਜੋਂ ਹੋਣਾ ਸਾਡੀ ਕਰੰਟ ਜਨਰੇਸ਼ਨ ਦੇ ਲਈ, ਜਿਨ੍ਹਾਂ ਦੀ ਆਵਾਜ਼ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ, ਤੇ ਫਿਰ ਨਾਲ ਇਹ ਤਾਕੀਦ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਹੁਣ ਹੱਕ ਖੋ ਕੇ ਲੈ ਜਾਂਦੇ ਨੇ ਤੇ ਸ਼ਹੀਦਾਂ ਦਾ ਡੁੱਲਿਆ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ ਔਰ 5 ਤੋਂ 6 ਮਿਲੀਅਨ ਸਿੱਖ ਡਾਇਸਪੋਰਾ ਨੇ ਖਾਲਿਸਤਾਨ ਦਾ ਝੰਡਾ ਫਜ਼ਾ ਦੇ ਵਿੱਚ ਇੰਨਾ ਉੱਚਾ ਲਹਿਰਾ ਦਿੱਤਾ ਹੈ ਕਿ ਪਲੈਨਟ ਦੇ ਜਿਸ ਕੋਨੇ 'ਚ ਵੀ ਕੋਈ ਸਿੱਖ ਬੈਠਾ ਹੈ, ਪੰਜਾਬ ਦੀ ਧਰਤੀ ਤੇ ਬੈਠੇ ਸਿੱਖਾਂ ਨੂੰ ਵੀ ਨਜ਼ਰ ਆ ਰਿਹਾ ਹੈ ਕਿ ਖਾਲਿਸਤਾਨ ਦਾ ਝੰਡਾ ਜਿਹੜਾ ਹੈ ਉਹ 4 ਚੁਫੇਰੇ ਫਜ਼ਾ ਦੇ ਵਿੱਚ ਲਹਿਰਾ ਰਿਹਾ ਔਰ ਉੱਥੇ ਤਾਂ ਗੁਰੂਆਂ ਦੀ ਕਮਾਈ ਆ ਉਸ ਧਰਤੀ ਦੇ ਉੱਤੇ। ਉਹਨਾਂ ਨੇ ਤਾਂ ਇਹਨਾਂ ਦੀਆਂ ਹੀ ਜਿਹੜਾ ਉਹ ਹਥਿਆਰ ਖੋਹ ਲੈਣੇ ਨੇ ਜਦੋਂ ਉਹ ਪਲ ਆਏ। ਫਿਰ ਇਹ ਨਹੀਂ ਹੋਏਗਾ ਜੀ ਲੜਨ ਲਈ ਕਿਵੇਂ ਲੜਾਂਗੇ, ਕੀ ਹੋਏਗਾ। ਕਿਸਾਨ ਮੂਵਮੈਂਟ ਨੇ ਵੀ ਦੱਸਿਆ ਕਿ ਵੀ ਫਿਰ ਸਿੱਖਾਂ 'ਚ ਲੜਨ ਦੀ ਤਾਕਤ ਕਿੱਥੋਂ ਆਉਂਦੀ ਹੈ ਕਿ ਸਾਡੇ ਟਰੈਕਟਰ ਜਿਹੜੇ ਨੇ ਉਹ ਟੈਂਕ ਬਣ ਜਾਂਦੇ ਨੇ ਔਰ ਸਾਡੇ ਨੌਜਵਾਨ ਉਹ ਇੱਕ ਪਲਾਸਟਿਕ ਦੇ ਉਹਨਾਂ ਟॉयਜ਼ ਵਾਂਗ ਇੱਕ ਕ੍ਰੇਨ ਤੋਂ ਦੂਜੇ ਤੇ ਜੰਪ ਕਰਕੇ ਕਿਵੇਂ ਉਹਨਾਂ ਦੀਆਂ ਵਾਟਰ ਕੈਨਨਸ ਨੂੰ ਨਕਾਰਾ ਕਰ ਦਿੰਦੇ ਨੇ ਤੇ ਕਿਵੇਂ ਜਿਹੜਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਉਹਨਾਂ ਦੀਆਂ ਜੀਪਾਂ ਜਿਹੜੀਆਂ ਨੇ ਉਹ ਕਿਵੇਂ ਗੇੜੇ ਦਿੰਦੀਆਂ ਨੇ। ਇਹ ਨਜ਼ਾਰਾ ਉਹਨਾਂ ਨੇ ਦੇਖਿਆ ਹੋਇਆ ਔਰ ਬਹੁਤ ਜਲਦੀ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।